यानी इंज तो उन्हें करता कि अजीब कहना कैसी मैं कहा जबरदस्त था कि तो टोपी लभ के लिया ਦਾਜ ਪਹਿਲਾਂ ਮੈਨੂੰ ਕਹਿੰਦੇ ਉਹ ਕੋਈ ਨਹੀਂ ਸੰਗ ਨਾ ਉਹ ਕੱਚ ਖਿੱਚਦੇ ਜਦੋਂ ਮੈਂ ਗੱਲ ਲਾਈ ਨਾ ਸ਼ੀਸ਼ੇ ਦੇ ਕਹਿੰਦਾ ਤੇਰੀ ਕਹਿੰਦਾ ਹੈ ਕੀ ਹੋਇਆ? ਮੈਂ ਕਿਹਾ ਭਾਜੀ ਉਹ ਪਿਕਚਰ ਟੂਬ ਤੇ ਪੇਚਕਸ ਵੱਜ ਗਿਆ। ਕਹਿੰਦਾ ਓਏ ਉਧਰ ਤੇ ਮੈਂ ਆਇਆ ਹੀ ਨਹੀਂ। कहना इन्हू बुखार होया अस्सलाम वालेकुम जी नाज़रीन, टी टाइम में खुश आमदीद। ਹੁਣ ਸਹੀ ਹੋ ਗਿਆ ਹਾਂ ਹਾਂ ਫੈਂਟੈਸਟਿਕ ਔਸਮ ਹੈ ਉਸਤਾਦ ਜੀ ਮੇਰਾ ਇੱਧਰ ਨਹੀਂ, ਤੁਸੀਂ ਨੂਰ ਚੈੱਕ ਕਰ ਰਹੇ, ਵੱਧਦਾ ਜਾ ਰਿਹਾ। ਓਏ ਹੋਏ ਲੋ ਜੀ ਬਾਬਾ ਨਾਜ਼ਰੀਨ ਨੇ ਗੁਗਲੇ ਮੁਗਲੇ ਓਏ ਐ ਕੀ ਬਣ ਗਿਆ? ਉਸਤਾਦ ਜੀ ਗਲਤੀ ਹੋ ਗਈ ਜੀ। ਅੱਜ ਕੀ ਕੀਤਾ ਜੀ? ਨਵਾਂ ਹਮਾਮ ਬਣਿਆ। ਸਹੀ ਗੱਲ ਦੱਸਾਂਗਾ ਸਾਰ ਜੀ, ਮੱਕੂ ਬਣੇ ਉਹਨੇ ਕਿਹਾ ਕਾਲੂ ਭਾਈ ਇਫਤਾਰ ਕਰਨਾ ਤੁਸੀਂ ਆਣਾ, ਤੁਹਾਡਾ ਫ੍ਰੀ ਕਰੂੰਗਾ ਸਾਰਾ ਕੁਝ। ਚੈੱਕ ਕਰੋ। ਉਹ ਮੈਂ ਗਿਆ ਵਾਂ। ਉਹਨੇ ਆਪਣਾ ਫ੍ਰੀ ਨਹੀਂ ਕੀਤਾ, ਉਹਨੇ ਤੇਰਾ ਮੂੰਹ ਤੋਂ ਕਿੰਨਾ ਕੁਝ ਫ੍ਰੀ ਕਰ ਦਿੱਤਾ। ਹੁਣ ਤੇਰਾ ਮੂੰਹ ਫ੍ਰੀ ਲੱਗ ਰਿਹਾ। ਉਸਤਾਦ ਜੀ ਕਹਿੰਦਾ ਨਵਾਂ ਫੈਸ਼ਨ ਆਇਆ, ਉਹ ਤੈਨੂੰ ਮੈਂ ਤੇਰੇ ਮੂੰਹ ਤੇ ਕਰਦਾ। ਮੈਂ ਕਿਹਾ ਚੱਲ ਠੀਕ ਆ। ਉਹਨੇ ਦਿਖਾਇਆ, ਉਹ ਠੀਕ ਸੀ, ਜਿਹੜਾ ਦਿਖਾਇਆ ਸੀ ਓਕੇ ਸੀਗਾ। ਜਦੋਂ ਉਹਨੇ ਕਹਿੰਦਾ ਦਾੜੀ ਛੋਟੇ ਭਾਈ ਦੀ ਆ, ਮੁੱਛਾਂ ਵੱਡੇ ਭਾਈ ਦੀਆਂ ਵਾ, ਕਾਲੂ ਵਿੱਚ ਫਸੇ ਆ। ਕਹਿੰਦਾ ਤੂੰ ਅੱਖਾਂ ਉਦੋਂ ਖੋਲ੍ਹੀਆਂ ਜਦੋਂ ਸਾਰਾ ਕੁਝ ਹੋ ਗਿਆ। ਮੈਂ ਠੀਕ ਆ। ਚੱਲ ਦੱਸ। ਅੱਛਾ ਅੱਖਾਂ ਵੀ ਨਹੀਂ ਖੋਲ ਅੱਖਾਂ ਵੀ ਨਹੀਂ ਖੋਲਣ ਦਿੱਤੀਆਂ ਸਾਜੋ ਨੇ। ਉਹ ਖੀਰੇ ਜੇ ਕਸਮੇ ਰੱਖਤੇ ਸਾਜੋ ਨੇ। ਖੀਰੇ ਵੀ ਰੱਖਦੇ ਆ, ਉਹਦੇ ਖੀਰੇ ਵੀ ਨਿਕਲ ਗਏ ਆ। ਉਸਤਾਦ ਜੀ ਆ ਦੇਖੋ, ਇੱਧਰ ਦੇਖੋ, ਲੈ ਆ ਲੈਣਾ ਜਿੱਦਾਂ ਪੈਨਸਲ ਨਾਲ ਵਾਹੀਆਂ ਹੁੰਦੀਆਂ ਉਸਤਾਦ ਜੀ। ਉਸਤਾਦ ਜੀ ਕਾਲੂ ਦੇ ਨਾਲ ਜਾ ਬਜਾ ਹਾਦਸੇ ਹੋ ਰਹੇ ਆ। ਮੇਰੇ ਨਾਲ ਇੱਕ ਵਾਰ ਇਦਾਂ ਹੋਇਆ ਸੀ, ਸੱਚਾ ਵਾਕਿਆ ਦਾ ਸੁਣਾਉਣ ਲੱਗਾ। ਰਜ਼ਾਬਾਦ ਦੇ ਵਿੱਚ ਨਾ 8 ਨੰਬਰ ਗਲੀ 'ਚ ਮਿੱਠੂ ਨਾਈ ਆ, ਮਿੱਠੂ ਨਾਲ ਉਹ ਸਾਨੂੰ ਮਿਲਿਆ ਸੀ ਰਜ਼ਾਬਾਦ। ਉਹਦੇ ਨਾਲ ਦੀ ਮੇਰੀ ਦੁਕਾਨ ਹੁੰਦੀ ਸੀ ਡਰਾਈ ਫਰੂਟ ਦੀ, ਗਰਮੀਆਂ ਨੂੰ ਲੈਮਨ ਦੀਆਂ ਬੋਤਲਾਂ, ਸਰਦੀਆਂ ਨੂੰ ਡਰਾਈ ਫਰੂਟ। ਤੇ ਉਹਨੇ ਇੱਕ ਮੁੰਡਾ ਰੱਖ ਲਿਆ ਕੰਮ ਤੇ, ਸ਼ਗਿਰਦ ਉਹ ਹੁਣ ਉਹਦੇ ਨਾਲ ਸਾਡਾ ਜ਼ਿਆਦਾ, ਕਿਉਂਕਿ ਮੁੰਡੇ ਨੂੰ ਭੇਜਣਾ ਜਾ ਉੱਥੋਂ ਆ ਫੜ ਕੇ ਲਿਆ ਜਾ, ਤੇ ਉਹ ਉਹਦੇ ਨਾਲ ਸਾਡੀ ਸਲਾਮ ਤੋਂ ਜ਼ਿਆਦਾ ਹੋ ਗਈ, ਮਿੱਠੂ ਨਾਲੋਂ ਬਹੁਤੀ। ਤੇ ਜਨਾਬ ਜੀ ਉਹ ਨਾ 15 ਦਿਨ ਲੰਘੇ, 20 ਦਿਨ ਲੰਘੇ, ਤੇ ਮੇਰੇ ਕੋਲ ਆ ਕੇ ਬੈਠਾ ਦੁਖੀ ਜਿਹਾ ਹੋ ਗਏ। ਤੇ ਮੇਰੇ ਵਾਲ ਵੀ ਨਾ ਵਧੇ ਨੇ ਥੋੜੇ, ਯਾਨੀ ਇਹ ਨਹੀਂ ਵੀ ਕਟਿੰਗ ਹੋਣ ਵਾਲੀ, ਨਹੀਂ ਮਤਲਬ ਇੰਨੇ ਕੁ ਹੈਗੇ ਸੀ ਕਿ ਦੁਬਾਰਾ ਛੋਟੀ ਤਰ੍ਹਾਂ ਕਟਿੰਗ ਹੋ ਜੇ। ਭਰਵੇਂ ਹਾਂ। ਮੈਨੂੰ ਕਹਿੰਦਾ ਮੈਂ ਕੀ ਹੋਇਆ ਤੈਨੂੰ? ਭੈਣ 20 ਦਿਨ ਹੋ ਗਏ ਨੇ, ਰੋਜ਼ ਆਉਣਾ ਸੁਬਾਹ, ਰਾਤ ਨੂੰ ਜਾਂਦਾ, ਸਾਰੀ ਦਿਹਾੜੀ ਪਾਣੀ ਭਰਦਾ, ਕੱਪੜਾ ਮਾਰਦਾ, ਮੈਨੂੰ ਜਾਚ ਨਹੀਂ ਸਿਖਾ ਰਹੇ। ਮੈਂ ਕਿਹਾ ਹੁਣ ਤੂੰ ਲਾਗੇ ਖਲੋ ਕੇ ਵੇਖਦਾ ਵਾਂ? ਹਾਂ ਕਹਿੰਦਾ ਮੈਂ ਵੇਖਦਾ ਵਾਂ, ਲੇਕਿਨ ਮੈਨੂੰ ਦੱਸ ਦੇ ਕੁਛ ਨਹੀਂ। ਉੱਦਾਂ ਮੈਨੂੰ ਪਤਾ ਲੱਗ ਗਿਆ ਵਾ, ਕਟਿੰਗ ਮੈਨੂੰ ਕਰਨੀ ਆ ਗਈ, ਕੈਂਚੀ ਚਲਾਉਣੀ ਆ ਗਈ ਆ, ਲੇਕਿਨ ਹੁਣ ਮੈਨੂੰ ਕੋਈ ਮਾਡਲ ਲੱਭੇ ਨਾ ਕੋਈ ਐਸਾ ਜਿੱਤੇ ਮੈਂ ਟਰਾਈ ਕਰਨੀ। ਤੇ ਮੈਨੂੰ ਨਾ ਉਹਦੇ ਤੇ ਤਰਸ ਆਇਆ। ਆਹਾ। ਮੈਂ ਸ਼ੇਖ ਚਿੱਲੀ ਟਾਈਪ, ਮੈਂ ਕਿਹਾ ਯਾਰ ਅੱਜ ਅਗਰ ਇਹਦੇ ਕੋਲ ਮੈਂ ਕਟਿੰਗ ਕਰਾਵਾਂ, ਪਰਸੋਂ ਚੌਥ ਫੇਰ ਸ਼ੇਵ ਕਰਾਵਾਂ, ਫਿਰ 15 ਦਿਨ ਬਾਅਦ ਫੇਰ ਕਟਿੰਗ ਕਰਾਵਾਂ, ਟਾਰਗੇਟ ਬਣਾ ਲਵਾਂ ਕਿ ਇਹਨੂੰ ਮੈਂ ਜਾਚ ਸਿਖਾਉਣੀ ਹੈ। ਕੱਲ੍ਹ ਨੂੰ ਆਪਣੀ ਦੁਕਾਨ ਪਾਏਗਾ, ਛੋਟੇ ਛੋਟੇ ਭੈਣ ਭਰਾ, ਚਲੋ ਕਿੱਥੇ ਤੱਕ ਮੇਰੀ ਗੱਲ ਜਾਏਗੀ। ਭਲਾ ਸੋਚਿਆ ਤੁਸੀਂ? ਹਾਂ ਕਿ ਯਾਰ ਇਹਦਾ ਕੰਮ ਮੇਰੇ ਵਾਲ ਤਾਂ ਫੇਰ ਆ ਜਾਣੇ, ਇਹ 'ਚ ਕਿਹੜੀ ਗੱਲ ਆ? ਆਏ ਤਾਂ ਕਰੀਏ ਖੁੱਲੇ ਦਾ ਮਤਲਬ ਮੇਰੇ ਵਾਲ ਤੇ ਆ ਹੀ ਜਾਣੇ ਨੇ। ਮਹੀਨਾ 2 ਮਹੀਨੇ 4-5 ਕਟਿੰਗਾਂ ਕਰਾਵਾਂਗਾ ਇਹਦੇ ਕੋਲ, ਇਹਨੂੰ ਜਾ ਜਾਏਗੀ ਵਿਚਾਰੇ ਦਾ ਘਰ ਚੱਲਣ ਲੱਗ ਪਏਗਾ। ਮੈਂ ਉਹਨੂੰ ਪੁੱਛਿਆ ਅੱਛਾ ਤੇਰੇ ਘਰ ਕੌਣ ਆ? ਕਹਿੰਦਾ ਇਦਾਂ, ਤੇਰੇ ਛੋਟੇ ਭਾਈ? ਹਾਂ ਮੇਰੇ ਛੋਟੇ ਭੈਣ ਭਰਾ ਨੇ, ਅੱਬੂ ਮੇਰੇ ਪਤਾ ਨਹੀਂ ਸਊਦੀ ਹੁੰਦੇ ਨੇ, ਉੱਥੇ ਵਿਚਾਰੇ ਕੋਈ ਕੰਮ ਨਹੀਂ ਉਹਨਾਂ ਲੱਭਦਾ ਮਾੜਾ ਜਿਹਾ। ਤੇ ਮੈਂ ਕਿਹਾ ਤੈਨੂੰ ਖਰਚਾ ਦਿੰਦੇ? ਹਾਂ ਕਹਿੰਦਾ ਖਰਚਾ ਦਿੰਦੇ, ਲੇਕਿਨ ਭੈਣ ਮੈਨੂੰ ਨਾ ਕੰਮ ਨਹੀਂ ਆ ਰਿਹਾ। ਮੈਂ ਕਿਹਾ ਤੈਨੂੰ ਕੈਂਚੀ ਕੁੰਚੀ ਚਲਾਉਣੀ ਆ ਗਈ ਹੈ? ਮਤਲਬ ਤੂੰ? ਹਾਂ ਮੈਂ ਕਹਿੰਦਾ ਕਰ ਲੈਣਾ ਵਾ, ਪਰ ਮੈਨੂੰ ਕਿਸੇ ਦੀ ਕਰਨ ਨਹੀਂ ਦਿੰਦੇ। ਇਸ ਤੋਂ ਮੈਂ ਕਿਹਾ ਉੱਠ ਉੱਠ ਨਾ, ਕੁਰਬਾਨੀ ਮੈਂ ਹੀ ਦਿੰਦਾ। ਉੱਠ। ਮੈਂ ਕਿਹਾ ਤਾਨੇ ਸਾਹਿਬ ਉੱਠਿਆ, ਮੈਂ ਅੰਦਰ ਗਿਆ ਤੇ ਫੁੱਲ ਮੈਂ ਨੇਕੀ ਦਾ ਜਜ਼ਬਾ ਮੇਰੇ ਅੰਦਰ ਭਰਿਆ। ਉਹ ਦੁਕਾਨ ਵੀ ਆਪਣੀ ਛੱਡਤੀ। ਉਹਨੂੰ ਮੈਂ ਕਿਹਾ ਇਹਦੇ ਤੇ ਕੱਪੜਾ ਮੈਂ ਪਾ ਦੇਣਾ ਹੁੰਦਾ ਸੀ ਨਾ ਡਰਾਈ ਫਰੂਟ ਦੇ ਉੱਤੇ, ਵੀ ਗਰਮੀਆਂ ਨੂੰ ਅਗਰ ਘੰਟਾ 2 ਘੰਟੇ ਮੈਂ ਘਰ ਜਾ ਕੇ ਰੈਸਟ ਵੀ ਕਰਨਾ ਨਾ, ਉਹਦੇ ਉੱਤੇ ਜਾਲੀਦਾਰ ਕੱਪੜਾ ਪਾ ਦੇਣਾ ਸਾਰੀ ਦੁਕਾਨ ਤੇ, ਸ਼ਟਰ ਪਿੱਛੋਂ ਅੱਧਾ ਸਿੱਟਣਾ, 2-4 ਗੱਲਾਂ ਗੁੱਲਾ ਸਮੇਟਣਾ, ਤੇ ਘੰਟਾ ਦੁਪਹਿਰ ਨੂੰ ਆਰਾਮ ਕਰ ਲੈਣਾ। ਉਹ ਮੈਂ ਸੈਟਅਪ ਕੀਤਾ। ਠਹਿਰ ਜਾ ਮੈਂ ਕਿਹਾ ਕਰਕੇ ਨਾ, ਹੁਣ ਮਿੱਠੂ ਹੋਣੀ ਵੀ ਗਏ ਨੇ ਘਰ, ਮੈਂ ਤੇ ਉਹ ਦੁਪਹਿਰ ਨੂੰ 2-3 ਘੰਟੇ ਹੁੰਦੇ ਸੀ ਜਿਹੜੇ ਨਾ ਲਾਈਕ ਤੁਸੀਂ ਕਹਿ ਲਓ ਵੀ ਸਾਰੇ ਚੁੱਪ ਨੇ, ਬਾਜ਼ਾਰ ਖਮੋਸ਼, ਸਕੂਨ ਵਾਲਾ ਮਾਹੌਲ। ਹਾਂਜੀ। ਹੁਣ ਮਿੱਠੂ ਵੀ ਘਰ ਗਿਆ ਵਾ, ਸ਼ਗਿਰਦ ਤਨਵੀਰ ਉਹਦਾ ਭਰਾ ਸੀ, ਉਹ ਵੀ ਘਰ ਗਿਆ।
ਹੁਣ ਉਹ ਤੇ ਮੈਂ ਆ, ਆਹਾ ਮੈਂ ਬਹਿ ਗਿਆ ਕੁਰਸੀ ਤੇ ਹੁਣ ਥੋੜਾ ਜਿਹਾ ਮੈਂ ਡਰ ਰਿਹਾ, ਲੇਕਿਨ ਮੈਂ ਕਿਹਾ ਯਾਰ ਮੈਨੂੰ ਇਹ ਡਰ ਸੀ ਕੈਂਚੀ ਨਾ ਮਾਰ ਦੇਵੇ। ਉਂਝ ਵਾਲ ਜਿੱਦਾਂ ਦੇ ਮਰਜ਼ੀ ਕੱਟਦਾ ਕੋਈ ਨਹੀਂ। ਉਸਤਾਦ ਜੀ ਉਹਨੂੰ ਜਿਹੜਾ ਚਾਅ ਚੜਿਆ, ਉਹਦੀਆਂ ਅੱਖਾਂ 'ਚ ਮੈਂ ਆਪਣੇ ਲਈ ਜਿਹੜੀ ਖੁਸ਼ੀ ਦੇਖੀ ਆ, ਜਿਹੜੀ ਮੁਹੱਬਤ ਮੈਂ ਦੇਖੀ ਉਹਦੀ, ਹਾਏ ਕਿ ਯਾਰ ਮੇਰੇ ਲਈ ਕੁਰਬਾਨੀ। ਮੈਂ ਕਿਹਾ ਕੱਟ। ਉਸਤਾਦ ਜੀ ਉਹਨੇ ਟਕਾ 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 ਟਕਾ। ਅੱਛਾ ਹੁਣ ਇੱਕ ਐਸੀ ਜਗ੍ਹਾ ਤੇ ਆ ਕੇ ਨਾ ਮੈਨੂੰ ਲੱਗਾ ਕਿ ਜੇ ਇਹਨੂੰ ਮੈਂ ਕਹਾਂ ਇੱਥੋਂ ਛੱਡ ਦੇ ਤੇ ਇਹ ਦੁਨੀਆ ਦੇ ਕਿਸੇ ਮਕੈਨਿਕ ਕੋਲ ਸਿੱਧੇ ਨਹੀਂ ਹੋਣੇ। ਜੋ ਹਾਲ ਕਰਦਾ ਉਹ। ਹਾਂ ਠੀਕ ਹੈ ਜੀ, ਯਾਨੀ ਮੈਂ ਇੰਜ ਕਰ ਰਿਹਾ ਤੇ ਉਹ ਲੱਗਾ ਵਾ ਪੂਰੇ ਖੁਸ਼ੀ ਨਾਲ। ਐਂਡ ਪਾਣ ਉਹਨੇ ਨਾ ਕੋਈ 20 ਮਿੰਟ ਚ 30 ਮਿੰਟ ਚ ਉਹਨੇ ਠਾਗਾ ਪੂਰਾ ਕਰਤਾ ਕੰਮ। ਪੂਰਾ ਕਰਤਾ। ਇੰਜ ਹੱਥ ਮਾਰ ਕੇ ਨਾ ਪਿੱਛੋਂ ਖਲੋ ਕੇ ਇੰਜ ਕਰਕੇ। ਤੇ ਹੁਣ ਮੈਂ ਤੈਨੂੰ ਉਸ ਕਟਿੰਗ ਦਾ ਮੈਂ ਬਿਆਨ ਹੀ ਨਹੀਂ ਕਰ ਸਕਦਾ ਵੀ ਮੈਂ ਕੀ ਕਵਾਂ ਵੀ ਇੱਥੋਂ ਛੋਟੇ ਕਰਤੇ ਤੁਹਾਡੇ नहीं। वो कुछ और ही सी ਫੌਜੀ ਕਟਿੰਗ। वो मैंने कभी देखा नहीं था पहले। फौजी भी नहीं, ਨੀਲਾ ਟੈਪ ਕਰਤਾ ਕੰਮ। यानी 8 ਕਟਿੰਗਾਂ ਹੁੰਦੀਆਂ ਨੇ ਨਾ, ਹਾਂਜੀ 8 ਕਿਸਮ ਦੀਆਂ ਤਸਵੀਰਾਂ ਬਣੀਆਂ ਨੇ। ਇਹ ਕਰਾਉਣੀ ਤੂੰ ਘੁੰਮੀ ਜਾਣਾ, ਤੈਨੂੰ 8 ਚੋਂ ਕੋਈ ਨਾ ਕੋਈ ਨਜ਼ਰ ਆਈ ਜਾਣੀ ਕਿਤੇ ਨਾ ਕਿਤੇ। ਇਹ ਉਹ ਕਟਿੰਗ ਆ। ਆ ਲੋਕ ਇਹ ਫੌਜੀ ਵਾਲੀ ਆ ਗਈ ਇੱਥੇ। ਥੋੜਾ ਜਿਹਾ ਐ ਖਲੋਏਗਾ ਦੇਖੇਗਾ ਮੇਰੇ ਵੱਲ, ਤੈਨੂੰ ਇੰਝ ਲੱਗਾ ਫੌਜੀ ਕਟਿੰਗ ਹੋਈ। ਐਨੂੰ ਆਏਗਾ ਤੈਨੂੰ ਇੰਝ ਲੱਗਣਾ ਬੋਦੀ ਰੱਖੀ। ਇੱਧਰ ਨੂੰ ਆਏਗਾ ਤੈਨੂੰ ਇੰਝ ਲੱਗਣਾ ਇੱਕ ਕਲਮ ਕਿੱਥੇ ਆ। ਅੱਗੇ ਆਏਗਾ ਤੈਨੂੰ ਇੱਧਰ ਨੂੰ, ਯਾਨੀ ਇੰਝ ਤਾਂ ਉਹਨੇ ਕਰਤਾ ਕਿ ਅਜੀਬ। ਹੁਣ ਮੈਂ ਉਹਨੂੰ ਕਿਹਾ, ਕਹਿੰਦਾ ਕੈਸੀ? ਮੈਂ ਕਿਹਾ ਜ਼ਬਰਦਸਤ ਆ, ਕਿਤੋਂ ਟੋਪੀ ਲੱਭ ਕੇ ਲਿਆ। ਆਹ ਘਰ ਵੀ ਜਾਣਾ ਵਾ ਭਾਈ। ਘਰ ਉੱਥੋਂ ਨਹੀਂ ਸੀ ਬਾਹਰ ਨਿਕਲਦਾ। ਟੋਪੀ ਲਾ। ਕਹਿੰਦਾ ਕਿਉਂ? ਮੈਂ ਕਿਹਾ ਦੇਖ, ਮੈਂ ਕਦੀ ਨਾ ਵੱਡੇ ਛੋਟੇ ਵਾਲ ਰੱਖੇ ਨਹੀਂ ਤੇ ਮੈਂ ਹੁਣ ਚਾਹ ਰਿਹਾ ਕਿ ਵੀ ਠੀਕ ਹੋਵੇ। ਤੇ ਉਹ ਗਿਆ ਤੇ ਉਹਨੇ ਨਾ ਨਾਲ ਸ਼ਹੀਦੇ ਪਕੌੜੇ ਵਾਲੀ ਦੁਕਾਨ ਦੇ ਨਾ ਉਹਦੇ ਮੁੰਡੇ ਦੀ ਜਿਹੜੀ ਚਿੱਟੀ ਨਹੀਂ ਹੁੰਦੀ ਹਾਂਜੀ ਮਸੀਤ ਵਾਲੀ, ਉਹ ਲਿਆ ਤੇ ਉਹ ਲਿਬੜੀ ਵੀ। ਮੈਂ ਉਹੀ ਪਾ ਲਈ, ਸਿੰਦਾ ਲੱਗਾ ਮੈਂ ਉਹੀ ਪਾ ਲਈ। ਮੈਂ ਕਿਹਾ ਇਹ ਟੋਪੀ ਨਾ ਮੈਂ ਕਿੰਨਾ ਕੁ ਬੁਰਾ ਲੱਗ ਜੂਗਾ। ਉਹ ਪਾ ਕੇ ਨਾ ਤੇ ਉੱਠ ਕੇ ਮੈਂ ਨਾ ਹੁਣ ਆ ਕੇ ਤੇ ਆਪਣੀ ਦੁਕਾਨ ਤੇ ਹੁਣ ਮੇਰਾ ਅੰਦਰੋਂ ਦਿਲ ਕਰ ਰਿਹਾ ਤੇ ਉਹ ਮੇਰੇ ਕੋਲ ਫੇਰ ਆ ਗਿਆ। ਆ ਕੇ ਫਿਰ ਮੇਰੇ ਕੋਲ ਬਹਿ ਗਿਆ ਤੇ ਮੈਨੂੰ ਕਹਿੰਦਾ ਭੈਣ ਕੋਈ ਏਦਾਂ ਦੀ ਗੱਲ ਕੀਤੀ ਕਿ ਜਿਹੜੀ ਸ਼ੁਕਰੀਆ ਅਦਾ ਕਰਨ ਟਾਈਮ ਕਿ ਤੁਸੀਂ ਮੇਰੇ ਲਈ ਆ ਮੇਰਾ ਹੱਥ ਖੋਲਿਆ। ਤੁਸੀਂ ਆ ਕੀਤਾ। ਮੈਂ ਭੈਣ ਤੇ ਨਾਲ ਬਾਰ-ਬਾਰ ਇਹ ਪੁੱਛੀ ਜਾ ਰਿਹਾ ਕਿ ਸਹੀ ਹੋ ਗਈ, ਸਹੀ ਲੱਗੀ। ਇਹਨੂੰ ਪੁੱਛਣਾ ਸੀ। ਤੇ ਮੈਂ ਕਿਹਾ ਯਾਰ ਹੁਣ ਮੈਂ ਘਰ ਜਾਣਾ ਵਾ ਕਿਉਂਕਿ ਮੈਨੂੰ ਕਟਿੰਗ ਹੋਈ, ਮੈਂ ਨਹਾ ਕੇ ਅੰਦਰ ਨਾ, ਤੂੰ ਜ਼ਰਾ ਧਿਆਨ ਰੱਖੀ। ਤੇ ਉਹ ਨਾ ਹੁਣ ਮੈਨੂੰ ਨਹੀਂ, ਮੈਂ ਕਹਿ ਰਿਹਾ ਯਾਰ ਇਹਦੇ ਭਰਾ ਭਰੂ ਅੱਲਾ ਨੇ ਪਾਲਣੇ, ਮੈਂ ਕੌਣ ਆ ਐਵੇਂ ਹੈ। ਇਹਦੇ ਨਿੱਕੇ ਭੈਣ ਭਰਾ ਨੇ ਵੀ ਇਹ ਨਾ ਵੀ ਕੰਮ ਕਰੇ ਕਰ ਲਵੇ, ਰਿਜ਼ਕ ਅੱਲਾ ਨੇ ਦੇਣਾ। ਮੈਂ ਆਪਣੀ ਐਵੇਂ ਮਿਸਾਲ ਆ ਮੇਰਾ ਹੁਣ ਇਹ ਜ਼ੇਨ ਬਣ ਰਿਹਾ ਮੇਰਾ। ਉਹ ਜਿਹੜੀ ਨੇਕੀ ਨੂਕੀ ਮੇਰੀ ਮਿੱਟੀ ਹੋ ਗਈ ਸਾਰੀ। ਸ਼ਡਿਊਲ ਸਾਰਾ ਮਿੱਟੀ, ਸ਼ਡਿਊਲ ਵੀ ਮਿੱਟੀ, ਸਭ ਕੁਝ ਮਿੱਟੀ। ਤੇ ਉਹਦੇ ਨਿੱਕੇ ਭੈਣ ਭਰਾ ਵੀ ਮੈਨੂੰ ਬੁਰੇ ਲੱਗ ਰਹੇ ਨੇ ਤੇ ਉਹ ਵੀ ਹਾਲਾਤ ਉਹਦੇ ਡਾਊਨ ਨੇ। ਉਹ ਵੀ ਮੈਂ ਸੋਚ ਰਿਹਾ ਯਾਰ ਇਹ ਕਿਸੇ ਦੇ ਵੀ ਹੋ ਸਕਦੇ, ਇਹ 'ਚ ਕਿਹੜੀ ਅਸੀਂ। ਮੈਨੂੰ ਹਰ ਚੀਜ਼ ਮੈਨੂੰ ਨਾਰਮਲ ਲੱਗ ਰਹੀ ਹੈ, ਜਿਹੜੀ ਮਤਲਬ ਮੈਨੂੰ ਉਦੋਂ ਲੱਗ ਰਹੀ ਸੀ ਕਿ ਮੈਂ ਇਹਦਾ ਪਤਾ ਨਹੀਂ ਕੀ ਕਰ ਸਕਦਾ ਉਹ ਵਿਚਾਰਾ। ਮੈਂ ਘਰ ਗਿਆ, ਭਾਜੀ ਟੋਪੀ ਪਈ। ਅੰਮੀ ਕਹਿੰਦੀ ਵੀ ਖੈਰ ਆ, ਨਮਾਜ਼ ਸ਼ੁਰੂ ਕਰ। ਮੈਂ ਕਿਹਾ ਨਹੀਂ ਮਾਂ ਜੀ। ਮੈਂ ਕਹਿੰਦੀ ਕੀ ਹੋਇਆ? ਮੈਂ ਕਿਹਾ ਮਾਂ ਜੀ ਇੱਦਾਂ ਨਾ ਉਹਨੂੰ ਮੈਂ ਕਿਹਾ ਤੇ ਉਹਨੇ ਲਾ। ਮੈਂ ਕਿਹਾ ਨਹੀਂ। ਅੰਮੀ ਕਹਿੰਦੀ ਲਾ ਤੇ ਸਹੀ, ਮੈਂ ਵੇਖਾਂ ਸਹੀ ਅੰਤਰਿਆ, ਲਾ ਤੇ ਸਹੀ, ਕੀ ਕਰਾਇਆ ਵਾ? ਮੈਂ ਕਿਹਾ ਨਹੀਂ ਮੈਂ ਨਹੀਂ ਲਾਉਣੀ ਟੋਪੀ। ਅੰਮੀ ਕਹਿੰਦੀ ਲਾ। ਤੇ ਮੈਂ ਇੰਝ ਕਰਕੇ ਨਾ ਬੜੇ ਹਿਸਾਬ ਨਾਲ ਅੰਮੀ ਦੇ ਦਿਆਂ। ਮੈਂ ਕਿਹਾ ਪਹਿਲੇ ਤੁਸੀਂ ਮੂੰਹ ਉਹਨੂੰ ਕਰੋ। ਅੰਮੀ ਕਹਿੰਦੀ ਅੱਛਾ ਚੱਲ ਲਾ। ਤੇ ਮੈਂ ਉਹਨੇ ਟੋਪੀ ਲਈ ਤੇ ਮੈਂ ਕਿਹਾ ਵੇਖੋ। ਤੇ ਅੰਮੀ ਨੇ ਵੇਖਿਆ ਤੇ ਅੰਮੀ ਦਾ ਪਾਪਾ ਕੋ ਬੱਚਾ ਦੁਪੱਟਾ ਮੇਰੀ ਮਾਂ ਨੇ ਮੂੰਹ 'ਚ ਲੈ ਕੇ ਇੰਝ ਕਰਕੇ ਤੇ ਥੋੜੀ ਦੇਰ ਬਾਅਦ ਵੇਖੇ ਫੇਰ ਹਾਂ। ਤੇ ਮੈਂ ਕਿਹਾ ਮੈਂ ਤੁਹਾਨੂੰ ਇਸੇ ਤੋਂ ਕਹਿੰਦਾ ਸੀ ਟੋਪੀ ਨਾ ਲੋ ਭਾਈ ਏਡੀ ਮਾੜੀ ਕਟਿੰਗ ਕਰਦੀ। ਮਾੜੀ ਕੀ ਹੁੰਦੀ ਆ? ਮਾੜੀ ਤੋਂ ਵੀ ਮਲਟੀ 15 ਦਿਨ ਤੇ ਹੱਲਣ ਹੋਏ ਸੀ। ਹਾਏ ਕਾਰੀਗਰੀ ਨੂੰ ਹਾਲੇ ਕਿਸੇ ਦੀ ਉਹਨੇ ਕੀਤੀ ਵੀ ਨਹੀਂ। ਉਹਨੂੰ ਇੰਝ ਫੜ ਕੇ ਇੰਝ ਕਰਕੇ ਇੱਥੇ ਕੈਂਚੀ ਵੀ ਨਹੀਂ ਸੀ ਦੇਣੀ ਆਉਂਦੀ। ਉਸਤਾਦ ਨੂੰ ਫੜ ਲਿਆ। ਅੰਮੀ ਨੇ ਮੈਨੂੰ ਨਾ ਇੱਕ ਟੋਪੀ ਦਿੱਤੀ ਘਰੋਂ ਕੱਢ ਕੇ ਨਾ, ਕਿਤੇ ਬਾਹਰੋਂ ਆਈ ਸੀ ਸਿੱਧੀ ਟੈਪ ਜਾਂ ਪਤਾ ਨਹੀਂ ਕਿੱਦਾਂ ਦੀ, ਉਹ ਦਿੱਤੀ ਕਿ ਆ ਪਾ। ਉਹ ਬਹੁਤ ਖੂਬਸੂਰਤ ਸੀ। ਉਹ ਮੈਂ ਹੁਣ ਟੋਪੀ ਪਾ ਲਈ ਤੇ ਮੈਂ ਥੋੜਾ ਕੌਨਫੀਡੈਂਸ ਸੈੱਟ ਹੋ ਤੇ ਮੈਂ ਦੁਬਾਰਾ ਗਿਆ ਉੱਥੇ ਤੇ ਉਨੀ ਦੇਰ ਨੂੰ ਨਾ ਹੁਣ ਮਿੱਠੂ ਵੀ ਆਇਆ ਤੇ ਆਏ ਤੇ ਮਿੱਠੂ ਮੈਨੂੰ ਕਹਿੰਦਾ ਕਟਿੰਗ ਤੇ ਤੂੰ ਕਰਾਈ? ਤੇ ਮੈਂ ਕਿਹਾ ਹਾਂ। ਮੈਂ ਕਿਹਾ ਨਹੀਂ ਹਾਂ ਕਹਿੰਦਾ। ਮੈਂ ਕਿਹਾ ਨਹੀਂ। ਉਹ ਭਾਈ 15-20 ਮਿੰਟ 'ਚ ਨਾ
ਆਲੇ ਦੁਆਲੇ ਸਾਰੇ ਗੱਲ ਪੈ ਗਏ ਕਿ ਮੁੰਡੇ ਨੇ ਕਟਿੰਗ ਕੀਤੀ ਹੈ। ਕਿਹਨੇ ਕਟਿੰਗ ਕੀਤੀ ਹੈ ਤੇ ਮੈਂ ਉਹ ਟੋਪੀ ਨਹੀਂ ਲਾ ਰਿਹਾ ਤੇ ਮੇਰੀ ਦੁਕਾਨ ਦੇ ਆਲੇ ਦੁਆਲੇ ਅਕਸਰ ਬਹਿ ਜਾਂਦੇ ਹੁੰਦੇ ਸੀ ਸਾਡਾ ਜਗ੍ਹਾ ਤੇ ਪੈਣ ਉਹ ਲਾ ਯਾਰ ਸਜਾ ਟੋਪੀ ਦੇਖ ਕੁਛ ਨਹੀਂ ਹੁੰਦਾ ਲਾ ਉਹ ਵੀ ਸ਼ਹੀਦਾ ਇੱਥੇ ਉਹਨੇ ਸਿਗੜ ਲਾਇਆ ਉਹਦੀ ਇੱਕ ਅੱਖ ਇੰਝ ਸੀ ਲਾਲ ਸਹੀ ਮੈਂ ਦੇਖਦਾ ਕੀ ਕੀਤਾ ਕੁਛ ਨਹੀਂ ਹੁੰਦਾ ਲਾ ਮੇਰਾ ਪੁੱਤ ਠੀਕ ਕਰਾ ਲੈਂਦੇ ਆ ਮਿੱਠੂ ਕੋ ਠੀਕ ਕਰਾ ਲੈਂਦੇ ਲਾ ਮੈਂ ਕਿਹਾ ਮੈਂ ਠੀਕ ਕਰਾਉਣੀ ਨਹੀਂ ਮੈਂ ਲਾਉਣੀ ਨਹੀਂ ਕਰਦੇ ਕਰਾਉਂਦੇ ਭਾਜੀ ਮੈਂ ਲਾਈ ਕਿੱਦਾਂ ਕਿ ਵੀ ਠੀਕ ਕਰਾਉਣੀ ਆ ਠੀਕ ਹੈ ਮਨਾ ਲਿਆ ਉਹਨਾਂ ਨੇ ਮਨਾ ਲਿਆ ਕਿ ਠੀਕ ਕਰਨੇ ਆ ਹਾਂਜੀ ਇੰਜ ਕਰਕੇ ਮੈਂ ਬੈਠਾ ਪਿੱਛੇ 13 ਜਣੇ ਖੜੇ ਨੇ ਚੀਜ਼ਾਂ ਵੇਖ ਰਹੇ ਤੇ ਮੈਨੂੰ ਕਹਿੰਦੇ ਟੋਪੀ ਲਾ ਤੇ ਚੇਦਾ ਤੇ ਚੇਦੇ ਬਾਅਦ ਉੱਥੇ ਤੇ ਬਸ ਹੋ ਮੈਸ਼ ਚੇਦੇ ਬਾਅਦ ਤੇ ਕੁਛ ਨਹੀਂ ਹੁੰਦਾ ਲਾ ਜੋੜ ਤਾਂ ਜੀ ਮੈਂ ਇੰਜ ਕਰਕੇ ਨਾ ਤੇ ਇੰਜ ਕੀਤਾ ਇਹਦੀ ਥੱਲੇ ਨੂੰ ਮੂੰਹ ਕਰਕੇ ਨਾ ਮੈਂ ਇੰਜ ਨਹੀਂ ਮੈਂ ਕਹਿੰਦਾ ਦੀ ਅੱਖਾਂ ਚੱਕਾ ਨਾ ਪੈਣ ਸ਼ੀਸ਼ੇ 'ਚ ਮੈਂ ਇੰਜ ਕੀਤਾ ਵਾ ਤੇ ਪਿੱਛੋਂ ਨਾ ਇੱਕ ਕੋਰਸ ਚ ਲਾਫਟਰ ਆਇਆ ਤੇ ਮੈਂ ਉਸ ਤੋਂ ਬਾਅਦ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਤੇ ਹੁਣ ਮੈਂ ਵੀ ਉਦੋਂ ਨਿੱਕਾ ਜਿਹਾ ਹੁੰਦਾ ਸੀ ਤੇ ਕੱਚਾ ਜਿਹਾ ਹੋ ਗਿਆ ਮੈਂ ਤੇ ਮੈਂ ਕਿਹਾ ਮਿੱਠੂ ਯਾਰ ਇਹਨੂੰ ਸਹੀ ਕਰ ਯਾਰ ਤੂੰ ਕਹਿੰਦਾ ਉਹ ਵੀ ਚੇ ਦੇ ਬਾਅਦ ਮਿੱਠੂ ਵੀ ਕਹਿੰਦਾ ਇਹ ਨਹੀਂ ਇਹ ਹੁਣ ਤੈਨੂੰ 15-20 ਦਿਨ ਵਾਲ ਵਧਣਗੇ ਸਾਰਾ ਕੁਝ ਤੇ ਹੁਣ ਪਿੱਛੇ ਸਾਰੇ ਕਹੇ ਹਾਂ ਨਹੀਂ ਇਹ ਨਹੀਂ ਬਣਦਾ ਇਹ ਨਹੀਂ ਆ ਵੇਖ ਨਾ ਇਹ ਹੁਣ ਮੇਰਾ ਸਿਰ ਫੜ ਗਿਆ ਹੁਣ ਤੂੰ ਇਧਰੋਂ ਠੀਕ ਕਰੇਗਾ ਇਧਰੋਂ ਛੋਟੇ ਹੋਣਗੇ ਇਧਰੋਂ ਕਰੇਗਾ ਇੱਥੇ ਬਿਲਕੁਲ ਹੀ ਗੰਜ ਪੈ ਜਾਣਾ ਨਹੀਂ ਇਹ ਨਹੀਂ ਬਣਨਾ ਇਹ ਨਹੀਂ ਹਿਸਾਬ ਬਣਨਾ ਤੇ ਇੱਕ ਨੇ ਮੇਰੀ ਟੋਪੀ ਗੈਪ ਕਰ ਲਈ ਓਏ ਵਿੱਚੋਂ ਨਾ ਟੋਪੀ ਇੱਕ ਨੇ ਗੈਪ ਕਰ ਲਈ ਤੇ ਮੈਂ ਹੁਣ ਲੱਭ ਰਿਹਾ ਮੇਰੀ ਟੋਪੀ ਕਿੱਥੇ ਤੇ ਉਹ ਗੈਪ ਆ ਉਹ ਕਰੈਕਟਰ ਨਿਕਲ ਗਿਆ ਟੋਪੀ ਲੈ ਕੇ ਜਿਹੜੀ ਚਿੱਟੀ ਸੀ ਉਹ ਵੀ ਮੈਂ ਘਰ ਛੱਡ ਆਇਆ ਉਹ ਤੁਹਾਡਾ ਜਿਹੜੀ ਪਹਿਲੇ ਸੀ ਭਾਈ ਜਨੋ ਖੈਰ ਮੈਂ ਕਦੀ ਕੋਈ ਬੰਨ ਕਿੰਨੇ ਦਿਨ ਮੇਰਾ ਚੇਦਾ ਹੁੰਦਾ ਰਿਹਾ ਐ ਵੀ ਬੰਦੇ ਆ ਭਾਜੀ ਇਹਨੇ ਕਟਿੰਗ ਕਰਾਈ ਮੁੰਡਾ ਅਦਾ ਏ ਲੈ ਉਹ ਤਾਂ ਆਕੜ ਦੂਰੋਂ ਬੰਦੇ ਵੇਖਣ ਆਉਂਦੇ ਸਾਜੀ ਰਾਤ ਨੂੰ ਅੱਬੇ ਕੋ ਵੀ ਮੇਰੇ ਯਾਨੀ ਉਹ ਇਦਾਂ ਦੀ ਕਟਿੰਗ ਹੋਈ ਕਿ ਗੁੱਸਾ ਚੜਨ ਦੀ ਬਜਾਏ ਨਾ ਹਾਸਾ ਹੁੰਦਾ ਸੀ ਸਾਜੀ ਠੀਕ ਤੇ ਹੈਗੀ ਕੋਈ ਮੈਂ ਇੰਜ ਮੈਂ ਬੰਦਾ ਐ ਕਰਦਾ ਨਾ ਵਾਲਾਂ 'ਚ ਇੰਜ ਮੇਰੇ ਇੰਜ ਇੱਥੋਂ ਮੈਨੂੰ ਮਹਿਸੂਸ ਹੁੰਦਾ ਸੀ ਇੱਥੋਂ ਕੰਨੇ ਲੰਮੇ ਹੋ ਜਾਂਦੇ ਸੀ ਤੇ ਇੱਥੋਂ ਅੱਗੋਂ ਆ ਕੇ ਫੇਰ ਛੋਟੇ ਯਾਨੀ ਉਹਨੇ ਬਬ ਕਰਤਾ ਲੇਕਿਨ ਸੱਚ ਕੀ ਪਤਾ ਉਹ ਅੱਜ ਕਿੰਨਾ ਕਾਮਯਾਬ ਹੋਇਆ ਨਹੀਂ ਉਹ ਕਿਤੇ ਵੀ ਨਹੀਂ ਹੋਣਾ ਨਹੀਂ ਦਾਨਿਸ਼ ਉਹ ਕਿਤੇ ਵੀ ਨਹੀਂ ਹੋਣਾ ਬਾਬਾ ਮੇਰੇ ਕੋਲ ਹਾਲਾ ਉਹ ਤੈਨੂੰ ਮੈਂ ਸੁਣਾਇਆ ਸੀ ਨਾ ਉਸ ਵਾਕਿਆ ਕਾਬਲ ਹੀ ਨਹੀਂ ਸੀ ਯਾਰ ਕੁਛ ਤੇ ਹੁੰਦਾ ਨਾ 15-20 ਦਿਨਾਂ 'ਚ ਬੰਦਾ ਕੁਛ ਨਹੀਂ ਸਿੱਖਦਾ ਹਾਂਜੀ ਹੁਣ ਮਿੱਠੂ ਮੈਨੂੰ ਕੀ ਕਹਿ ਰਿਹਾ ਉਹਨਾਂ ਦੇ ਸਾਹਮਣੇ ਮਿੱਠੂ ਕਹਿ ਰਿਹਾ ਕਹਿੰਦਾ ਇਹ ਤੇ ਬੇਵਕੂਫ ਆ ਕਹਿੰਦਾ ਮੈਂ ਉਹਨੂੰ ਦੇਖ ਲਿਆ 15-20 ਦਿਨਾਂ 'ਚ ਹਾਲੇ ਤੇ ਉਹਨੂੰ ਮੈਂ ਸਫਾਈ ਸੁਈ ਕਰਾ ਰਿਹਾ ਖਿਲਾਰ ਲਿਆ ਕਹਿੰਦਾ ਇਹਨੇ ਉਹਦੇ ਕੋਲ ਮੇਨ ਕਟਿੰਗ ਤੇ ਵਾਲ ਮੇਰੇ ਉਦੋਂ ਐਸੇ ਸੁਭਾਨ ਅੱਲਾ ਹੁੰਦੇ ਭਾਰੇ ਵਾਲ ਹੋਣੇ ਇਹਦੇ ਨਾਲੋਂ 3 ਗੁਣਾ ਜ਼ਿਆਦਾ ਮੇਰੇ ਵਾਲ ਹੁੰਦੇ ਸੀ ਤੇ ਉਹਨੇ ਉਤੋਂ ਮਤਲਬ ਉਹ ਭਾਈ ਉਹ ਕਹਿੰਦਾ ਇਹ ਪਾਗਲ ਆ ਤੂੰ ਕਹਿੰਦਾ ਮੈਂ ਕਿਹਾ ਯਾਰ ਉਹਨੇ ਆ ਕੇ ਮੈਨੂੰ ਵਿਚਾਰੇ ਨੇ ਮੈਂ ਕਿਹਾ ਤੂੰ 20 ਦਿਨ ਹੋ ਗਏ ਉਹਨੂੰ ਸਿਖਾਉਣ ਕਹਿੰਦਾ ਮੈਂ ਪਾਗਲ ਉਹਨੂੰ ਨਾ ਸਿਖਾਵਾਂ ਮੈਂ ਉਦੋਂ ਹੀ ਉਹਨੂੰ ਕਿਸੇ ਬੰਦੇ ਅੱਗੇ ਪਾਉਂਗਾ ਜਦੋਂ ਹਾਲੇ ਕਹਿੰਦਾ ਫੇਰ ਮਤਲਬ ਨਾ ਮੈਨੂੰ ਹੁਣ ਏਦਾਂ ਨਾ ਕਿ ਫੇਰ ਸਭ ਤੋਂ ਪਹਿਲੇ ਕੀ ਕਰਦੇ ਨੇ ਜਦੋਂ ਕਟਿੰਗ ਕਰ ਲੈਂਦੇ ਨੇ ਚਲੋ ਇਹ ਬੁਰਸ਼ ਮਾਰ ਚਲੋ ਇਹ ਵਾਲ ਲਾ ਚਲੋ ਇਹ ਕੱਪੜਾ ਲਾ ਪਹਿਲੇ ਇੱਥੋਂ ਸ਼ੁਰੂ ਹੁੰਦੇ ਮੈਂ ਡਾਇਰੈਕਟ ਹੀ ਬਹਿ ਕੇ ਮੈਂ ਕਿਹਾ ਆ ਜਾ ਕੁਝ ਨਹੀਂ ਹੁੰਦਾ ਬਿਲਕੁਲ ਤੁਹਾਡੀ ਹਾਂਜੀ ਉਹ ਮੈਨੂੰ ਤੇਰੇ ਨਾਲ ਵੇਖ ਕੇ ਨਾ ਮੈਨੂੰ ਉਹ ਇੰਜ ਤਾਂ ਉਹਨੇ ਮੈਨੂੰ ਕਰਤਾ ਅਜੀਬ ਜਿਹਾ ਸਹੀ ਸੜਕਾਂ ਸੁੜਕਾਂ ਬਣਾਤੀਆਂ ਸੀ ਵਿੱਚ ਯਾਰ ਉਹਨੇ ਪਤਾ ਕੀ ਕੀਤਾ ਵਾਲ ਝਾਟਿਆ। ਆਹ ਸਾਈਡ ਜਿਹੜੀ ਨਾ ਇੱਥੋਂ ਉਹਨੇ ਛੋਟੀ ਕਰਤੀ ਬਰੀਕ ਕਰਤੀ ਹਾਂ ਉੱਤੋਂ ਇੱਥੋਂ ਇੰਨੀ ਕੁ ਜਗ੍ਹਾ ਤੇ ਵੱਡੇ ਰਹਿ ਗਏ ਯਾਨੀ ਉਹਨੂੰ ਹਿਸਾਬ ਨਹੀਂ ਸੀ ਆਉਂਦਾ ਕੈਂਚੀ ਦਾ ਚਲਾਉਣਾ ਉਹ ਜਿੱਥੋਂ ਵਾਲ ਫੜਦਾ ਸੀ ਨਾ ਉੱਥੇ ਦਾ ਨਵਾਂ ਹੀ ਸਾਈਜ਼ ਰੱਖ ਲੈਂਦਾ ਸੀ ਉਂਗਲਾਂ 'ਚ ਨਹੀਂ ਰੱਖਦਾ ਉਹ ਇਦਾਂ ਦਾ ਕੋਈ ਸਕਦਾ ਸੀ ਅੱਛਾ ਹੁਣ ਉਹ ਮੈਨੂੰ ਕਹਿੰਦਾ ਯਾਰ ਇਹਨੂੰ ਟਿੰਡ ਕਰਾ ਲਾ ਓਏ ਮੋਟੀ ਮਸ਼ੀਨ ਫੜਾ ਲਾ ਮੈਂ ਕਿਹਾ ਮੋਟੀ ਮਸ਼ੀਨ ਫਿਰਨੀ ਸੀ ਉਹ ਮੈਂ ਕਿਹਾ ਉਹ ਨਹੀਂ ਮੈਂ ਫਰਾਉਣੀ ਕਿਉਂਕਿ ਕਈਆਂ ਜਗ੍ਹਾ ਤੇ ਇਦਾਂ ਦੀ ਸੀ ਕਿ ਮੋਟੀ ਮਸ਼ੀਨ ਦੇ ਨਾਲ ਉਹ ਬੈਲੈਂਸ ਹੋਣਾ ਸੀ ਇੱਥੋਂ ਕਰਕੇ ਨਾ ਇੱਥੋਂ ਕਰਕੇ ਬਹੁਤ ਹੀ ਉਹਨੇ ਇੰਜ ਕਿਤੇ ਜ਼ਿਆਦਾ ਕਰਦਾ ਹੋ ਗਿਆ ਉਹਦੇ ਕੋਲ ਹਾਂ ਲੇਕਿਨ ਅਗਲੇ ਦਿਨ ਉਹ ਮੈਨੂੰ ਕਹਿੰਦਾ ਆ ਜ਼ਰਾ ਉਹਨੇ ਕਰ ਦਿੱਤੇ ਬੈਲੈਂਸ ਥੋੜੇ ਜਿਹੇ ਇੰਨੇ ਕੁ ਹੋ ਗਏ ਕਿ ਵੀ ਲੇਕਿਨ ਉਹ ਇੰਜ ਨਹੀਂ ਹੋਏ ਪਹਿਲੇ ਦਾ ਨਹੀਂ ਹੁਣ ਇੱਕ ਕਲਮ ਵੱਡੀ ਇੱਕ ਬਿਲਕੁਲ ਹੀ ਛੋਟੀ ਕਰਤੀ ਹੈ ਹੁਣ ਇੱਕੋ ਹੀ ਹੱਲ ਆ ਕਿ ਦੂਜੀ ਵੀ ਛੋਟੀ ਹੋਣੀ ਹੈ ਛੋਟੀ ਵਾਲੀ ਤੇ ਵੱਡੀ ਹੋ ਨਹੀਂ ਸਕਦੀ ਹੁਣ ਕਹਿੰਦਾ ਜੇ ਮੈਂ ਇਹ ਵੀ ਛੋਟੀ ਕਰ ਦਿੱਤੀ ਨਾ ਬਿਲਕੁਲ ਹੀ ਤੇ ਤੂੰ ਚਾਈਨੀਜ਼ ਟੈਪ ਲੱਗਣ ਲੱਗ ਪਿਆ ਉਹਦੀ ਇੱਥੋਂ ਖਾਲੀ ਜਿਹੀ ਖਾਲੀ ਜਿਹੀ ਹੁੰਦੀ। ਖਾਲੀ ਵੀ ਖਰਾਬ ਉਹ ਬੇੜਾ ਗਰਕ ਹੋ ਗਿਆ ਉਹਨੂੰ ਮੈਂ ਮੁੜ ਕੇ ਮੇਰੇ ਅਲਾਵੇ ਨੂੰ ਕਹਿੰਦਾ ਚੱਲ ਓਏ ਅਕਸਰ ਉਸਤਾਦ ਜੀ ਜਿਹੜਾ ਭਲਾ ਜਿਹੜਾ ਨਾ ਉਹ ਤੁਹਾਡੇ ਪੇਟੇ ਪੈ ਜਾਂਦਾ ਤਾਜੀ ਮੈਂ ਨਹੀਂ ਭਲਾ ਵੀ ਬੰਦੇ ਦੇ ਪੁੱਤ ਵਾਲਾ ਕਰਨਾ ਚਾਹੀਦਾ ਸੋਚ ਸਮਝ ਕੇ ਇਹਨੂੰ ਚੰਗਾ ਸੀ ਉਹਨੂੰ ਮੈਂ ਉਂਝ ਕਹਿੰਦਾ ਕਿ ਭਾਈ ਤੂੰ ਰਾਤ ਨੂੰ 20-30 ਰੁਪਏ ਮੇਰੇ ਕੋ ਵੀ ਲੈ ਜਾ ਕਰ ਉਦੋਂ ਇੰਨੇ ਕੁ ਪੈਸੇ ਹੁੰਦੇ ਸੀ ਮੈਂ ਨਾ ਨਾਈਆਂ ਦਾ ਕੰਮ ਹੀ ਕਰਦਾ ਰਿਹਾ ਸਾਰੀ ਮੇਰੇ ਵੱਡੇ ਭਾਈ ਦੀ ਦੁਕਾਨ ਹੁੰਦੀ ਗਲੀ ਮੈਂ ਦਾਨਿਸ਼ ਨੂੰ ਦੱਸਿਆ ਸੀ ਵਾਕਿਆ ਮੈਂ ਸਵੇਰੇ ਜਾ ਕੇ ਨਾ 2 ਘੰਟੇ ਦੁਕਾਨ ਖੋਲ ਕੇ ਨਾ ਝਾੜੂ ਛਾੜੂ ਮਾਰ ਕੇ ਟੀਵੀ ਰੱਖ ਕੇ ਤੇ 10 ਵਜੇ ਘਰ ਆਉਂਦਾ ਹਾਂ ਰਾਣਾ ਨਈਮ ਸੀ ਅੱਲਾਹ ਤਾਲਾ ਨੂੰ ਸੇਧ ਦੇਵੇ ਉਹਨੇ ਕਿਤੇ ਜਾਣਾ ਸੀ ਮੈਨੂੰ ਵੀ 10-12 ਦਿਨ ਹੀ ਹੋਏ ਸੀ ਤੇ ਇਦਾਂ ਆਇਆ ਸਰਦੀਆਂ ਕਿੱਥੇ ਆ ਨਾਦਰ ਮੈਂ ਕਿਹਾ ਭਾਜੀ ਸੁੱਤੇ ਪਏ ਆ ਉਹ ਯਾਰ ਸ਼ੇਫ ਕਰਾਉਣੀ ਸੀ ਤੇ ਮੇਰੇ ਲੈ ਕੇ ਚੱਲ ਆਇਆ ਤੂੰ ਘਰ ਅੱਜ
ਆ ਜਾ ਓਏ ਮੈਂ ਕਿਹਾ ਭਾਜੀ ਮੈਨੂੰ ਆਉਂਦੀ ਨੀ। ਓਏ ਆ ਜਾ ਸਾਡੇ ਤੇ ਸਿੱਖਣਾ ਤੂੰ ਤੈਨੂੰ ਹੁਣ ਕਿਹਨੇ ਕਾਰੀਗਰ ਕਰਨਾ ਚੱਲ ਪਾਣੀ ਲਾ ਮੈਂ ਪਾਣੀ ਪੂਣੀ ਲਾ ਰਿਹਾ ਗੱਲਾਂ ਫਿਲਮ ਲਾ ਕੋਈ ਡਰਾਮਾ ਡਰੂਮਾ ਲਾ ਦੇਖੀਏ ਮੈਂ ਪਾਣੀ ਪੂਣੀ ਲਾਉਂਦੇ ਨਾ ਕਾਕਾ ਤੇ ਹੋਏ ਹੱਥ ਰੱਖ ਕਾਹਤੋਂ ਸੰਗੀ ਜਾਂਦਾ ਪਲੇਟ ਮੂੰਹ ਪਾ ਮੈਂ ਜੀ ਕਿਤਾ ਹੱਥ ਸਖਤਾ ਕਹਿੰਦਾ ਕੋਈ ਰੌਲਾ ਨਹੀਂ ਕੋਈ ਰੌਲਾ ਨਹੀਂ ਉਹਨੇ ਨਾ ਮੂੰਹ ਜੇ ਬੰਦ ਅੱਖ ਜੀ ਬੰਦ ਕਰ ਲਈ ਉਸਤਾਦ ਜੀ ਮੈਂ ਤੁਹਾਡੀ ਗੱਲ ਲਮਕਾਤੀ ਉਸਤਾਦ ਜੀ ਪਹਿਲਾਂ ਮੈਨੂੰ ਕਹਿੰਦੇ ਉਹ ਕੋਈ ਨਹੀਂ ਸੰਗ ਨਾ ਉਹ ਕੱਚ ਖਿੱਚਦੇ ਤੋਂ ਖਿੱਚਦੇ ਜਦੋਂ ਮੈਂ ਗੱਲ ਲਾਈ ਨਾ ਸ਼ੀਸ਼ੇ ਦੇ ਕਹਿੰਦਾ ਤੇਰੀ ਕਹਿੰਦਾ ਤੁਸੀਂ ਕਦੀ ਇੱਕ ਹੱਥ ਵਾਲਾ ਕੋਈ ਨਾਈ ਦੇਖਿਆ ਵੀ ਜਿਹਦੀ ਇੱਕ ਬਾਹ ਹੋਵੇ? ਨਹੀਂ ਸਰ ਨਹੀਂ ਸਾਜੀ ਐਵੇਂ ਹੁਣ ਛੱਡ ਦਈਏ ਇੱਥੇ ਨਹੀਂ ਇੱਕ ਬਾਹ ਨਾਲ ਕਿਸ ਤਰ੍ਹਾਂ ਇੱਕ ਬਾਂਹ ਵਾਲਾ ਇੱਕ ਬਾਹ ਹੀ ਹੋਵੇ ਹੋ ਸਕਦਾ ਉਸਤਾਦ ਜੀ ਸ਼ੇਪ ਸ਼ੂਪ ਤੇ ਬੰਦਾ ਕਰ ਸਕਦਾ ਮੈਂ ਇੱਕ ਬਾਰ ਦਾ ਸਨੋਕਰ ਪਲੇਅਰ ਦੇਖਿਆ ਉਸਤਾਦ ਜੀ। ਉਹ ਹੈਗੇ ਨੇ, ਉਹ ਮੈਂ ਵੀ ਦੇਖਿਆ। ਅਸਲੀਆਂ ਉਹ ਨਾਲੋਂ ਜ਼ਿਆਦਾ ਉਹ ਕੈਸੀ ਉਹਨਾਂ ਦਾ ਹਿਸਾਬ ਕਿਤਾਬ ਆ। ਮੈਂ ਕਹਿੰਦਾ ਦੋ ਬਾਹਾਂ ਵਾਲਿਆਂ ਨਾਲੋਂ ਵੀ ਜ਼ਿਆਦਾ ਪਰਫੈਕਟ ਆ ਉਹ। ਮੇਰਾ ਇੱਕ ਯਾਰ ਸੀ, ਉਹਦੀ ਇੱਕ ਬਾਹ ਨਹੀਂ ਸੀ, ਮਤਲਬ ਬਾਹ ਹੈਗੀ ਸੀ ਲੇਕਿਨ ਡੈਡ ਸੀ, ਸੁਣ ਪ੍ਰੋਗਰਾਮ ਬਿਲਕੁਲ ਡੈਡ। ਅੱਛਾ ਜੀ, ਬਿਲਕੁਲ ਕਨੈਕਸ਼ਨ ਹੀ ਖਤਮ। ਕਨੈਕਸ਼ਨ ਨਹੀਂ ਖਤਮ, ਉਹ ਭਾਵੇਂ ਇੱਥੋਂ ਵੱਢਦੇ ਉਹਨੂੰ ਪਤਾ ਹੀ ਨਹੀਂ। ਲਮਕੀ ਟੈਪ। ਹਾਂ ਅੱਛਾ ਜੀ ਮਤਲਬ ਬਿਲਕੁਲ ਸੁਣ, ਮੋਢੇ ਤੋਂ ਇੱਥੋਂ ਥੱਲੇ ਕਰਕੇ ਨਾ ਇੱਕ ਥੋੜੀ ਜਿਹੀ ਉਹ ਕਹਿੰਦਾ ਹੁੰਦਾ ਸੀ ਕਿ ਇੱਥੋਂ ਕਰਕੇ ਨਾ ਇੱਥੋਂ ਤੱਕ ਮੈਨੂੰ ਪਤਾ ਲੱਗਦਾ, ਉਸ ਤੋਂ ਅੱਗੇ ਨਹੀਂ ਮੈਨੂੰ ਪਤਾ ਲੱਗ ਰਿਹਾ ਕੀ ਹੈ। ਮਫਲੂਜ ਹਾਂ ਤੇ ਮਤਲਬ ਉਹ ਨਾ ਥੋੜਾ ਮੈਂ ਤੈਨੂੰ ਖਲੋ ਕੇ ਦਿਖਾਉਣਾ ਥੋੜਾ ਠਹਿਰ ਜਾ। ਉਹ ਨਾ ਇੰਜ ਹੁੰਦਾ ਸੀ ਐ ਬਸ। ਹੁਣ ਆਪਣੇ ਭਾਰ ਤੇ ਖੜੀ ਇਹਦੇ ਨਾਲ ਗੱਲ ਕਰਨੀ, ਯਾਰ ਤੂੰ ਇੰਜ ਕਰਨਾ, ਤੂੰ ਉਹਨੂੰ ਇੰਜ ਕਰ ਲਾ, ਉੱਥੇ ਜਾ ਕੇ ਤੂੰ ਇੰਜ ਕਰ ਲਾ, ਚੱਲ ਮੇਰੀ ਗੱਲ ਕਰਾ ਦੀ ਉੱਥੇ ਐ ਇੰਜ ਹੀ ਹੈ। ਹੁਣ ਅਸੀਂ ਅਕਸਰ ਖੜੇ ਹੁੰਦੇ ਆ ਕਿ ਲਾਈਕ ਅਸੀਂ ਨਾ ਇੰਜ ਖੜੇ ਨਾ ਗੱਲ ਕਰਦੇ ਕਰਦੇ, ਯਾਰ ਅੱਛਾ ਮੇਰੀ ਗੱਲ ਸੁਣ, ਐ ਕਰ ਲਈਦਾ ਨਾ, ਹਾਂਜੀ ਆ ਪਿੱਛੇ ਨੂੰ ਫੜ ਲਈਦੀ ਨਾ ਬਾਂਹ, ਗੱਲ ਕਰਦੇ ਕਰਦੇ, ਨਹੀਂ ਯਾਰ ਫਿਰ ਉਹਨੂੰ ਤੂੰ ਮੇਰੀ ਗੱਲ ਸੁਣ ਨਾ ਐ ਕਰ ਲਈਦਾ। ਹੁਣ ਉਹਦੀ ਆ ਹੈ ਨਹੀਂ, ਆਹੋ ਐ ਹਿਲ ਨਹੀਂ ਰਹੀ ਤੇ ਉਹਨੇ ਇੰਜ ਕਰਨਾ ਤੇ ਉਹ ਕਿੱਦਾਂ ਕਰਦਾ ਹੁੰਦਾ ਸੀ, ਉਹਨੇ ਗੱਲ ਕਰਦੇ ਕਰਦੇ ਨਾ ਇੰਜ ਉਹਨੇ ਕਰਨਾ, ਯਾਰ ਮੇਰੀ ਗੱਲ ਸੁਣ ਨਾ, ਤੂੰ ਉਹਦੇ ਕੋਲ ਗਿਆ, ਤੂੰ ਉਹਨੂੰ ਕਿਹਾ ਵੀ ਯਾਰ ਮਤਲਬ ਠੀਕ ਆ ਵੀ ਤੂੰ ਉਹਦੀ ਗੱਲ ਨਹੀਂ ਮੰਨੀ, ਇਹ ਤੈਨੂੰ ਕਹਿੰਦਾ ਨਾ ਕਿ ਯਾਰ ਸਾਡੀ ਵੀ ਗੱਲ ਸੁਣ ਯਾਰ, ਸਾਡਾ ਵੀ ਹੱਕ ਬਣਦਾ ਯਾਨੀ ਮੈਂ ਕਹਿੰਦਾ ਸਾਫਾ ਟੈਪ ਪੂਰਾ ਕਰਦਾ ਕੀ ਇਹਨੇ ਹੁਣ ਹਿਲ ਤੇ ਨਹੀਂ ਉਹਨਾਂ ਨੇ ਮੋਢੇ ਤੇ ਲਾ ਲਾ ਜਿਵੇਂ ਉਹ ਨਹੀਂ ਹੁੰਦੀ ਹੁਲਾਰਾ ਉਹਨੇ ਨੂੰ ਹੁਲਾਰਾ ਦੇਣਾ ਇਹਨੂੰ ਪਿੱਛੇ ਲਿਜਾਣ ਲਈ, ਠੀਕ ਹੈ। ਉਹ ਇੰਜ ਵੀ ਉਹਦਾ ਹੱਥ ਨਹੀਂ ਸੀ ਜਾਂਦਾ ਵੀ ਇੰਜ ਫੜ ਲਵੇ, ਠੀਕ ਹੈ। ਉਹਨੇ ਇੰਜ ਕਰਨਾ, ਗੱਲਾਂ ਕਰ ਦੇਣਾ। ਹੁਣ ਇਹਦੇ ਨਾਲ ਉਹਨੇ ਜ਼ੋਰ ਲਾਉਣਾ ਨੂੰ ਇੰਜ ਅੱਗੇ ਨੂੰ ਪਿੱਛੇ ਨੂੰ ਅੱਗੇ ਨੂੰ, ਜਦੋਂ ਉਹਨੇ ਲੰਮਕ ਜਾਣਾ ਨਾ ਇੰਜ ਏਦਾਂ ਹੋਣ ਲੱਗ ਪੈਣਾ ਉਹਨੇ ਮੋਢੇ ਨਾਲ, ਫਿਰ ਉਹਨੇ ਇਹਨੂੰ ਇੰਜ ਕਰਨਾ ਇੰਜ, ਉਹਨੂੰ ਇਧਰੋਂ ਦੀ ਆਈ ਨਾ ਤੇ ਪਿੱਛੋਂ ਨੇ ਕਰਕੇ ਅਰੇ ਗੱਲ ਕਰਦੇ ਕਰਦੇ ਨਾ ਤੈਨੂੰ ਰਾਤ ਦਾ ਲੱਭਣ ਨਿਆ ਮੈਂ ਹੱਦ ਹੁੰਦੀ ਹੈ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਯਾਰ ਤੂੰ ਮੈਨੂੰ ਜਾਂ ਫੋਨ ਕਰਦਿਆ ਕਰੀਆਂ ਜੋ ਮਰਜ਼ੀ, ਲੇਕਿਨ ਅਸੀਂ ਖੱਪ ਜਾ ਅਸੀਂ ਖੱਪ ਜਾਂਦੇ ਵਿੱਕੀ ਬੈਲਟ ਜਿਹਾ ਬਣਾਉਂਦਾ ਪਿੱਛੋਂ ਦੀ ਪੀਂਗ ਨਹੀਂ ਜਾਂਦੀ, ਐਵੇਂ ਜ਼ੋਰ ਲਾਉਂਦਾ ਸੀ ਘੁਮਾ ਕੇ, ਤੇ ਕਈ ਵਾਰੀ ਉਹਨੂੰ ਨਹੀਂ ਸੀ ਪਤਾ ਲੱਗਦਾ, ਕਈ ਵਾਰੀ ਇਦਾਂ ਹੋਣਾ ਨਾ, ਕਈ ਵਾਰੀ ਇੰਜ ਖੜਾ ਰਿਹਾ ਤੇ ਉਹ ਵੱਜ ਕੇ ਨਾ ਐਂ ਕਰਨਾ ਤੇ ਫਿਰ ਵਾਪਸ ਆਈ, ਫੜੀ ਨਹੀਂ ਜਾਂਦੀ, ਆਊਟ ਹੋ ਜਾਂਦੀ ਸਾਈ ਤੁਹਾਨੂੰ ਪਤਾ ਉਹ ਮਸ਼ੀਨਾਂ ਚੱਲਦੀਆਂ ਸੀ ਪਹਿਲਾਂ ਨਾਈਓ ਹੱਥ ਵਾਲੀ ਅੱਜ ਵੀ ਚੱਲਦੀ। ਅੱਜ ਵੀ ਚੱਲਦੀ। ਮੈਂ ਉਦੋਂ ਤੋਂ ਸਿੱਖਿਆ ਸੀਗਾ ਤੇ ਇੱਕ ਭਾਈ ਦੀ ਨਾ ਮਹਿੰਦੀ ਸੀਗੀ ਤੇ ਭਾਈ ਰਾਤ ਨੇ ਮੈਨੂੰ ਫੋਨ ਕੀਤਾ, ਭਾਈ ਨਾਲ ਕਹਿੰਦਾ ਯਾਰ ਤੂੰ ਨਾ ਇਹਦਾ ਨਾ ਹਲਕੀ ਜਿਹੀ ਥੱਲੋਂ ਬਰੀਕ ਕਰਦੇ ਆ ਕੇ ਮੈਂ ਆਪੇ ਸੈੱਟ ਕਰ। ਹੁਣ ਮੈਨੂੰ ਉਹਦਾ ਪਤਾ ਨਹੀਂ ਸੀ ਵੀ ਕੰਘੀ ਵੀ ਚੇਂਜ ਕਰਨੀ ਹੈ। ਹਾਂਜੀ ਤੇ ਮੈਂ ਮੋਟੀ ਬਰੀਕ ਉਹਦੇ ਅੱਗੇ ਹਾਂਜੀ ਮੈਂ ਇੱਥੋਂ ਲਾ ਕੇ ਸੜਕ ਜੀ ਬਣਾਤੀ ਉਹ ਸਿੱਧੀ ਸਤਾਰੀ ਐ ਲੱਗਾ ਵੀ ਉਹ ਸੜਕ ਐ ਪੂਰੀ ਨਾ ਬਰੀਕ ਸੀ, ਫੁੱਲ ਬਰੀਕ ਲਾਤੀ ਉਹਨੇ ਕੋਲ ਕਰਾਉਣੀ ਸੀ, ਉਹਦੀ ਮਹਿੰਦੀ ਸੀਗੀ ਉਹਨੇ ਖਾ ਲਓ। ਮੈਂ ਨਾਲੇ ਉਹ ਪਤਾ ਕੀ ਹੁੰਦਾ ਵਾ, ਉਹ ਜਦੋਂ ਪਿੱਛੋਂ ਮਸ਼ੀਨ ਨਾਲ ਕਰਦੇ ਨਾ ਟੇਪਰ ਕਰਦੇ ਆ, ਟੇਪਰ ਥੋੜਾ ਮਤਲਬ ਇੰਜ ਇੱਥੇ ਰਾਈ ਨਾ ਤੇ ਇੱਥੋਂ ਬਾਅਦ ਵਿੱਚ ਉਹਨਾਂ ਨਾਲ ਪੋਲੀ ਕਰੀ ਜਾਣੀ, ਬਾਹਰ ਨੂੰ ਕੱਢੀ ਜਾਣੀ, ਤਾਂ ਇੰਜ ਸ਼ੇਪ ਬਣ ਜੇ। ਤੂੰ ਸਿੱਧੀ ਰੱਖ ਕੇ ਨਾਲ ਮੈਂ ਸਿੱਧੀ ਰੱਖ ਕਿਉਂ ਇੱਥੋਂ ਤੱਕ ਕਰਤੀ ਲਕੀਰ ਬਾਤ। ਹੁਣ ਉੱਥੋਂ ਨਾ ਉਸਤਾਦ ਜੀ ਮਲਕ ਬੂਟਾ ਹੁੰਦਾ ਸੀ, ਮਲਕ ਬੂਟਾ ਮੇਰੇ ਪਿੱਛੇ ਬੈਠਾ ਤੇ ਉਹ ਭਾਈ ਖਿੱਚ ਗਿਆ, ਕਹਿੰਦਾ ਤੂੰ ਮੇਰੀ ਕਟਿੰਗ ਦਾ ਬੇੜਾ ਗਰ ਕਰਤਾ, ਤੂੰ ਤਬਾਹ ਕਰਤੀ ਮੇਰੀ ਸ਼ਾਦੀ ਆ। ਉਹ ਬੂਟਾ ਹੋਰ ਪਿੱਛੇ ਕਹਿੰਦਾ ਕਾਦੀ, ਉਹ ਕੋਈ ਨਹੀਂ ਕਹਿੰਦਾ ਭਾਜੀ ਜੇ ਬੱਚੇ ਨੇ ਕਟਿੰਗ ਖਰਾਬ ਕਰਤੀ, ਤੁਸੀਂ ਕਹਿੰਦਾ ਕਾਲਰ ਖੜਾ ਕਰਕੇ ਫੇਰੀ ਜਾ ਉਸਤਾਦ ਜੀ ਸਾਡੇ ਨਾ 3 ਮਹੀਨੇ ਦੀਆਂ ਛੁੱਟੀਆਂ ਹੋਈਆਂ। ਨਹੀਂ ਫੈਸਲ ਤੂੰ ਉਹ ਗੱਲ ਸੁਣਾਉਣੀ ਆ ਟੀਵੀ ਵਾਲੀ, ਜਿਹੜਾ ਤੈਨੂੰ ਇੱਕ ਮਕੈਨਿਕ ਨੇ ਕਿਹਾ ਕਿ ਇਹਨੇ ਚੱਲਣ ਤੋਂ ਠੀਕ 2 ਮਿੰਟ ਬਾਅਦ ਹਮੇਸ਼ਾ ਲਈ ਬੰਦ ਹੋ ਜਾਣਾ ਟੀਵੀ ਨੇ। ਉਹ ਸੁਣਾ ਗੱਲ ਕੀ ਹੋਇਆ ਸੀ। ਅੱਛਾ ਉਸਤਾਦ ਜੀ ਉਹ ਮੈਂ ਪੂਰੀ ਸੁਣਾ ਲਾ। ਉਸਤਾਦ ਜੀ ਅਰਨਾਈਆਂ ਵਾਲੀ ਗੱਲ ਜਿਹੜੀ ਨਾ ਆ ਮੈਨੂੰ ਯਾਦ ਆ ਕਿ 3 ਮਹੀਨੇ ਦੀਆਂ ਨਾ ਮਿੱਠਾ ਜੀ ਛੁੱਟੀਆਂ ਹੋਈਆਂ। ਸਾਰੇ ਨਾ ਅਸੀਂ ਕਜ਼ਨ ਵਗੈਰਾ ਸੀ, ਛੋਟੇ ਛੋਟੇ ਹੁੰਦੇ ਸੀ ਤੇ ਸਾਡੇ ਘਰ ਹੀ ਇਕੱਠੇ ਹੁੰਦੇ ਸੀ। ਅਬੂ ਨੇ ਨਾ ਸ਼ੇਵ ਕੀਤੀ ਤੇ ਸੇਫਟੀ ਸੂਫਟੀ ਉੱਥੇ ਹੀ ਭੁੱਲ ਆਏ। ਉਸਤਾਦ ਜੀ ਮੈਂ ਆਪਣੇ ਸਾਰੇ ਕਜ਼ਨਾਂ ਦੇ ਭਰਵੱਟੇ ਮੁੰਨਤੇ, ਮੈਂ ਆਪਣੇ ਵੀ ਭਰਵੱਟੇ ਮੁੰਨਤੇ ਛੋਟੇ ਛੋਟੇ ਆਪਣੇ ਉਹ ਭੂਰੇ ਜਿਹੇ ਫਿਰਦੇ। ਹੁਣ ਉਸਤਾਦ ਜੀ ਤੁਸੀਂ ਜਦੋਂ ਕੋਈ ਕਿਸੇ ਦੇ ਭਰਵੱਟੇ ਮੁੰਨੇ ਹੋਣਗੇ ਨਾ ਤੇ ਤੁਹਾਡਾ ਹੋਰ ਉਹਦੇ ਤੇ ਹੋਏਗਾ ਯਾਰ ਕਿਦਾਂ ਦਾ ਲੱਗਣ ਡਿਆ।
ਐਂਡ ਤੇ ਤੁਹਾਡਾ ਧਿਆਨ ਓਏ ਇਹਦੇ ਪਰ ਵੱਡੇ ਮੁੰਡੇ ਹੋਏ। ਅੱਛਾ ਨਾ ਸਾਡੇ ਸੀ ਇੱਕ ਬਲੈਕ ਐਂਡ ਵਾਈਟ ਟੀਵੀ। ਸਭ ਤੋਂ ਐਂਡ ਤੇ ਵਾਈਟ ਵਾਲ ਬੰਦੇ ਦੇ ਭਰਵੱਟਿਆਂ ਦੇ ਹੁੰਦੇ। ਇੱਥੇ ਹਾਂਜੀ ਕੈਸੀ ਗੱਲ। ਹਾਂਜੀ ਸਭ ਤੋਂ ਐਂਡ ਤੇ। ਅੱਛਾ ਉਸਤਾਦ ਜੀ ਸਾਡੇ ਨਾ ਟੈਲੀਵਿਜ਼ਨ ਸੀਗਾ ਇੱਕ ਬਲੈਕ ਐਂਡ ਵਾਈਟ। ਬਲੈਕ ਐਂਡ ਵਾਈਟ ਟੈਲੀਵਿਜ਼ਨ ਸੀ ਤੇ ਮੈਂ ਅੱਬੂ ਨੂੰ ਕਿਹਾ, ਮੈਂ ਕਿਹਾ ਅੱਬੂ ਜੀ ਆ ਠੀਕ ਕਰਾ ਦਿਓ, ਮੈਨੂੰ ਬੈਠਕ ਦੇ ਵਿੱਚ ਰੱਖ ਲਈਏ। ਅੱਬੂ ਕਹਿੰਦੇ ਯਾਰ ਇਹਦਾ ਕੀ ਠੀਕ ਕਰਾਣਾ ਯਾਰ। ਮੈਂ ਕਿਹਾ ਨਹੀਂ ਅੱਬੂ ਜੀ, ਦੋਸਤ ਆਉਂਦੇ ਸੀ ਮੈਚ ਮੂਚ ਵੇਖਣਾ। ਕਹਿੰਦੇ ਯਾਰ ਇਸ ਤਰ੍ਹਾਂ ਕਰ, 17 ਮਾਰਕੀਟ ਹੈ ਨਾ, ਇੱਕ ਉਹ ਇਲੈਕਟ੍ਰੀਸ਼ੀਅਨ ਹੁੰਦਾ ਸੀਗਾ, ਉਹਦਾ ਨਾਮ ਵੀ ਹਨੀਫ ਇਲੈਕਟ੍ਰੀਸ਼ੀਅਨ ਜਿਹੜਾ ਵੀ ਸੀਗਾ, ਉਹਦੇ ਕੋਲ ਲੈ ਗਏ ਅਸੀਂ। ਤੇ ਉਹ ਮੈਨੂੰ ਕਹਿੰਦਾ ਪੁੱਤਰ ਸ਼ਾਮ ਨੂੰ ਆ ਜੀ, ਭਤੀਜੇ ਆ ਸ਼ਾਮ ਨੂੰ ਆ ਜੀ। ਮੈਂ ਕਿਹਾ ਠੀਕ ਹੋ ਗਿਆ। ਮੈਂ ਅੱਬੂ ਨੂੰ ਦੱਸਿਆ, ਮੈਂ ਕਿਹਾ ਅੱਬੂ ਜੀ ਮੈਂ ਦੇ ਆਇਆ ਸੀ ਭਾਜੀ ਨੂੰ, ਉਹ ਕਹਿੰਦੇ ਸੀ ਸ਼ਾਮ ਨੂੰ ਆ ਜੀ। ਤੇ ਹੁਣ ਸ਼ਾਮ ਨੂੰ ਆ ਗਿਆ ਤੇ ਉਹਨੇ ਹਣਾ ਕਹਿੰਦਾ ਪੁੱਤਰ ਵੈਰੀ ਸੋਰੀ ਹੈ ਪੁੱਤਰ, ਠੀਕ ਨਹੀਂ ਹੋਣਾ। ਜਵਾਬ ਦੇ ਦਿੱਤਾ ਉਹਨੇ। ਤੇ ਉਹਨੇ ਚਲਾ ਕੇ ਮੈਨੂੰ, ਮੈਂ ਕਿਹਾ ਚਾਚੂ ਚੱਲਣ ਤੇ ਡਿਆ। ਕਹਿੰਦਾ ਪੁੱਤਰ ਇਹ 5 ਮਿੰਟ ਚੱਲਣੇ, ਸਿਰਫ 5 ਮਿੰਟ, 5 ਮਿੰਟ ਜਾਂ 3 ਮਿੰਟ, ਉਹਨੇ ਇੰਨਾ ਕੁ ਮੈਨੂੰ ਟਾਈਮ ਦਿੱਤਾ। ਅੱਛਾ ਚੱਲਣਾ। ਤੇ ਉਸ ਤੋਂ ਬਾਅਦ ਕੀ ਹੋਣਾ? ਉਸ ਤੋਂ ਬਾਅਦ ਕਹਿੰਦਾ ਬੰਦ ਹੋ ਜਾਣਾ, ਔਰ ਉਸ ਤੋਂ ਬਾਅਦ ਡੈਡ ਹੋ ਜਾਣਾ। ਬਿਲਕੁਲ ਡੈਡ ਹੋ ਜਾਣਾ। ਕਹਿੰਦਾ ਉਸ ਤੋਂ ਬਾਅਦ ਬਿਲਕੁਲ ਉਸ ਤੋਂ ਬਾਅਦ ਇਹ ਮਤਲਬ ਨਹੀਂ ਚੱਲਣਾ। 100 ਰੁਪਏ ਦਾ ਵੀ ਨਹੀਂ ਲੈਣਾ ਕਿਸੇ ਨੇ। ਕਹਿੰਦਾ 5 ਮਿੰਟ ਦਾ ਮਹਿਮਾਨ ਆ, ਇਹਨੂੰ 5 ਮਿੰਟ ਤੂੰ ਵੇਖ ਸਕਦਾ। ਤੇ ਮੈਂ ਕਿਹਾ ਅੰਕਲ ਜੀ ਅਸੀਂ ਜ਼ਿਆਦਾ ਚਲਾਣਾ ਹੋਇਆ। ਕਹਿੰਦਾ ਉਹਨਾਂ ਨੇ ਇਹ ਨਹੀਂ ਕਿਹਾ ਭਾਜੀ ਮੇਰੇ ਵੱਸੋਂ ਬਾਹਰ ਆ, ਇਹਨੂੰ ਇਹਦੇ ਤੇ ਲਾਹੌਰ ਲਾ ਲਓ। ਨਹੀਂ ਲਾਹੌਰ ਨਿਊਜ਼ ਲਾ ਲਓ। ਆਹੋ। ਉਹ ਨਾ ਸ਼ਾਮ ਨੂੰ ਮੈਂ ਤੇ ਅੱਬੂ ਜਦੋਂ ਗਏ ਨਾ, ਉਹਨੇ ਇਹੀ ਕਿਹਾ ਕਿ ਇਹਨੇ 5 ਮਿੰਟ ਤੱਕ ਚੱਲਣਾ। ਮੈਂ ਕਿਹਾ ਅੰਕਲ ਜੀ ਇਹ ਤੇ ਚੱਲਣ ਡਿਆ। ਕਹਿੰਦਾ ਇਹਨੇ 5 ਮਿੰਟ ਚਲਾਣਾ, ਉਸ ਤੋਂ ਬਾਅਦ ਫਰਕ ਹੋ ਜਾਣਾ। ਤੇ ਮੈਂ ਕਿਹਾ ਨਹੀਂ ਅੰਕਲ ਜੀ ਇਹਨੂੰ ਠੀਕ ਕਰੋ। ਕਹਿੰਦਾ ਬੇਟਾ ਇਹਦਾ ਪੁਰਜ਼ਾ ਹੀ ਇੰਨਾ ਮਹਿੰਗਾ ਵਾ ਕਿ ਇਹਨੇ ਦਾ ਟੈਲੀਵਿਜ਼ਨ ਨਹੀਂ ਹੈ, ਮੈਂ ਤੈਨੂੰ ਇਹਨੇ ਦਾ ਕਲਰ ਦੇ ਦਿੰਦਾ। ਮੈਂ ਕਿਹਾ ਫੇਰ ਇਹਦਾ ਕੀ ਕਰੀਏ? ਮੈਂ ਕਿਹਾ ਅਗਰ ਜ਼ਿਆਦਾ ਚਲਾਣਾ ਹੋਵੇ, ਕਹਿੰਦਾ ਹਾਂ ਇਹਦਾ ਇੱਕ ਹੱਲ ਹੈਗਾ ਬੇਟਾ, ਇਹਨੂੰ 5 ਮਿੰਟ ਪੂਰੇ ਨਹੀਂ ਹੋਣ ਦੇਣੇ। 5 ਮਿੰਟ ਪੂਰੇ ਨਹੀਂ ਹੋਣੇ, 4 ਮਿੰਟਾਂ ਤੇ ਬੰਦ ਕਰ, ਫਿਰ ਅੱਧਾ ਘੰਟਾ ਦਾ ਸਟੇ ਦਵਾਣਾ, ਫਿਰ 5 ਮਿੰਟ ਚਲਾ ਲਓ। ਠੀਕ ਹੈ। ਅੱਧਾ ਘੰਟਾ ਸਟੇ। ਅੱਛਾ 5 ਮਿੰਟ ਚਲੋ, 4 ਮਿੰਟ ਚਲਾ ਕੇ ਅੱਧਾ ਘੰਟਾ ਬੰਦ ਕਰਨਾ, ਫਿਰ 4 ਮਿੰਟ ਚਲਾ, ਫਿਰ 4 ਮਿੰਟ ਚਲਾਉਣਾ। 5 ਮਿੰਟ ਪੂਰੇ ਨਹੀਂ ਹੋਣ ਦੇਣੇ। ਯਾਰ ਇਹੋ ਜਿਹੇ ਟੀਵੀ ਤੇ ਬੰਦਾ ਡਰਾਮਾ ਵੇਖਦਾ ਹੋਵੇ। ਕਿ ਉਹਦਾ ਨਾ ਬੇਟਾ ਉਹਦਾ ਕੰਪਰੈਸਰ ਜਿਹੜਾ ਜਾਂ ਕੋਈ ਐਸਾ ਹੈ ਸੀਗਾ ਸਿਸਟਮ, ਗਰਮ ਹੋ ਜਾਂਦਾ ਸੀ। ਉਹਨੇ ਸੜ ਜਾਣਾ ਸੀਗਾ, ਉਹਨੂੰ ਸਟੇਜ ਦੇਣਾ ਜ਼ਰੂਰੀ ਸੀਗਾ। ਅਸੀਂ ਹੁਣ ਅੱਬੂ ਕਹਿੰਦੇ ਯਾਰ ਫਿਰ ਇੱਥੇ ਰਹਿਣ ਦੇ, ਕੀ ਕਰਨਾ ਇਹ। ਮੈਂ ਕਿਹਾ ਨਹੀਂ ਅੱਬੂ ਜੀ ਸਾਡੀ ਸ਼ਾਇਦ ਅਸੀਂ ਲੈ ਜਾਂਦੇ। ਉਹ ਮੈਂ ਉੱਥੋਂ ਚੁੱਕਿਆ ਟੀਵੀ, ਕਾਰ ਲੈ ਆਇਆ। ਓਏ ਮੈਂ ਤੈਨੂੰ ਤਰੀਕਾ ਦੱਸਦਾ ਉੱਤੇ ਪੂਰਾ ਡਰਾਮਾ ਵੇਖਣ ਦਾ। ਕਿੱਦਾਂ? ਬੇਵਕੂਫ। ਲਾਈਕ ਇੱਕ ਮਿਸਾਲ ਹੈ, ਇੱਕ ਡਰਾਮਾ ਲੱਗਦਾ ਵਾ ਅੱਧੇ ਘੰਟੇ ਦਾ, ਤੂੰ ਔਨ ਕਰਨਾ, ਤੈਨੂੰ ਪਤਾ ਵਾ 8 ਵਜੇ ਪੂਰੇ ਡਰਾਮਾ ਲੱਗ ਗਿਆ, ਤੂੰ 8:30 ਸਕਿੰਟ ਤੇ ਉਹਨੂੰ ਔਨ ਕਰ ਲਿਆ। ਠੀਕ ਹੈ ਜੀ। 5 ਮਿੰਟ ਬਾਅਦ ਤੂੰ ਬੰਦ ਕਰਤਾ, ਮਸ਼ਹੂਰੀਆਂ ਆ ਜਾਣੀਆਂ ਉਨੀ ਦੇਰ। 5 ਮਿੰਟ ਬਾਅਦ ਬੰਦ ਕਰਤਾ, ਇੱਕ ਮਿਸਾਲ ਆ। 20-25 ਮਿੰਟ ਬਾਅਦ ਤੂੰ ਫੇਰ 5 ਮਿੰਟ ਚਲਾ ਲਿਆ। ਹੁਣ ਤੂੰ ਸਟਾਰਟ ਤੇ ਐਂਡ ਦੇਖ ਲਿਆ। ਹੁਣ ਉਹ ਟਰਾਂਸਮੀਟਰ ਸੁਬਾਹ ਫੇਰ ਚੱਲਦੀ ਹੁੰਦੀ ਸੀ, ਹਾਂ ਅਗਲੇ ਦਿਨ ਹੁਣ ਸੁਬਾਹ ਤੂੰ 8:05 ਤੇ ਔਨ ਕਰਨਾ। ਅਗਲਾ ਟਾਈਮ ਵਾਹ ਵਾਹ। ਕਿਉਂਕਿ 5 ਮਿੰਟ ਤੂੰ ਰਾਤੀ ਵੇਖ ਲਏ ਆ। 8:05 ਤੇ ਤੂੰ ਟੀਵੀ ਔਨ ਕਰਨਾ, 10 ਮਿੰਟ ਹੋ ਗਏ। ਉਧਰੋਂ ਅਗਲਾ 5 ਮਿੰਟ ਦੇਖ ਲੈਣੇ। ਫਿਰ ਜੇ ਕਿਤੇ ਦੁਪਹਿਰ ਨੂੰ ਰਿਪੀਟ ਚੱਲ ਪਿਆ, ਫਿਰ ਤੂੰ 15 ਮਿੰਟ ਤੋਂ ਸ਼ੁਰੂ ਕਰਨਾ। ਅਜੇ ਜੀ ਅਸੀਂ ਉਹ ਟੈਲੀਵਿਜ਼ਨ ਵਾਲਾ ਘਰ ਲੈ ਆਂਦਾ ਤੇ ਠੀਕ ਅਗਲੇ ਦਿਨ ਮੇਰਾ ਇੱਕ ਯਾਰ ਹੈਗਾ ਅਕੀਲ, ਮੇਰਾ ਬਚਪਨ ਦਾ ਦੋਸਤ ਸੀ। ਉਹ ਮੈਨੂੰ ਕਹਿੰਦਾ ਯਾਰ ਫੈਸਲ ਕਿਤੇ ਟੀਵੀ ਟੂ ਵੀ ਵੇਖਦਾ ਹੋਵੇ ਤੇ ਦੱਸੀ। ਮੈਂ ਕਿਹਾ ਲੈ ਆਓ। ਜਦੋਂ ਕੜੀ ਡਰ ਲਈ, ਮੈਂ ਕਿਹਾ ਕਿਹਨੂੰ ਦੇਣਾ, ਕਿਹਨੂੰ ਤੂੰ ਆਪ ਲੈਣਾ? ਕਹਿੰਦਾ ਨਹੀਂ ਯਾਰ ਇੱਕ ਦੋਸਤ ਹੈਗਾ ਵਾ, ਉਹ ਕਹਿਣ ਦੇ ਸੀਗਾ ਕਿ ਟੀਵੀ ਵੇਖਦਾ ਹੋਇਆ ਨਾ। ਮੈਂ ਕਿਹਾ ਯਾਰ ਵੇਚਣਾ ਵਾ। ਲੋਮੀਨਰ ਵਾਲਿਆਂ ਦਾ ਸੀ ਸਾਡਾ ਟੈਲੀਵਿਜ਼ਨ, ਬਲੈਕ ਲੋਮੀਨਰ। ਆਹੋ। ਉਸਤਾਦ ਮੁਹਤਰਮ ਉਹ ਕਰੈਕਟਰ ਕੋ ਸੀ ਟੀਵੀ ਲੈ ਗਏ, ਭਾਂ ਟੀਵੀ ਵੇਚਣਾ। ਉਹਨੂੰ ਨਹੀਂ ਦੱਸਿਆ ਕਿਸੇ ਗੱਲ ਦਾ। ਉਹ ਕੌਣ ਸੀ? ਉਹ ਉਸਤਾਦ ਜੀ ਸਾਡੇ ਇਲਾਕੇ ਦਾ ਹੀ ਸੀਗਾ ਬੰਦਾ। ਨਹੀਂ ਮਕੈਨਿਕ ਸੀ ਜਾਂ ਕੀ? ਮਕੈਨਿਕ ਨਹੀਂ ਸੀ ਹੈਗਾ, ਲੇਕਿਨ ਉਹ ਮਕੈਨਿਕ ਹੀ ਕਰਦਾ ਰਹਿੰਦਾ ਸੀ। ਅੱਛਾ ਮਤਲਬ ਉਹ ਕਿ ਉਹਨੇ ਥੋੜਾ ਬਹੁਤ ਹੈ ਸੀ। ਥੋੜਾ ਬਹੁਤਾ ਮਕੈਨਿਕ ਹੈ ਸੀਗਾ, ਉਹ ਮਕੈਨਿਕ ਹੈ ਸੀ ਥੋੜਾ ਬਹੁਤਾ, ਲੇਕਿਨ ਉਹ ਫੁੱਲ ਨਹੀਂ ਸੀ। ਲੇਕਿਨ ਉਹ ਇੱਕ ਨੇਕ ਅੱਛਾ ਬੰਦਾ ਸੀਗਾ। ਤੂੰ ਮੈਨੂੰ ਕਿਹਾ ਜੀ ਉਹ ਇਮਾਮ ਮਸਜਿਦ ਸੀ, ਉਹ ਨਮਾਜ਼ ਪੜ੍ਹਨ ਗਿਆ ਸੀ। ਉਸਤਾਦ ਜੀ ਉਹ ਇਮਾਮ ਮਸਜਿਦ ਸੀਗਾ। ਅੱਛਾ ਇਮਾਮ ਮਸਜਿਦ ਉਹਨੇ ਨਾ ਮਸਜਿਦ ਦੇ ਨਾਲ ਉਹਦੀ ਨਾ ਇੱਕ ਛੋਟੀ ਜਿਹੀ ਦੁਕਾਨ ਸੀ ਵੀਡੀਓ ਸੈਂਟਰ ਦੀ। ਅੱਛਾ ਉਹਦਾ ਵੀਡੀਓ ਸੈਂਟਰ ਦੇ ਨਾਲ ਇਮਾਮ ਮਸਜਿਦ ਸੀ। ਤੇਰੇ ਤੇ ਲਾਨਤ ਬੇਟੇ। ਬੜਾ ਪੁਰਾਣਾ ਸੀ ਮੈਚ। ਤੇਰੀ ਮਿਹਰਬਾਨੀ ਭਰਾਵਾ। ਉਸਤਾਦ ਜੀ ਉਹ ਹਨਾ ਹਲਕਾ ਫੁਲਕਾ ਮਕੈਨਿਕ ਵੀ ਸੀਗਾ, ਉਹ ਠੀਕ ਠੂਕ ਵੀ ਕਰਦਾ ਸੀਗਾ, ਇਲੈਕਟ੍ਰੀਸ਼ੀਅਨ ਵੀ ਸੀਗਾ ਉਹ। ਠੀਕ ਹੈ ਨਾ ਚੀਜ਼ਾਂ ਦਾ ਨਾਲ ਵੀਡੀਓ ਸੈਂਟਰ ਵੀ ਉਹਨੇ ਆਪਣੇ ਓਕੇ ਚਲੋ ਠੀਕ ਹੋਇਆ ਸੀ। ਉਸ ਬੜਾ ਰੂਚ ਸੀਗਾ ਇਹਨਾਂ ਚੀਜ਼ਾਂ ਤੇ। ਅਸੀਂ ਉਹਨਾਂ ਉਹਦੇ ਕੋਲ ਲੈ ਕੇ ਗਏ ਆ ਟੈਲੀਵਿਜ਼ਨ ਉਸਤਾਦ ਜੀ। ਉਹ ਕਹਿੰਦਾ
ਵਾਹ ਵਾਹ ਟੈਲੀਵਿਜ਼ਨ ਤੇ ਅੱਛਾ ਵਾ ਵੈਰੀ ਗੁੱਡ ਹੋ ਗਿਆ ਲੂਮੀਨਰ ਦਾ ਠੀਕ ਹੈ ਆਹੋ ਮੈਨੂੰ ਇਹ ਤਾਂ ਲੱਭਦਾ ਸੀ। ਆਹੋ ਚਲਾ ਹਾਂ ਇਹ ਮਾਡਲ ਬਹੁਤ ਨਿਆਬ ਆ। ਠੀਕ ਹੈ ਹੁਣ ਮਿੱਠਾ ਜੀ ਅਸੀਂ ਚਲਾਇਆ ਟੈਲੀਵਿਜ਼ਨ ਤੇ ਉਹਨੇ ਬਹਿ ਕੇ ਵੇਖਣ ਲੱਗ ਪਿਆ ਕਹਿੰਦਾ ਠੀਕ ਹੋ ਗਿਆ ਯਾਰ ਕੀ ਬਾਤ ਹੈ ਯਾਰ ਮੈਂ ਨਮਾਜ਼ ਪੜ੍ਹ ਕੇ ਆਇਆ ਜਰਾ ਉਹ ਨਾ ਉਸਤਾਦ ਜੀ ਨਮਾਜ਼ ਪੜ੍ਹਨ ਗਿਆ ਤੇ ਮੈਂ ਪਿੱਛੋਂ ਟੈਲੀਵਿਜ਼ਨ ਬੰਦ ਕਰਤਾ 5 ਮਿੰਟ ਤੋਂ ਪਹਿਲੇ ਤੇ ਮੇਰਾ ਅਕੀਲ ਕਹਿੰਦਾ ਉਹ ਯਾਰ ਚੱਲਦਾ ਰਹਿਣ ਤੇ ਮੈਂ ਕਿਹਾ ਨਹੀਂ ਯਾਰ ਅਕੀਲ ਮੈਂ ਤੇਰੇ ਨਾਲ ਗੱਲਾਂ ਕਰਨੀਆਂ ਵਾ ਬੈਟ ਆਪਾਂ ਨੇ ਲੈਣਾ ਵਾ ਟੀਮ ਬਣਾਣੀ ਮੈਂ ਕਪਤਾਨ ਤੂੰ ਵਾਈਸ ਕਪਤਾਨ ਐ ਅਸੀਂ ਗੱਲਾਂ ਬਾਤਾਂ ਕਰ ਰਹੇ ਆ ਸਾਰੇ ਲਾ ਲਿਆ ਤੇ ਉਹ ਨਮਾਜ਼ ਪੜ੍ਹ ਕੇ ਆ ਗਿਆ। ਉਹ ਹੁਣ ਉਹਨਾਂ ਨਮਾਜ਼ ਪੜ੍ਹ ਕੇ ਹਜੇ ਉਹ ਆਇਆ ਤੇ ਉਹਨੇ ਕਿਹਾ ਕਹਿੰਦਾ ਟੀਵੀ ਕਿਉਂ ਬੰਦ ਕੀਤਾ ਮੈਂ ਕਿਹਾ ਭਾਣ ਬਸ ਅਸੀਂ ਗੱਲਾਂ ਕਰ ਰਹੇ ਸੀ ਚਲਾ ਯਾਰ ਦੁਬਾਰਾ ਤੇ ਉਹ ਕਹਿੰਦਾ ਯਾਰ ਸਕਰੀਨ ਇਹਦੀ ਛੋਟੀ ਨਹੀਂ ਹੈ ਮੈਂ ਕਿਹਾ ਨਹੀਂ ਭਾਣ ਉਹ ਕਹਿੰਦਾ ਯਾਰ ਮੈਨੂੰ ਉਹਨਾਂ ਨੂੰ ਲੰਬੋ ਜਿਹਾ ਫੇਸਬੁੱਕ ਕੱਢਿਆ ਉਹਨੂੰ ਖੋਲ ਕੇ ਨਾਲ ਸਾਰੇ ਨਾਟ ਨੂਟ ਖੋਲ ਕੇ ਉਹਨਾਂ ਦਾ ਬੇਟੇ ਉਹਨੇ ਖੋਲਿਆ ਤੇ ਖੋਲ ਕੇ ਉਹ ਕੌਣ ਹੁੰਦਾ ਖੋਲਣ ਵਾਲਾ? ਨਹੀਂ ਉਹਨੇ ਟੀਵੀ ਮਕੈਨਿਕ ਸੀਗਾ ਅਕਸਰ ਇਦਾਂ ਹੁੰਦਾ ਸੀ ਉਹ ਜਿਹੜੀ ਟੀਵੀ ਸੀ ਨਾ ਉਹਨਾਂ ਦੀ ਸਕਰੀਨਾਂ ਦੇ ਵਿੱਚ ਇੰਜ ਵੀ ਹੋ ਜਾਂਦੀ ਸੀ ਇੰਜ ਵੀ ਹੋ ਜਾਂਦੀ ਸੀ ਇਹ ਇੰਜ ਕਰਕੇ ਵੀ ਹੋ ਜਾਂਦੀ ਸੀ ਤੇ ਉਹ ਕੁਝ ਕਰਦੇ ਸੀ ਤਾਂ ਫਿਰ ਪੂਰੀ ਹੋ ਜਾਂਦੀ ਸੀ। ਉਹ ਪਹਿਲਾਂ ਐਸਾ ਉਸਤਾਦ ਜੀ ਉਹਦਾ ਬੜਾ ਐਕਸਪੀਰੀਅੰਸ ਸੀ ਕਰੈਕਟਰ ਦਾ ਉਹਨੇ ਟੀਵੀ ਖੋਲਿਆ ਖੋਲ ਕੇ ਨਾ ਇੰਜ ਕਰਕੇ ਨਾ ਪਿੱਛੋਂ ਨਾ ਘੁਮਾਇਆ ਤੇ ਟੀਵੀ ਕਦੇ ਐ ਨੂੰ ਜਾ ਰਹੀ ਹੈ ਤਸਵੀਰ ਕਦੇ ਐ ਨੂੰ ਜਾ ਰਹੀ ਹੈ ਕਦੇ ਐ ਨੂੰ ਜਾ ਰਹੀ ਹੈ ਕਦੇ ਐਡਜਸਟਮੈਂਟ ਕਰ ਰਿਹਾ ਐਡਜਸਟ ਕਰ ਠੀਕ ਹੈ ਨਾ ਤੇ ਅੱਗੇ ਸ਼ੀਸ਼ਾ ਰੱਖਿਆ ਹੋਇਆ ਉਹਲੇ ਤੇ ਐ ਘੁਮਾਉਂਦੇ ਆ ਤੇ ਤੂੰ ਦੇਖ ਰਿਹਾ ਬਈ ਤੇ ਹੁਣ ਮੈਂ ਨਾ 5 ਮਿੰਟ ਬਿਠੇ ਮੇਰਾ ਘੜੀਅਲ ਤੇ ਹਾਲ ਕਸਮ ਵਾਲੀ 5 ਮਿੰਟ ਘੜੀਅਲ ਤੇ ਹਾਲ ਉਧਰੋਂ ਤੇ ਹਾਲ ਘੜੀਅਲ ਤੇ ਹਾਲ ਉਧਰੋਂ ਤੇ ਹਾਲ ਤੇ ਯਾਰ ਮੈਂ ਸਦਕੇ ਜਾਵਾਂ ਉਹ ਇਲੈਕਟ੍ਰੀਸ਼ੀਅਨ ਦੇ ਜਿਹਨੇ 5 ਮਿੰਟ ਲੱਗਿਆ ਸੀ 5 ਮਿੰਟ ਤੋਂ ਥੋੜੇ ਜਿਹੇ ਸੈਕਿੰਡ ਘੱਟ ਸੀ ਤੇ ਉਹ ਇੰਜ ਮਾਰਨ ਡਿਆ ਤੇ ਟਿਮਕਣਾ ਜਿਹਾ ਆ ਗਿਆ ਸਕਰੀਨ ਬੰਦ ਹੋਈ ਲੀਕ ਨਾ ਟਿਮਕਣਾ ਆ ਗਿਆ ਤੇ ਟਿਮਕਣਾ ਆ ਗਿਆ ਤੇ ਉਹ ਨਾ ਰੱਖ ਕੇ ਦੇ ਕਹਿੰਦਾ ਹੈ ਕੀ ਹੋਇਆ ਮੈਂ ਕਿਹਾ ਭਾਜੀ ਉਹ ਪਿਕਚਰ ਟੂਬ ਤੇ ਪੇਚਕਸ ਵੱਜ ਗਿਆ ਕਹਿੰਦਾ ਓਏ ਉਧਰ ਤੇ ਮੈਂ ਆਇਆ ਹੀ ਨਹੀਂ ਉੱਥੇ ਪਾਤਾ ਪਿਕਚਰ ਟੂਬ ਹੁੰਦੀ ਸੀ ਵਿੱਚ ਮੈਂ ਕਿਹਾ ਨਹੀਂ ਭਾਈ ਨੂੰ ਪਿਕਚਰ ਟੂਬ ਤੇ ਵੱਜਿਆ ਕਹਿੰਦਾ ਨਹੀਂ ਯਾਰ ਪਿਕਚਰ ਟੂਬ ਤੇ ਯਾਰ ਕਦੋਂ ਪੇਚਕਸ ਮੈਂ ਤੇ ਉਧਰ ਆਇਆ ਹੀ ਨਹੀਂ ਮੈਂ ਕਿਹਾ ਭਾਈ ਮੈਨੂੰ ਕੀ ਪਤਾ ਤੁਸੀਂ ਖੋਲਿਆ ਕਿਉਂ ਪਹਿਲੇ ਖੋਲਣਾ ਬਣਦਾ ਹੀ ਨਹੀਂ ਸੀ ਤੁਹਾਡਾ ਸਹੀ ਤੇ ਚੱਲਣ ਦੇ ਸਹੀ ਚੱਲਣ ਤੇ ਪੈ ਗਿਆ ਉਹ ਫਿਰ ਕਹਿੰਦਾ ਚਲੋ ਠੀਕ ਹੈ ਸ਼ਾਮ ਨੂੰ ਆਣਾ ਤੇ ਸ਼ਾਮ ਨੂੰ ਆਇਆ ਤੇ ਉਹੀ ਆਈ ਸੀ ਉਹਨੇ ਦੱਸਿਆ ਕਹਿੰਦਾ ਜੀ ਇਹ 3800 ਕਿ 3900 ਰੁਪਏ ਦਾ ਹੈ ਮੈਂ ਕਿਹਾ ਅੱਬੂ ਕਹਿੰਦੇ ਸੀ 5000 ਤੋਂ ਘੱਟ ਨਹੀਂ ਵੇਚਣਾ ਸੀ ਫਿਰ ਅਸੀਂ ਉਹਦੇ ਨਾਲ ਐਡਜਸਟਮੈਂਟ ਕੀਤੀ ਪੈਸੇ ਇਹ ਤਾਂ ਕੋਈ ਮੜਦਾ ਮਰਦਾ ਉਦੋਂ ਪਤ ਗਿਆ ਵਿਚਾਰਾ ਉਹਨਾਂ ਦੇ ਕੰਮ ਹੀ ਹੁੰਦੇ ਸੀ। ਫਿਰ ਉਸਤਾਦ ਮੁਹਤਰਮ ਮੈਂ ਕੀ ਕੀਤਾ ਮੈਂ ਤੁਹਾਨੂੰ ਦੱਸਿਆ ਵੀ ਸੀ ਜਦੋਂ ਮੈਨੂੰ ਥੋੜੀ ਜਿਹੀ ਅਕਲ ਆਈ ਅੱਲਾ ਮੈਨੂੰ ਮਾਫ ਓਏ ਕਦੋਂ ਦੀ ਗੱਲ ਆ? ਪਿਛਲੇ ਕੁਛ ਅਰਸਾ ਪਹਿਲੇ ਦੀ ਗੱਲ ਹੈ ਮੈਂ ਸਾਰਿਆਂ ਕੋ ਗਿਆ ਮੈਂ ਮਾਫੀਆਂ ਮੰਗੀਆਂ ਮੈਂ ਸਕੂਲੇ ਵੀ ਉਸਤਾਦ ਜੀ ਨੂੰ ਕਿਹਾ ਸੀ ਮੈਂ ਸਕੂਲੇ ਵੀ ਗਿਆ ਵਾਂ ਉਦੋਂ ਕੋ ਵੀ ਮੈਂ ਮਾਫੀ ਮੰਗੀ ਜਦੋਂ ਕੋ ਨਾਨ ਟਿੱਕੀਆਂ ਮੈਂ ਮੁਫਤ ਖਾਂਦਾ ਰਿਹਾ ਵਾਂ ਤੁਹਾਡਾ ਨਾਲ ਤਹਿਜ਼ੀਬ ਮਾਫੀ ਤਾਂ ਨਹੀਂ ਕਿਤੇ? ਨਹੀਂ ਮੈਂ ਉਸਤਾਦ ਜੀ ਉਹਦੇ ਕੋ ਗਿਆ ਵਾਂ ਮੈਂ ਗੱਡੀ ਦੇ ਕਸਮ ਵਾਲੀ ਗੱਲ ਮੈਂ ਕਿਹਾ ਚਾਚਾ ਜੀ ਮੈਂ 4 ਸਾਲ ਇੱਥੇ ਪੜ੍ਹਿਆ ਵਾਂ 6ਵੀਂ ਤੋਂ ਲੈ ਕੇ ਮੈਟ੍ਰਿਕ ਤੱਕ ਮੈਂ ਪੜ੍ਹਿਆ ਵਾਂ ਤੇ ਮੈਂ ਨਾਨ ਟਿੱਕੀਆਂ ਖਾਂਦਾ ਰਿਹਾ ਵਾਂ ਡੇਲੀ ਚੋਰੀ ਨਹੀਂ ਨਾਨ ਟਿੱਕੀ ਦੇਣਾ ਤੇ ਖਾ ਕੇ ਤੇ ਨਿਕਲ ਜਾ ਆਹੋ ਰਸ਼ ਚ ਉਹਨੇ ਕਿਹਾ ਅੱਛਾ ਕਹਿੰਦਾ ਪੁੱਤਰ ਕਿੰਨੇ ਕੁ ਪੈਸੇ ਆ ਤੇਰੇ ਅੰਦਾਜ਼ ਦੇਣਾ ਮੈਂ ਕਿਹਾ ਜੀ ਇਹ ਤੁਸੀਂ ਬਣਾਣੇ ਨੇ ਮੈਂ ਤੇ ਭਾਈ ਉਹਨੂੰ ਕੀ ਪਤਾ ਹੁਣ ਠੀਕ ਮੈਂ ਉਸਤਾਦ ਜੀ ਉਹਨੂੰ 4 ਸਾਲ ਦੱਸੇ ਨੇ ਉਹਨੂੰ ਮੈਂ ਕਿਹਾ ਵਿੱਚੋਂ ਸਾਲ ਕੱਢ ਦੇ ਛੁੱਟੀਆਂ ਦਾ 3 ਸਾਲਾਂ ਦੇ ਪੈਸੇ ਬਣਾ ਡੇਲੀ ਖਾਣ ਸੀ ਫ੍ਰੀ ਦਾ ਡੇਲੀ ਯਾਰ ਮੈਂ ਉਹੀ ਡੇਲੀ ਮੁਫਤ ਨਹੀਂ ਵਿੱਚ ਕਿਸੇ ਦਿਨ ਪੈਸੇ ਦੇ ਦੇਣੇ ਕਿਸੇ ਦਿਨ ਨਾ ਦੇਣੇ ਮੈਂ ਕਿਹਾ ਜੀ ਜ਼ਿਆਦਾਤਰ ਨਾ ਦੇਣੇ ਹੀ ਆ ਨਾ ਜ਼ਿਆਦਾਤਰ ਨਾ ਦੇਣੇ ਮੈਂ ਕਿਹਾ ਜੀ ਤੁਸੀਂ ਹਿਸਾਬ ਬਣਾਓ ਇੱਥੇ ਹਿਸਾਬ ਕਰ ਲਓ ਉਹ ਮੈਨੂੰ ਕਹਿੰਦਾ ਪੁੱਤਰ ਇਹੀ ਬੜੀ ਖੁਸ਼ੀ ਕਿ ਤੂੰ ਆ ਗਿਆ ਮੈਂ ਤੈਨੂੰ ਮਾਫ ਕੀਤਾ ਮੈਂ ਫੇਰ ਵੀ ਉਹਦੇ ਬੱਚੇ ਨੂੰ ਮਿਲ ਕੇ ਆਇਆ ਬਕਾਇਦਾ ਤੌਰ ਤੇ ਨਾਨ ਟਿੱਕੀ ਵੀ ਖਾ ਕੇ ਆਇਆ ਮੈਂ ਜਦੋਂ ਉਹਦੇ ਕੋਲ ਨਾਨ ਟਿੱਕੀ ਲਈ ਕਹਿੰਦਾ ਇਹਦੇ ਪੈਸੇ ਦੇਣੇ ਕਿ ਉਂਝ ਹੀ ਨਿਕਲਣੇ ਮੈਂ ਕਿਹਾ ਲਈ ਇਹਦੇ ਮੈਂ ਦੇਣੇ ਉਹਦੇ ਦਿੱਤੇ ਫਿਰ ਉੱਥੋਂ ਬਾਅਦ ਉਸਤਾਦ ਜੀ ਮੈਂ ਨਿਕਲਿਆ ਮੈਂ ਸ਼ਹਿਰ ਉਹ ਜਿਹੜਾ ਚਾਹ ਵਾਲਾ ਸੀਗਾ ਉਹਨੂੰ ਵੀ ਮੈਂ ਕਿਹਾ ਮੈਂ ਤੈਨੂੰ ਬੜੇ ਗੇੜੇ ਦਿੱਤੇ ਮੈਂ ਕਿਹਾ 7 8 10 ਚਾਵਾਂ ਪੀਂਦੇ ਸੀਗੇ ਤੇ ਸ਼ਾਮ ਨੂੰ ਮੈਂ ਤੈਨੂੰ ਕਹਿਣਾ 5 ਚਾਵਾਂ ਸੀ 5 ਦੀ ਗੇਮ ਮੈਂ ਤਾਂ ਇੱਕ ਵਾਰੀ ਦੱਸਿਆ ਨਹੀਂ ਉਸਤਾਦ ਜੀ ਇੱਕ ਮਿੰਟ ਜਸਟ ਉਸਤਾਦ ਜੀ ਫਿਰ ਤੁਸੀਂ ਕਹਿਣਾ ਲਿੰਕ ਇੱਧਰ ਉੱਧਰ ਕਰ ਹਾਂਜੀ ਨਹੀਂ ਉਸਤਾਦ ਜੀ ਉਹ ਹੁਣ ਕਰੈਕਟਰ ਹੈ ਨਾ ਹਜੇ ਤਿਕੜ ਆਵਾਜ਼ ਹੀ ਨਹੀਂ ਆਉਂਦੀ ਕਹਿੰਦਾ ਉਹਨੇ ਮੈਨੂੰ ਉਸਤਾਦ ਜੀ ਇੰਜ ਕਰਕੇ ਬੋਰੀ ਥੱਲੇ ਵਿਖਾਏ 40 ਨੋਟ ਪਏ ਨੇ ਪਾਟੇ ਨੋਟ ਪਏ ਨੇ ਉਹ ਕਰੈਕਟਰ ਹੈਗਾ ਚਾਲ ਮੈਨੂੰ ਕਹਿੰਦਾ ਜੀ ਫੈਸਲ ਸਾਹਿਬ ਮੈਂ ਤਾਂ ਗੁਨਾਹਗਾਰ ਮੈਂ ਬਖਸ਼ਿਆ ਜਾਣਾ ਹਿਸਾਬ ਕਹਿੰਦਾ ਉੱਤੇ ਹੋਏਗਾ ਮੈਂ ਕਿਹਾ ਯਾਰ ਇੱਥੇ ਹੀ ਕਰ ਲੈ ਯਾਰ ਮੈਂ ਤੈਨੂੰ ਗੇੜਾ ਦੇਣ ਨੂੰ ਮੈਂ ਕਹਿਣ ਡਿਆ ਟਿੱਕੀਆਂ ਵਾਲਾ ਜਿਹੜਾ ਨਹੀਂ ਚਾਵਾਂ ਵਾਲਾ ਉਹ ਕਹਿੰਦਾ ਮੈਂ ਨਹੀਂ ਕਹਿੰਦਾ ਉੱਤੇ ਹਿਸਾਬ ਹੋਏਗਾ ਮੈਂ ਕਿਹਾ ਯਾਰ ਇੱਥੇ ਹੀ ਕਰ ਲੈ ਯਾਰ ਮੈਂ ਕਿਹਾ ਮੈਂ ਤੇਰੇ ਨਾਂ ਦੇ ਮਸਜਿਦ ਚ ਪਾਤੇ ਕਹਿੰਦਾ ਪਾਉਂਦਾ ਰਹਿ ਲੇਕਿਨ ਮੈਂ ਨਹੀਂ ਕਹਿੰਦਾ ਭਾਈ ਮੈਂ ਸ਼ਾਇਦ ਐਸੀ ਵਜ੍ਹਾ ਤੋਂ ਬਖਸ਼ਿਆ ਜਾਵਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੇ ਤੇ ਨਹੀਂ ਰਹੀ ਗੱਲ ਨਹੀਂ ਉਸਤਾਦ ਜੀ ਜਿਹੜਾ ਮਾਫ ਨਹੀਂ ਕਰਦਾ ਉੱਤੇ ਉਹ ਉਸਤਾਦ ਜੀ ਮੈਨੂੰ ਉਹਦੀ ਬੜੀ ਹਿਰਕ ਲੱਗੀ ਮੈਂ ਕਹਿੰਦਾ ਇੱਕ ਵਾਰੀ ਕਹਿ ਦੇਵੇ ਕਿ ਯਾਰ ਈਜ਼ੀ ਮੈਂ ਉਹਨੂੰ ਕਿਹਾ ਮੈਂ ਮੇਰੇ ਕੋਲ ਪੈਸੇ ਲੈ ਲੈ ਉਸਤਾਦ ਜੀ ਈਵਨ ਕਿ ਮੈਂ 20,000 ਰੁਪਏ ਤੱਕ ਯਾਨੀ ਕਿ ਮੈਂ ਉਹਨੂੰ ਦੇ ਰਿਹਾ ਕਹਿ ਲੈ ਮੈਂ ਕਿਹਾ 20,000 ਰੁਪਏ ਮੈਨੂੰ ਮਾਫ ਕਰ ਦੇ ਜਿਹੜੀ ਮੈਂ ਤੇਰੇ ਕੋਲ ਚਾਹ ਚੂ ਪੀਤੀ ਗੇੜਾ ਕਰਾਇਆ
ਨਹੀਂ ਕਹਿੰਦਾ ਭਾਈ ਤੇ ਉਹ ਕੀ ਕਹਿੰਦਾ ਹੁਣ? ਨਹੀਂ ਕਹਿੰਦਾ। ਕਰਨਾ ਹੀ ਮੈਂ ਕਿਹਾ ਠੀਕ ਹੋ ਗਿਆ। ਚਲੋ ਫਿਰ ਕੋਈ ਨਾ ਅੱਗੇ ਇਹਦੇ ਦੇਖ ਵਿੱਚ ਲੈ। ਤੁਹਾਡੇ ਤੇ ਹੋ ਗਿਆ। ਉਸਤਾਦ ਜੀ ਫਿਰ ਮੈਂ ਵੈਗਨ ਵਾਲੇ ਉਹਨੂੰ ਬੜੇ ਗੇੜੇ ਕਰਾਉਂਦਾ ਹੁੰਦਾ ਸੀ। ਮੈਂ ਜੜ੍ਹਾਂ ਵਾਲੇ ਜਾਣਾ, ਮੈਂ ਸ਼ਹਿਰ ਜਾਣਾ, ਮੈਂ ਕਿਤੇ ਵੀ ਜਾਣਾ, ਮੈਂ ਕਿਰਾਇਆ ਨਹੀਂ ਦਿੰਦਾ। ਇਦਾਂ ਨਹੀਂ ਦੱਸੀਦਾ ਹੁੰਦਾ, ਤੁਸੀਂ ਮੈਂ ਸਾਰਾ ਕੁਝ ਨਹੀਂ, ਜ਼ਾਹਰ ਮੈਂ ਕਰੀ ਗੱਲ ਜਾਂਦੇ। ਦੱਸਣਾ ਮੇਰੀ, ਮੈਂ ਸਲਾਹ ਕਰ ਰਿਹਾ ਆਪਣੀ। ਮੈਂ ਲੱਭ ਕੇ ਦਿੱਤੇ ਲੋਕਾਂ ਨੂੰ, ਜਿਹੜੇ ਨਹੀਂ ਮਿਲੇ ਮੈਂ ਮਸਜਿਦ ਚ ਪਾਏ ਨੇ ਉਹਨਾਂ ਪਾਇਆ ਨਾ ਜਾਣ ਤੇ ਝੂਠ ਨਾ ਬੋਲੋ। ਮੈਂ ਹਿਸਾਬ ਲਾ ਜਿਹੜਾ ਤੁਸੀਂ ਹਿੱਟ ਵਾ ਨਾ ਮਾਂ ਦੀ ਦਵਾਈ ਆ, ਬਾਕੀ ਹਾਂਜੀ। ਬੰਦੇ ਤੁਸੀਂ ਖਾਚੀ ਸੀਗੇ। ਹਿਸਾਬ ਲਾਇਆ ਵਾ ਉਸਤਾਦ ਜੀ ਕੋਈ ਵੀ ਇਤਰਾਫ ਕਰ ਲਓ 5 ਸਾਲ ਐਨਾ ਤੁਸੀਂ ਬਾਅਦ। ਅੱਜ ਹਿੱਟ ਹੋ ਨਾ ਮਾਂ ਦੀ ਦਵਾਈ ਆ। ਉਹ ਖੁਸਰੇ ਵਾਲੀ ਗੱਲ ਸੁਣਾਈ ਜਰਾ। ਜੇ ਤੂੰ ਕਹੇ ਤੂੰ ਨੱਚਦਾ ਨਹੀਂ। ਹਾਂਜੀ ਉਸਤਾਦ ਜੀ, ਸਾਡੇ ਲਾਗੇ ਕੱਕੂਆਣਾ ਪਿੰਡ ਆ ਤੇ ਮੇਲਾ ਲੱਗਾ, ਬੜਾ ਵੱਡਾ ਮੇਲਾ ਲੱਗਦਾ ਉਸਤਾਦ ਜੀ। ਮੁੰਡੇ ਕਹਿੰਦੇ ਯਾਰ ਚਲੋ ਆਓ ਆਪਾਂ ਮੇਲਾ ਵੇਖਣ ਚੱਲੀਏ। ਅਸੀਂ ਘਰੋਂ 30 ਰੁਪਏ ਦੇ 5 ਰੁਪਏ ਦਾ ਨੋਟ ਉਸਤਾਦ ਜੀ ਚੱਲਦਾ ਹੁੰਦਾ ਸੀ। ਆਹੋ ਅਸੀਂ ਨਾ ਚਲੇ ਗਏ ਮੇਲਾ ਦੇਖਣ। ਉਹਨਾਂ ਨੇ ਨਾ ਜਦ ਬਾਂਸ ਲਾਏ ਹੋਏ ਵਿੱਚ ਖੁਸਰੇ ਉਸਤਾਦ ਜੀ ਨੱਚ ਰਹੇ। ਕੋਈ ਆਪਣਾ ਖੁਸਰਾ ਮੱਲਿਆ, ਕੋਈ ਉੱਤੇ ਵੇਲਾਂ ਕਰਾ ਰਿਹਾ, ਕੋਈ ਉੱਤੇ ਵੇਲਾਂ ਕਰਾ ਰਿਹਾ। ਇੱਕ ਉਸਤਾਦ ਜੀ ਨੁੱਕਰ ਜਿਹੜਾ ਡੈਕ ਦੇ ਉੱਤੇ ਚਾਦਰ ਲਾ ਕੇ ਬੈਠਾ ਹੋਇਆ, ਗਰਮੀ ਇਹ ਡੈਕ ਦੇ ਉੱਤੇ ਡੈਕ ਦੇ ਉੱਤੇ ਡੈਕ ਚੱਲ ਰਿਹਾ ਤੇ ਮੈਂ ਨਾ ਉਹਨੂੰ ਦੂਰੋਂ ਝਾਮਿਆ। ਮੈਂ ਕਿਹਾ ਯਾਰ ਕੀ ਬਾਤ ਆ, ਸੁਭਾਨ ਅੱਲਾਹ। ਤੇ ਉਹ ਮੈਂ ਉਹਦੇ ਕੋਲ ਗਿਆ, ਮੈਂ ਵਿੱਚ ਟੱਪ ਕੇ ਨਾ ਮੈਂ ਚਲਾ ਗਿਆ ਤੇ ਉਹ ਮਿੱਠੇ ਜਿਹੜਾ ਜਿੱਦਾਂ ਤੂੰ ਬੋਲਦਾ ਆ ਜੋ ਐਟਮ ਉਹ ਬੈਠਾ ਹੋਇਆ ਬਾਹਰ, ਮੈਂ ਕਾਲਾ। ਉਹ ਬਹਿੰਦੇ ਹੁੰਦੇ ਆ। ਮੈਂ ਉਹਨੂੰ 5 ਰੁਪਏ ਦੇ ਕੇ ਮੈਂ ਕਿਹਾ ਮੈਂ ਉਹਨੂੰ ਮਿਲਣਾ ਵਾ। ਕਮੈਂਟਰੀ ਵਾਲਾ ਹਾਂ, ਕਹਿੰਦਾ ਜਾਓ ਚਲੇ ਜਾ। ਮੈਂ ਚਲਾ ਗਿਆ ਸਾਜੋ ਉਹਦੇ ਕੋਲ ਤੇ ਉਹ ਨਾ ਏਦਾਂ ਕਰਕੇ ਨਾ ਬੈਠਾ ਹੋਇਆ, ਚਾਦਰ ਲਈ ਉਹਨੇ ਇੰਜ ਬੈਠਾ ਤੇ ਸਾਜੀ ਮੇਕਅਪ ਕੀਤਾ ਤੇ ਉਸ ਦੌਰ ਦਾ ਸੋਹਣਾ ਖੁਸਰਾ, ਚੰਗਾ ਸੋਹਣਾ। ਮੈਂ ਕਿਹਾ ਯਾਰ ਤੂੰ ਨੱਚਦਾ ਨਹੀਂ? ਕਹਿੰਦਾ ਯਾਰ ਜਾ ਮੈਂ ਨੱਚਣਾ, ਜਾ ਚਲੇ ਜਾ। ਉਹ ਨੱਚਣ ਦੇ ਉਹਨਾਂ ਦੇ ਕਹਿੰਦਾ ਦਿਲ ਪਛੋਰੀ ਕਰ ਲੈ ਜਿਹੜੀ ਕਰਨੀ। ਮੈਂ ਕਿਹਾ ਮੈਂ ਤੈਨੂੰ ਨਚਾਉਣਾ, ਮੈਂ ਘਰੋਂ ਰਕਮ ਲੈ ਕੇ ਆਇਆ 30 ਰੁਪਏ। ਉਹਨੂੰ ਨਹੀਂ ਦੱਸਿਆ। ਮੈਂ ਕਿਹਾ ਪੈਸੇ ਲੈ ਕੇ ਆ ਨੱਚ ਕੇ। ਮੈਂ ਕਿਹਾ ਤੈਨੂੰ ਮੈਂ ਨਚਾਉਣਾ ਵਾ। ਕਹਿੰਦਾ ਯਾਰ ਪਰੇ ਹੋ ਜਾ, ਮੈਨੂੰ ਬੁਖਾਰ ਆ। ਮੈਨੂੰ ਬੁਖਾਰ ਚੜਿਆ। ਕਹਿੰਦਾ ਮੈਨੂੰ ਬੁਖਾਰ ਚੜਿਆ, ਪਰੇ ਹੋ ਜਾ, ਮੈਂ ਤੈਨੂੰ ਕਹਿਤਾ ਹੀ। ਤੇ ਸਾਜ ਜਿੱਦਾਂ ਬੈਠਾ ਏਦਾਂ ਲੱਗਦਾ ਫੁੱਲ ਸਲਿਮ ਤੇ ਸਮਾਰਟ ਆ। ਤੇ ਮੈਂ ਉਹਨੂੰ ਫੇਰ ਛੱਡਿਆ। ਮੈਂ ਕਿਹਾ ਤੈਨੂੰ ਮੈਂ ਕਹਿੰਦਾ ਨੱਚ। ਉਹਨੂੰ ਸਾਰੀ ਚਾਦਰ ਲਾਈ ਆ ਤੇ ਆਹ ਡੋਲਾ ਉਹਦਾ। ਨਸਲੇ ਮਤ ਸਮਾਰਟ ਤੇ ਉਹਨੇ ਮੈਨੂੰ ਨਾਲੇ ਤੋਂ ਸਾਜ ਹੀ ਫੜਿਆ, ਫੇਰ ਹੀ ਕਹਿੰਦਾ ਉਹ ਵੀਡੀਓ ਵੀ ਵਾਇਰਲ ਹੋਈ ਸੀ ਨਾ ਜਿਹੜੀ ਉਹ ਨਹੀਂ ਨਹੀਂ ਉਹ ਨਹੀਂ ਸਾਜ ਹੀ ਏਡਾ ਹੱਥ ਉਹਦਾ ਇੱਕ। ਕਿਹਾ ਤੁਸੀਂ ਉਸਤਾਦ ਜੀ, ਹੱਥ ਚੈੱਕ ਕਰੇ ਕਿਹੜਾ ਐਡਾ ਹੱਥ ਸਾਜ ਹੀ ਇੱਕ ਵਾਰ। ਤਾਜੀ ਭਾਈ ਨਾਦਰ ਨੇ ਨਾ ਇੱਕ ਸ਼ਿਕਰ ਦੇਖਿਆ ਸੀ ਪਿੰਡੂ। ਉਹ ਵਿਚਾਰਾ ਨਾ ਉਹਦਾ ਇੱਕ ਡਾਇਲੌਗ ਉਹ ਸੀਗਾ, ਉਸਤਾਦ ਜੀ ਸ਼ੇਪ ਨਰਮ ਕਰਾਂ, ਉਸਤਾਦ ਜੀ ਸ਼ੇਪ ਕਰ ਨਰਮ ਕਰਾਂ। ਇੱਕ ਗਾਹਕ ਹੈ, ਗਾਹਕ ਦੇ ਨਾਲ ਅਕਸਰ ਤੁਸੀਂ ਦੇਖਣਾ ਇੱਥੇ ਲਮਕਣ ਵਾਲਾ ਇੱਕ ਮੌਕਾ ਨਿਕਲਦਾ ਹੁੰਦਾ ਸੀ, ਮੌਕਾ ਜਾਂ ਅੰਗੂਠ ਹੈ ਆਹੋ ਬਾਹਰ ਨੂੰ ਉਹ ਹੁੰਦਾ ਸੀ। ਤੇ ਉਹਨੂੰ ਭਾਈ ਨਾਨੇ ਕਹਿੰਦੀ ਸ਼ੇਪ ਉਹਦੀ ਕਟਿੰਗ ਕਰ, ਮਾੜੀ ਜਿਹੀ ਕਲਮਾ ਸੈੱਟ ਕਰਦੇ ਸ਼ੇਪ ਕਰਕੇ ਨਾ। ਤੇ ਹੁਣ ਐ ਕੰਗਾ ਪਾਉਣ ਲੱਗੇ ਨਾ, ਉਹ ਰੁਕਾਵਟ ਦੇਣ ਡਿਆ ਸੀ ਮੌਕਾ। ਉਹਨੇ ਫਟਾਫਟ ਕਰਦੇ ਕਰਦੇ ਨਾ ਤੇ ਮੌਕਾ ਕੱਟਤਾ, ਮੌਕਾ ਥੱਲੇ ਡਿੱਗ ਪਿਆ। ਉਹ ਗਾਹਕ ਕਹਿੰਦਾ ਓਏ ਆ ਕੀਤੇ, ਕਹਿੰਦਾ ਮੌਕਾ ਕੱਟਤਾ। ਕਹਿੰਦਾ ਕਿਉਂ? ਕਹਿੰਦਾ ਭਾਜੀ ਕੰਗਾ ਨਹੀਂ ਸੀ ਪੈਣ ਡਿਆ। ਕੰਗਾ ਪਾਉਣਾ ਮੌਕੇ ਕਹਿੰਦਾ ਮੇਰਾ ਕੰਗਾ ਨਹੀਂ, ਮੇਰੇ ਕੰਗਾ ਹਟ ਰਿਹਾ ਸੀ। ਮੈਂ ਰਾਹ ਪੱਧਰਾ ਕੀਤਾ ਭਾਜੀ, ਤੁਹਾਡਾ ਵੀ ਕੰਮ ਹੋ ਗਿਆ। ਤੇ ਉਹ ਬੜਾ ਖੂਨ ਨਿਕਲਦਾ। ਉਹ ਬਹੁਤ ਆ ਜਿਹੜਾ ਇਹਨੇ ਕਿਹਾ ਨਾ ਹਾਂਜੀ ਮੈਨੂੰ ਬੁਖਾਰ ਆ, ਮੈਨੂੰ ਮੈਂ ਤੁਹਾਨੂੰ ਗੱਲ ਨਹੀਂ ਸੁਣਾਈ ਕਿ ਮੈਂ ਲਾਹੌਰ ਜਦੋਂ ਜਾਂਦਾ ਸੀ ਨਾ, ਹਾਂਜੀ ਤੇ ਅਕਸਰ ਮੈਂ ਉਥੋਂ 9-10 ਵਜੇ ਆਉਣਾ ਤੇ ਇੱਥੇ ਮੈਂ 1-1:30 ਵਜੇ 2 ਵਜੇ ਉਤਰਨਾ ਨਾਦਰ ਅੱਡੇ ਤੇ। ਤੇ ਮੈਂ ਨਾ ਨਾਦਰ ਅੱਡੇ ਤੇ ਉਤਰਿਆ ਤੇ ਰਕਸ਼ਿਆਂ ਵਾਲੇ ਜਿਹੜੇ ਹੁੰਦੇ ਨਾ, ਰਕਸ਼ਿਆਂ ਵਾਲੇ ਘੇਰਾ ਪਾਉਂਦੇ ਘੇਰਾ ਪਾਉਂਦੇ ਆ। ਹਾਂਜੀ ਤੇ ਮੇਰੀ ਆਦਤ ਸੀ ਮੈਂ ਉਹਦੇ ਚੋਂ ਨਿਕਲ ਜਾਣਾ ਘੇਰੇ ਚੋਂ। ਲੈਦਾ ਰੱਖਿਆ ਲੈਦਾ ਜਾ ਕੇ ਬਾਹਰ ਖਲੋ ਕੇ 2.5 ਘੰਟੇ ਹੋ ਗਏ, ਸਿਗਰਟ ਨਹੀਂ ਪੀਤਾ। ਸਿਗਰਟ ਸੁਗਰਟ ਪੀ ਕੇ ਜਦੋਂ ਸਾਰਾ ਉਦੋਂ ਮੈਂ ਕੋ ਆਪਣੀ ਮਰਜ਼ੀ ਦਾ ਰੋਕਣਾ ਵੀ ਐ ਲੋ। ਹਾਂਜੀ ਅੱਛੀ ਗੱਲ ਆ। ਤੇ 2 ਵਜੇ ਦਾ ਟਾਈਮ ਰਾਤ ਦਾ, ਮੈਂ ਉਹ ਝਮੇਲੇ ਚੋਂ ਨਿਕਲਿਆ ਤੇ ਜਿਹੜਾ ਜਾਣਾ ਨਹੀਂ ਯਾਰ ਮੈਨੂੰ ਲੈਣ ਆ ਰਿਹਾ ਭਾਈ ਐ ਕਹਿ ਕੇ ਨਾ, ਤੇ ਮੈਂ ਨਾਦਰ ਅੱਡੇ ਚੋਂ ਬਾਹਰ ਨਿਕਲ ਜਾਣਾ। ਠੀਕ 10 ਮਿੰਟ ਉੱਥੇ ਸਿਗਰਟ ਪੀਣਾ। ਤੇ ਹੁਣ ਨਾ ਮੈਂ ਸਾਈਡ ਤੇ ਹੋ ਕੇ ਖਲੋਤਾ ਵਾਂ ਤੇ ਮੈਂ ਸਿਗਰਟ ਪੀ ਰਿਹਾ। ਤੇ ਜਿੱਦਾਂ ਮੈਂ ਇਕੱਲਾ ਖਲੋਤਾ ਨਾ, ਇਦਾਂ ਇੱਕ ਰਕਸ਼ੇ ਵਾਲਾ ਇਕੱਲਾ ਪਰੇ ਖਲੋਤਾ, ਇਕੱਲਾ ਹੀ। ਤੇ ਮੇਰੀ ਉਹਦੇ ਨਾਲ ਅੱਖ ਝੱਕ ਵੀ ਪੈ ਰਹੀ। ਤੇ ਮੈਂ ਵੀ ਸੋਚ ਵੀ ਰਿਹਾ ਕਿ ਯਾਰ ਚਲੋ ਇਹਨੂੰ ਮੈਂ ਪੁੱਛਦਾ ਵਾਂ ਸਿਗਰਟ ਪੀ ਕੇ। ਤੇ ਹੁਣ ਤੂੰ ਨਾ ਮਜ਼ਾ ਲੈਣਾ ਕਿ ਉਹਨੇ ਮੈਨੂੰ ਕੀ ਪੈਰੋਂ ਕੱਢਿਆ। ਉਹ ਕੋਈ ਕਰੈਕਟਰ ਯਾਨੀ ਅੱਲਾ ਮਾਫੀ ਦੇਵੇ, ਅਸੀਂ ਕਹਿੰਦੇ ਨੇ ਨਾ ਹਰਾਮੀ ਟੈਪ ਤੇ ਵੀ ਸਾਡੀ ਤਾਰੀਫ ਹੀ ਆ, ਪੰਜਾਬੀਆਂ ਦੀ ਤਾਰੀਫ ਆ ਹਾਂਜੀ ਯਾਰ, ਬਹੁਤ ਹਰਾਮੀ ਆ ਯਾਰ ਉਹ ਗੱਲ ਕਰਨ ਚ। ਹੁਣ ਹਰਾਮੀ ਹਰਾਮ ਦਾ ਕਹਿ ਦੇਣਾ ਉਹਨਾਂ ਨੂੰ, ਲੇਕਿਨ ਤਾਰੀਫ ਦੇ ਜ਼ੁਮਰੇ ਚ। ਹਾਂ ਯਾਰ ਉਹਦੇ ਕੋ ਕੰਮ ਕਰਾ ਉਸਤਾਦ ਜੀ, ਉਹ ਬਹੁਤ ਹਰਾਮੀ ਹੋ ਇਸ ਕੰਮ ਹਾਂਜੀ ਚ। ਹਾਂਜੀ ਤੇ ਬੇਸਿਕਲੀ ਇਹ ਤਾਰੀਫ ਆ। ਹਾਂਜੀ ਤੇ ਉਹ ਕੋ ਹਰਾਮੀ ਟੈਪ ਗੱਲ ਕਰਨ ਵਾਲਾ ਕੋਈ ਨਾ, ਚੱਦਰ ਉਹਨੇ ਲਈ। ਤੇ ਮਿੱਠਾ ਜੀ ਇਹ ਹੁਣ ਮਤਲਬ ਹੁਣ ਤੁਸੀਂ ਜਿਹੜੇ ਨਾ, ਤੁਸੀਂ ਮੇਰੇ ਵੱਲ ਦੇਖ ਰਹੇ ਨਾ, ਤੁਸੀਂ ਸਜਾਦ ਆ ਤੇ ਮੈਂ ਰਕਸ਼ੇ ਵਾਲਾ ਵਾਂ। ਠੀਕ ਹੈ ਹੁਣ ਤੁਸੀਂ ਜਿਹੜਾ ਦੇਖ ਰਹੇ ਨਾ, ਤੁਸੀਂ ਮੇਰੇ ਵੱਲ ਦੇਖ ਰਹੇ ਰਕਸ਼ੇ ਵਾਲੇ, ਤੇ ਮੈਂ ਹੁਣ ਰਕਸ਼ੇ ਵਾਲਾ ਵਾਂ। ਐਂ ਤੁਸੀਂ ਮੇਰੇ ਵੱਲ ਵੇਖਿਆ ਨਾ, ਅੱਖ ਝੱਕ ਪਈ ਤੇ ਉਹ ਮੈਨੂੰ ਕਰ ਰਿਹਾ। ਤੇ ਮੈਂ ਨਾ ਅੱਗੋਂ ਐ ਕਰਕੇ ਨਾ, ਤੇ ਮੈਂ ਫੇਰ ਦੇਖਿਆ, ਕਹਿੰਦਾ
ਯਾਰ ਇਹ ਰਕਸ਼ੇ ਵਾਲੇ ਦਾ ਖਰਚ ਹੀ ਨਹੀਂ ਹੈ। ਉਹ ਸਿੱਧਾ ਪੁੱਛੋ ਜਾਣਾ ਜੇ ਉਹ ਯਾਰ ਆਹੋ ਯਾਰ ਐ ਕਿਦਾਂ ਕੌਣ ਰਕਸ਼ਾ ਨਾ ਕਰਦਾ। ਤੇ ਮੈਂ ਵੀ ਅੱਗੋਂ ਨੂੰ ਕੀਤਾ, ਮੈਂ ਕਹਿੰਦਾ ਮੇਰੇ ਉਹਨੇ ਪੈਰਾਂ ਤੋਂ ਥੋੜਾ ਜ਼ਮੀਨ ਕੱਢਤੀ ਸੀ। ਮੂੰਹ ਵੀ ਨਹੀਂ ਬੋਲਣ ਦਿਆ। ਨਹੀਂ ਆਦੇ ਦੂਰ ਆ, ਇਹ ਸਿਰਫ ਯਾਨੀ ਕਿ ਨਾ 5-6 ਫੁੱਟ ਤੋਂ ਅੱਖ ਚੱਕ ਪਈ ਆ ਤੇ ਇਹ ਗੇਮ ਹੋ ਰਹੀ। ਤੇ ਮੈਂ ਚਲਾ ਗਿਆ, ਮੈਂ ਕਿਹਾ ਯਾਰ ਮੈਂ ਦੇਖਦਾ ਕੀ ਗੱਲ ਵੀ, ਮੈਂ ਡਰਿਆ ਤੇ ਆਪਣੇ ਨੂੰ ਬਹਾਦਰ ਕਰਕੇ ਤੇ ਐ ਮੈਂ ਹੁਣ ਰਕਸ਼ੇ ਤੇ ਖਲੋ ਗਿਆ। ਮਤਲਬ ਐਨ ਉਹਦਾ ਮੂੰਹ ਆ, ਇੱਧਰ ਪਿੱਛੇ ਬਹਿਣਾ ਵਾ ਤੇ ਮੈਂ ਇੰਜ ਖਲੋ ਗਿਆ। ਤੇ ਮੈਂ ਜਾ ਕੇ ਨਾ ਕੋਲ, ਮੈਂ ਕਿਹਾ ਹਾਂਜੀ ਕਿੱਧਰ, ਮੈਂ ਕਿਹਾ ਰਾਜ਼ਾਬਾਦ। ਤੇ ਬਹਿ ਕਹਿੰਦਾ ਤੇ ਬਹਿ। ਮੈਂ ਕਿਹਾ ਪੈਸੇ ਜਿੰਨੇ ਮਰਜ਼ੀ ਦੇ ਦੇ। ਤੇ ਐ ਮੇਰੀ ਅੱਖ ਚੱਕ ਪਾਈ ਇਹਨੇ ਫੁੱਲ। ਮੈਂ ਕਿਹਾ ਲੈ ਵੀ ਇਹਨਾਂ ਕੋਈ ਕੰਮ ਖਰਾਬ ਆ। ਬਹਿਣਾ ਇਹਦੇ ਨਾਲ। ਮੈਨੂੰ ਇਹ ਨਹੀਂ ਸੀ ਡਰ ਕਿ ਪੈਸੇ ਖੋਲੂਗਾ, ਮੋਬਾਈਲ ਖੋਲੂਗਾ, ਲੇਕਿਨ ਮੈਨੂੰ ਡਰ ਵੀ ਬੜਾ ਸੀ ਮਾਰੂਗਾ, ਮੈਨੂੰ ਵੇਚ ਦੂਗਾ, ਮੇਰੀ ਚੀਜ਼ਾਂ ਖੋਲੂਗਾ, ਮੇਰਾ ਬੈਗ ਖੋਲੂਗਾ। ਨਹੀਂ, ਮੈਨੂੰ ਕੁਝ ਹੋਰ ਡਰ ਸੀ। ਤੇ ਉਹ ਨਾ ਹੁਣ ਥੋੜੀ ਦੇਰ ਬਾਅਦ ਨਾ ਹੱਸ ਪਿਆ। ਉਹ ਚੇਦਾ ਕਰ ਰਿਹਾ ਸੀ, ਕਾਮੀ ਟੈਪ ਸੀ ਕੋਈ, ਤੇ ਬਹੁਤ ਪੱਕਾ। ਤੇ ਮੈਨੂੰ ਕਹਿੰਦਾ ਪੁੱਤ ਮੈਂ ਵੈਸੇ ਤੇ ਮਜ਼ਾਕ ਕਰ ਰਿਹਾ, ਤੇ ਬਹਿ ਜਾ ਚੱਲੀਏ ਕਹਿੰਦਾ। ਤੇ ਮੈਂ ਉਹਦੇ ਨਾਲ ਬਹਿ ਗਿਆ, ਜੈਨੂਇਨ ਗੱਲ ਸੱਚੀ, ਮੈਂ ਉਹਦੇ ਨਾਲ ਬਹਿ ਗਿਆ। ਉਸਤਾਦ ਜੀ ਉਹਨੇ ਰਸਤੇ 'ਚ ਨਾ ਚੁੱਪ ਕਰਕੇ ਬੈਠਾ ਉਹ ਤੇ ਗੱਲਾਂ ਕਰੀ ਜਾ ਰਿਹਾ ਆਪਾ ਹੀ। ਆਹ ਵੇਖ ਨਾ ਕਿੱਦਾਂ ਤੇ ਪੱਕੀ ਗੱਲ ਕਰ ਰਿਹਾ, ਮਤਲਬ ਨੈਸ਼ ਗੱਲ ਕਰ ਰਿਹਾ। ਤੇ ਯੂਨੀਵਰਸਿਟੀ ਗੇਟਾਂ ਦੇ ਕੋਲ ਸਪੀਡ ਬ੍ਰੇਕਰ ਆਇਆ ਤੇ ਸਪੀਡ ਬ੍ਰੇਕਰ ਟੱਪਿਆ ਇੱਕਦਮ, ਮਤਲਬ ਨਾ ਉਹਨੂੰ ਪਤਾ ਨਹੀਂ ਲੱਗਾ ਜਾਂ ਕੋਈ ਤੂੰ ਬੇਧਿਆਨੀ ਜਿਹਨਾਂ ਨੂੰ ਠੰਮ ਕਰਕੇ ਹੋਇਆ ਨਾ। ਤੇ ਕਹਿੰਦਾ ਫਿੱਟ ਕਹਿੰਦਾ ਇਹ ਵੱਜਾ ਨਾ ਜੇ ਡੱਪ, ਕਹਿੰਦਾ ਫਿੱਟ। ਤੇ ਮੈਨੂੰ ਨਹੀਂ ਕਹਿ ਰਿਹਾ, ਆਪੇ ਹੀ ਗੱਲ ਕਰ ਰਿਹਾ। ਤੇ ਕਹਿੰਦਾ ਕੈਸੇ ਹਾਮਲਾ ਔਰਤਾਂ ਦੇ ਢਿੱਡ ਰਕੇ ਸਪੀਡ ਬ੍ਰੇਕਰ। ਯਾਰ ਮਿੱਟਾ ਜੀ ਉਹਦੀ ਗੱਲ ਦਾ ਲੈਵਲ ਚ ਮੈਨੂੰ ਅੱਜ ਵੀ ਯਾਦ ਆ। ਜਿਹੜੀ ਮੈਂ ਗੱਲ ਸੁਣੀ ਨਹੀਂ ਕਿਤੋਂ, ਸਪੀਡ ਬ੍ਰੇਕਰ ਤੇ ਹੁੰਦਾ ਨਾ ਕੋਈ ਡਰਾਮਾ ਹੀ ਸੁਣੀ। ਨਹੀਂ ਵਾਹ ਵਾਹ ਖਿੱਚ ਕੇ ਕਿਹਾ ਉਹਨੇ। ਕਿਆ ਬਾਤ। ਤੇ ਆ ਬੁਖਾਰ ਦੀ ਤੇਰੇ ਮੈਂ ਗੱਲ ਸੁਣਾਉਣਾ, ਮੈਂ ਅੱਗੇ ਵੀ ਸੁਣਾਈ ਇਹ ਗੱਲ ਬਹੁਤ ਪਹਿਲੇ, ਲੇਕਿਨ ਚਲੋ ਫੇਰ ਦੁਬਾਰਾ ਮਾਹੌਲ ਬਣਿਆ। ਅਸੀਂ ਨਾ ਹੁਣ ਨਾੜਾ ਰੋਡ ਤੋਂ ਤਾਰਕ ਰੋਡ ਨੂੰ ਮੋੜ ਗਏ। ਮੈਂ ਰਾਜ਼ਾਬਾਦ ਜਾਣਾ ਸੀ ਨਾ, ਤੇ ਇੰਜ ਕਰਕੇ ਨਾ ਇਧਰੋਂ ਖਾਲੀ ਰਾਤ 2 ਵਜੇ ਦਾ ਟਾਈਮ ਆ, ਤੇ ਇੰਜ ਕਰਕੇ ਨਾ ਖੋਤਾ ਰੇੜੀ ਨਿਕਲੀ। ਤੇ ਬੰਦੇ ਨੇ ਨਾ ਉਹਦੇ ਤੇ ਕੁਛ ਲੱਦਿਆ ਵਾ, ਤੇ ਖੋਤੇ ਦੀ ਵਾਗ ਫੜੀ, ਤੇ ਖੋਤਾ ਇੰਜ ਜਾ ਰਿਹਾ ਟੋਂ ਟੋਂ, ਇਹ ਟੈਪ ਸਲੋ ਮੋਸ਼ਨ ਟੈਪ। ਤੇ ਹੁਣ ਉਹ ਦੇਖ ਰਿਹਾ ਵਾ ਕਿ ਖੋਤਾ ਰੇੜੀ ਆ ਰਹੀ, ਤੇ ਉਹਨੇ ਆਪਣੀ ਵੱਲੋਂ ਇਹ ਕਿ ਵੀ ਕਿੰਨੀ ਕੁ ਦੇਰ ਲਾਊਗੇ ਨੇ ਇੰਜ ਲੰਘ ਜਾਣਾ ਤੇ ਮੈਂ ਬਾਅਦ ਚ ਲੰਘ ਜਾਊਂਗਾ। ਹਾਂਜੀ। ਤੇ ਉਹਨੇ ਸਲੋ ਕੀਤੀ ਤੇ ਖੋਤਾ ਉਨੀ ਦੇਰ ਨੂੰ ਉਹਦੀ ਧੌਣ ਆਈ ਹੈ, ਤੇ ਖੋਤਾ ਹੁਣ ਲੰਘ ਰਿਹਾ ਤੇ ਉਹ ਖਲੋਤਾ ਵਾ, ਤੇ ਸਲੋ ਖੋਤਾ। ਤੇ ਉਹ ਖਿੱਚ ਗਿਆ ਕਰੈਕਟਰ ਨਾ, ਖਿੱਚ ਗਿਆ ਵੀ ਇੰਨੀ ਸਲੋ। ਤੇ ਖੋਤਾ ਇੰਜ ਕਰਕੇ ਨਾ ਇੰਜ ਕਰਕੇ ਜਦੋਂ ਸਿੱਧਾ ਹੋ ਗਿਆ, ਇੰਜ ਰੇੜੀ ਸਿੱਧੀ ਹੋਈ ਨਾ, ਤੇ ਹੁਣ ਉਹਦੇ ਨਾਲ ਲਾ ਕੇ ਨਾ ਹਲਕਾ ਜਿਹਾ ਉਹਦੇ ਨਾਲ ਲਾ ਕੇ ਨਾ ਖੋਤੇ ਵੱਲ ਵੇਖ ਕੇ ਨਾ ਇਹਨੂੰ ਬੁਖਾਰ ਹੋਇਆ। ਯਾਰ ਬੁਖਾਰ ਹੋਇਆ, ਉਹਨੇ ਬੁਖਾਰ ਕਿਹਾ, ਫੁੱਲ ਮਾਰੀ ਟੈਸਟ ਹੈ। ਯਾਨੀ ਉਹਨੂੰ ਕਹਿੰਦਾ ਭਾਜੀ ਇਹਨੂੰ ਬੁਖਾਰ ਹੋਇਆ, ਤੇ ਕਹਿ ਕੇ ਤੇ ਨਿਕਲ ਗਿਆ, ਉਹਦੀ ਸੁਣੀ ਨਹੀਂ। ਰਾਤ ਨੂੰ ਉਸਤਾਦ ਜੀ ਡਰਾਈਵਰ ਗੋਰਖੰਦ ਜਿਹੜੇ ਕਬਰਾਂ ਕਰਦੇ, ਹਾਂਜੀ ਹਾਂਜੀ, ਇਹ 2 ਐਸੇ ਸ਼ੋਬੇ ਨੇ, ਇਹਨਾਂ ਦੀ ਲਾਈਫ 'ਚ ਇੰਨੀ ਕੁ ਸਟੋਰੀ ਹੁੰਦੀ ਹੈ, ਸਟੋਰੀਆਂ ਹੁੰਦੀਆਂ ਨੇ ਇਹਨਾਂ ਦੇ ਕੋਲ ਓਰੀਜਨਲ, ਕਿ ਤੁਸੀਂ ਪਰੇਸ਼ਾਨ ਹੋ ਜਾਓ। ਸਹੀ ਗੱਲ। ਔਰ ਮਜ਼ੇ ਵਾਲੀਆਂ ਜੈਨੂਇਨ ਹੋਣਗੀਆਂ ਇਹਨਾਂ ਦੋਵਾਂ ਡਰਾਈਵਰ ਕੋ ਤੇ ਗੋਰਖੰਦ ਕੋ। ਬਿਲਕੁਲ। ਕਦੀ ਤੁਹਾਡਾ ਇਹਦਾ ਤਲਕ ਹੈ ਨੂੰ ਵਾਕਿਆ ਸੁਣਨੇ ਤੁਸੀਂ ਐਸੇ ਵਾਕਿਆ ਦੇ ਨਾਲ ਡਰਾਈਵਰਾਂ ਕੋ, ਕਿਉਂਕਿ ਉਹਨਾਂ ਕੋ ਬਹੁਤੇ ਜਿਹੜੇ ਕਬਰਾਂ ਕੱਢਦੇ ਉਹਨਾਂ ਕੋ ਵੀ ਹਾਂਜੀ ਹਾਂਜੀ ਬੜੇ ਵਾਕਿਆ ਨੇ, ਜਿਨ੍ਹਾਂ ਨੂੰ ਕੋਈ 20 ਸਾਲ 30 ਸਾਲ। ਤੇ ਖਾਸ ਤੌਰ ਤੇ ਤੁਸੀਂ ਫੈਸਲਾਬਾਦ ਚਲੋ ਵੱਡੇ ਡਰਾਈਵਰ ਤੇ ਤੁਸੀਂ ਕਿੱਥੇ ਲੱਭਣੇ ਆ, ਰਾਤ ਨੂੰ ਜਿਹੜੇ ਰਾਤ ਨੂੰ ਰਕਸ਼ਾ ਚਲਾਉਂਦੇ ਆ ਸਾਰੇ ਬਰੀਕ ਆਦਮੀ ਹੋਣਗੇ। ਹਾਂਜੀ। ਦਿਨੇ ਨਹੀਂ ਚਲਾਣਗੇ ਉਹ ਦਿਨ ਨਹੀਂ ਚਲਾਉਣਗੇ। ਵਾਹ ਵਾਹ। ਉਹ ਰਚੇ ਹੁੰਦੇ ਰਾਤ ਨੂੰ। ਵਾਹ ਵਾਹ। ਖਾਮੋਸ਼ੀ। ਔਰ ਉਹ ਤੁਸੀਂ ਉਹਦੇ ਨਾਲ ਗੱਲ ਕਰਨੀ ਹੈ, ਕੋਈ ਉਹਦੇ ਨਾਲ ਗੱਲ ਕਰੇ ਤੁਹਾਨੂੰ ਲੱਗੇਗਾ ਯਾਰ ਇਹ ਕੋਈ ਪੂਰੇ ਦਿਨਾਂ ਦਾ ਭਾਈ ਹੈ, ਯਾਨੀ ਕੋਈ ਪੂਰਾ ਬਰੀਕ ਆਦਮੀ ਹੈ, ਲੈਵਲ ਵਾਲਾ। ਹਾਂ, ਜਿਹੜੇ ਰਾਤ ਨੂੰ ਰਕਸ਼ਾ ਚਲਾਉਂਦੇ ਨੇ। ਹਾਂ, ਦਲੇਰ ਹੋਣਗੇ ਇੱਕ ਤੇ
ਬੁਜ਼ਦਲ ਆਦਮੀ ਤੇ ਵੈਸੇ ਨਹੀਂ ਚਲਾਉਂਦਾ, ਹਾਂਜੀ 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 ਦਲੇਰ ਹੋਣਗੇ, ਪਤਾ ਨਹੀਂ ਕਿੱਥੋਂ ਕੋਈ ਦਿਲ ਕਰੇ ਮੋਰੀ ਲੈਣ ਨਿਜ਼ਾਮ ਕਰਕੇ ਤੇ ਕਿਸੇ ਨੇ ਤੇ ਉਹਨੇ ਰਕਸ਼ਾ ਕਰਾ ਲਿਆ। ਇਹਨਾਂ ਨਾਲ ਪੰਗੇ ਬੜੇ ਹੁੰਦੇ ਨੇ, ਹਾਂਜੀ ਵੀ ਮਗਰ ਕੋਈ ਲੱਗ ਗਿਆ ਤੇ ਉਹਨੇ ਕਿਹਾ ਭਜਾ, ਤੇ ਉਹ ਇਦਾਂ ਦੇ, ਯਾਨੀ ਦਲੇਰ ਆਦਮੀ ਦਾ ਕੰਮ ਆ ਰਾਤ ਨੂੰ ਡਰਾਈਵਿੰਗ ਕਰਨੀ। ਬੜੀ ਗੱਲ ਏਦਾਂ ਹੀ। ਤੇ ਇਹਨਾਂ ਦੇ ਕੋਲ ਬਹੁਤ ਵਾਕਿਆਤ ਹੁੰਦੇ ਨੇ 2 ਜਣਿਆਂ ਕੋਲ। ਅੱਛਾ ਸਾਈ, ਮੈਂ ਤੁਹਾਨੂੰ ਸੁਣਾਂਗਾ ਬਿੱਛੂ। ਆਹੋ ਵੀ ਬਿੱਛੂ ਬੜਾ ਮਹਿੰਗਾ ਵਿਕ ਰਿਹਾ ਤੇ ਇੱਕ ਦਵਾਈ ਬਣਦੀ ਆ ਦਵਾਈ ਬਣ- ਆਹੋ ਭਾਈ ਬਾਬਰ ਬਹੁਤ ਦੂਰ ਦੂਰ ਤੱਕ ਬਿੱਛੂ ਇਕੱਠੇ ਕਰਨ ਜਾਂਦਾ ਸੀ, ਲੱਭਣ ਲੱਭਣ ਵੀ ਗੋਏ ਚੋਂ ਵਿੱਚੋਂ ਲਿਆਉਣ, ਪਿੰਡਾਂ ਚੋਂ ਉਹਨੇ ਕਾਲ ਚਲਾਈ ਹੁੰਦੀ ਸੀ ਵੀ ਯਾਰ ਮੈਨੂੰ ਬਿੱਛੂ ਲੱਭ ਕੇ ਦੇਣੇ, ਲੇਕਿਨ ਉਹ ਇੱਕ ਨਿਆ ਬਿੱਛੂ ਸੀ, ਹੋਰ ਤਰ੍ਹਾਂ ਉਹਦੀ ਸੀ। ਨਸਲ ਹੋ ਰਹਾ। ਭਾਈ ਬਾਬਰ ਨੇ ਇੰਨੇ ਬਿੱਛੂ ਨਾ ਮਰਤਬਾਨ ਦੇ ਵਿੱਚ ਪਾਏ ਹੋਏ ਤੇ ਪਾ ਕੇ ਘਰ ਲੈ ਕੇ ਆਇਆ ਤੇ ਇੰਜ ਕਰਕੇ ਮਰਤਬਾਨ ਸੇਜ ਰੱਖ ਕੇ ਤੇ ਲੰਮੇ ਪੈ ਗਏ। ਮੇਰੇ ਬੂ ਕਹਿੰਦਾ ਯਾਰ ਤੂੰ ਕਿੱਥੋਂ ਲਿਬੜਿਆ ਤਿਬੜਿਆ, ਨਹਾਤਾ ਧੋਤਾ, ਤੂੰ ਨਹਾ ਧੋ ਫਰੈਸ਼ ਕਿੱਥੋਂ ਆਇਆ ਵਾ? ਕਹਿੰਦਾ ਅੱਬੂ ਜੀ ਮੈਂ ਕੰਮ ਭਾਈ ਗਿਆ ਬਾਬਰ ਉਹੀ ਜਿਹੜਾ ਉਧਰ ਸਭ ਤੋਂ ਵੱਡਾ। ਤੇ ਅੱਬੂ ਕਹਿੰਦਾ ਯਾਰ 500 ਰੁਪਇਆ ਦਿਓ। ਕਹਿੰਦਾ ਅੱਬੂ ਜੀ ਤੁਹਾਨੂੰ 500 ਦੀ ਪਈ ਆ, ਮੇਰੇ ਬਿੱਛੂ ਸਾਰੇ ਜਾਲੀ ਨਿਕਲ ਆਏ ਆ। ਮੇਰੇ ਬਿੱਛੂ ਜਾਲੀ ਨਿਕਲੇ ਸਾਰੇ। ਤੇ ਅੱਬੂ ਕਹਿੰਦੇ ਕੀ ਹੋਇਆ? ਕਹਿੰਦਾ ਜੀ ਮੈਂ ਚੈੱਕ ਕਰਾਇਆ ਸੀ ਲੈਬਾਰਟਰੀ, ਉਹ ਕਹਿੰਦੇ ਉਹ ਹੋਰ ਹੁੰਦਾ ਵਾ ਕਾਲਾ ਜਿਹਾ ਜਿਹਨੂੰ ਜ਼ਹਿਰ ਨਿਕਲਦਾ, ਉਹ ਮਹਿੰਗਾ ਵਿਕਣੇ। ਅੱਬੂ ਕਹਿੰਦੇ ਸਾਰੇ ਫਾਰਗ ਆ। ਤੇ ਅੱਬੂ ਕੀ ਕਹਿੰਦੇ? ਅੱਬੂ ਕਹਿੰਦਾ ਚੱਲ ਠੀਕ ਆ, ਮਰਤਬਾਨ ਘਰ ਪਿਆ ਰਹਿੰਦੇ, ਆਲੇ ਬਿੱਛੂ ਤੇਰੇ ਜ਼ਾਇਆ ਨਹੀਂ ਹੋਣਗੇ, ਬੱਚੇ ਬੁੱਚੇ ਖਾ ਲੈਣਗੇ। ਨਹੀਂ ਮੈਂ ਵੇਖਿਆ ਸੀ ਕਰਾਚੀ ਉਹ ਬਿੱਛੂ ਕਾਲਾ, ਉਹ ਕਾਲਾ ਹੀ ਹੁੰਦਾ ਸੀ ਜੀ। ਹਾਂ ਮੈਂ ਕਰਾਚੀ ਨਾ, ਯਾਨੀ ਜਿੱਦਾਂ ਅਕਸਰ ਆਪਾਂ ਜਾਣੇ ਤੇ ਮੈਂ ਕਹਿੰਦਾ ਨਹੀਂ ਆਓ ਯਾਰ ਥੱਲੇ ਚੱਲਦੇ, ਤੇ ਮੈਂ ਅੱਗੇ ਵੱਧ ਕੇ ਉਤਰਨ ਲੱਗ ਪੈਣਾ। ਦੇਖਿਆ ਕਦੀ ਹਾਂਜੀ ਇੰਜ ਹੀ ਨਾ ਸਮੁੰਦਰ ਦੇ ਕਿਨਾਰੇ ਤੇ ਅਸੀਂ ਐਂਡ ਤੇ ਚਲੇ ਗਏ ਸੀ, ਪਤਾ ਨਹੀਂ ਕਿਹੜਾ ਸਾਲ ਸੀ, ਉਹਦੇ ਐਂਡ ਤੇ ਚਲੇ ਗਏ। ਉੱਥੋਂ ਮੈਂ ਥੱਲੇ ਉਤਰ ਗਿਆ ਵੱਡਿਆਂ ਪੱਥਰਾਂ ਤੋਂ। ਮੈਨੂੰ ਬੜਾ ਅੱਛਾ ਲੱਗਦਾ ਉਹ ਕਿ ਯਾਰ ਉਹ ਜਿਹੜਾ ਐਡਵੈਂਚਰ ਟ੍ਰੈਪ ਮਾਹੌਲ। ਜਦੋਂ ਹੁਣ ਆਪਾਂ ਗਏ ਸੀ? ਨਹੀਂ ਬਹੁਤ ਦੇਰ ਦੀ ਗੱਲ ਆ। ਤੇ ਉਹ ਨਾ ਮੇਰੇ ਦੇਖਦਾ ਨਾ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ, ਉਹਦਾ ਸਿਆਹ ਰੰਗ, ਯਾਨੀ ਤੇਰਾ ਕਾਲਾ ਨਾ, ਹਾਂਜੀ ਡਾਰਕ ਕਾਲਾ ਉਹਦਾ ਰੰਗ, ਚਮਕਦਾ ਉਹਦਾ ਸੈਜ਼, ਤੇ ਇੰਜ ਲੱਗੇ ਸਰੋਂ ਦਾ ਤੇਲ ਮਲਿਆ ਤੇ ਸ਼ਾਇਨ ਚਮਕ ਪੈ ਰਹੀ। ਉਹ ਨਿਕਲ ਕੇ ਇੰਜ ਕਰਕੇ ਨਾ ਉਹਦੇ ਉੱਤੇ ਬਹਿ ਗਿਆ ਇੱਕ ਪੱਥਰ ਤੇ ਮੈਨੂੰ ਪਤਾ ਸੀ ਕਿ ਯਾਰ ਇਹ ਕੋਈ ਬਹੁਤ ਨਿਆਬ ਚੀਜ਼ ਆ, ਨੈਸ਼ ਚੀਜ਼ ਆ ਪੂਰੀ, ਲੇਕਿਨ ਉਹਨੂੰ ਹੱਥ ਕੌਣ ਪਾਵੇ ਭਾਈ? ਉਹਦਾ ਜ਼ਹਿਰ ਵੀ ਉਹਨਾਂ ਹੀ ਨਿਆਬ ਆ। ਕਹਿੰਦੇ ਕੈਂਸਰ ਵਾਸਤੇ ਹੁੰਦਾ। ਮੈਂ ਕਹਿੰਦਾ ਤੌਬਾ ਦਾ ਮੁਕਾਮ ਆ, ਲੇਕਿਨ ਉਹ ਐਵੇਂ 5 ਤੋਂ 7 ਸਕਿੰਟ ਉਹਨੂੰ ਜਦੋਂ ਖਤਰਾ ਮਹਿਸੂਸ ਹੋਇਆ ਨਾ ਕਿ ਮੈਂ ਥੋੜਾ ਹਿੱਲਿਆ ਕਿ ਯਾਰ ਮੈਂ ਕਿਸੇ ਨੂੰ ਦਿਖਾਵਾਂ ਜਿਹੜੇ ਮੇਰੇ ਨਾਲ, ਕੋਈ ਆਹ ਦੇਖੋ, ਉਨੀ ਦੇਰ ਉਹਨੇ ਐਂ ਗੜਪ ਕਰਕੇ ਵਿੱਚ ਮੈਂ ਵੇਖਿਆ ਆਪਣੀਆਂ ਅੱਖਾਂ ਨਾਲ ਬਹੁਤ ਲਾਗੋਂ। ਭਾਈ ਬਾਬਰ ਨੇ ਇੰਨਾ ਗੋਇਆ ਜੇਜ ਪਾਇਆ ਹੁੰਦਾ ਸੀ ਹਰ ਟਾਈਮ। ਉਹ ਕਿਉਂ? ਉਹ ਖਾਂਦੇ ਸੀ ਪਿੱਛੂ ਗੋਏ ਦੀ ਸਮੈਲ ਸੁਣ ਕੇ ਬਾਹਰ ਆਉਂਦਾ, ਇਹਨੇ ਜਿੱਥੇ ਕਿ ਦੇਖਣਾ ਵੀ ਖਤਰਾ, ਮੈਨੇ ਉੱਥੇ ਗੋਇਆ ਰੱਖ ਦੇਣਾ। ਕਿਤੋਂ ਕੀੜੀਆਂ ਨਿਕਲ ਆਉਣੀਆਂ, ਕਿਤੋਂ ਟਿੱਡੀਆਂ ਨਿਕਲ ਆਉਣੀਆਂ। ਆ ਤੂੰ ਸ਼ੋਅ ਬਣਾ ਲਈ। ਸੱਚੀ ਭਾਈ ਬਾਬਰ ਬਹੁਤ ਏਦਾਂ ਹੀ ਆ। ਦੂਰ ਦੂਰ ਉਹ ਜਾਂਦਾ ਰਿਹਾ। ਬੜਾ ਬਰੀਕ ਆਦਮੀ ਅੱਜ ਮੈਂ ਵੀਡੀਓ ਦੇਖ ਰਿਹਾ ਤਾਂ ਇੱਕ ਪਿੰਡ 'ਚ ਨਾ ਗਿਰਗਟ ਫੜਿਆ ਕਿਸੇ ਨੇ, ਇੱਥੇ ਪਾਇਆ ਗਿਰਗਟ, ਜਿਹੜਾ ਰੰਗ ਨਹੀਂ ਬਦਲਦਾ। ਹਾਂਜੀ 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 ਉਹ ਹਰੇ ਰੰਗ ਦਾ ਸੀ, ਤੇ ਉਹਦੀਆਂ ਜਿਹੜੀਆਂ ਅੱਖਾਂ ਨੇ ਨਾ ਉਹ 360 180 ਘੁੰਮਦੀਆਂ ਨੇ, ਘੁੰਮਦੀਆਂ ਫੁੱਲ, ਯਾਨੀ ਉਹ ਇੰਜ ਕਰਕੇ ਗੋਲ ਆ ਤੇ ਵਿੱਚ ਲੈਂਸ ਟੈਪ ਦੀਆਂ ਅੱਖਾਂ ਨੇ, ਤੇ ਉਹ ਇੱਕ ਇੱਧਰ ਤੇ ਦੂਜੀ ਪਿੱਛੇ ਵੀ ਕਰ ਲੈਂਦਾ ਵਾ, ਯਾਨੀ ਇੰਜ ਘੁੰਮ ਜਾਂਦੀਆਂ ਉਹਦੀਆਂ ਅੱਖਾਂ। ਵਾਹ 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 ਵਾਹ। ਮੇਰੀ ਗੱਲ ਸਮਝ ਆਈ? ਉਹ ਲੱਗੀਆਂ ਵੀ 360 ਹਾਂ ਓਕੇ ਨਹੀਂ ਉਹਦੀ ਇੱਥੇ ਲੱਗੀਆਂ ਹੁੰਦੀਆਂ ਨੇ ਅੱਗੇ ਬਾਹਰ ਨੂੰ ਆ, ਲੇਕਿਨ ਉਹ ਪੂਰੀ ਅੱਖ ਨਹੀਂ ਗਈ, ਉਹ ਵਿੱਚ ਗੋਲ ਜਿਹਾ ਲੈਂਸ ਟੈਪ ਜਿਹਾ ਲੱਗਾ, ਉਹਦੇ ਅੱਗੇ ਗੋਲ ਜਿਹਾ ਨਾ ਇੰਜ ਚੀਲੀ ਜਿਹੀ। ਨਹੀਂ ਕੋਈ ਨਾ ਗੋਲ ਜੀ ਚੀਜ਼ ਆ ਉਹਦੀ ਅੱਖ 'ਚ, ਤੇ ਉਹਦੀ ਅੱਗੇ ਕਰਕੇ ਨਾ ਨਿੱਕੀ ਜੀ ਇੰਜ ਲੈਂਸ ਟੈਪ 2 ਲੱਗੀਆਂ ਨੇ, ਉਹ ਇੰਜ ਵੀ ਦੇਖ ਲੈਂਦਾ ਵਾ। ਮੇਰੀ ਗੱਲ ਸਮਝ ਆ ਰਹੀ ਹੈ? ਉਹ ਅੱਖ, ਤੂੰ ਦੀ ਅੱਖ ਦੇਖੇਗਾ ਨਾ ਵੀਡੀਓ 'ਚ ਜਦੋਂ ਦਿਖਾਉਂਦੇ ਨੇ, ਉਹ ਪੂਰਾ ਪਿੱਛੋਂ ਨਾ ਗੋਲ ਜਿਹਾ ਬੀਟਾ ਜਿਹਾ ਘੁੰਮਦਾ ਵਾ, ਤੇ ਉਹਦੇ ਅੱਗੇ ਲੈਂਸ ਲੱਗੀ, ਤੇ ਉਹਨੂੰ ਇੰਜ ਕਰਦਾ, ਤੇ ਅੱਗੇ ਨੂੰ ਇੰਜ ਚਲੀ ਜਾਂਦੀ ਹੈ, ਇੰਜ ਕਰਦਾ ਇੱਧਰ ਨੂੰ। ਹੁਣ ਇੱਕ ਨਾ ਇੱਧਰ ਵੇਖਣ ਦਿਆ, ਇੱਕ ਨਾ ਇੱਧਰ ਵੀ ਵੇਖਣ ਦਿਆ। ਵਾਹ ਵਾਹ। ਉਹ ਯਾਨੀ 180 ਘੁਮਾ ਲੈਂਦਾ, 360 ਵੀ, ਜਿੱਧਰ ਨੂੰ ਮਰਦੀ ਇੰਜ ਉੱਤੇ ਥੱਲੇ ਵੀ ਇੰਜ ਜਿੱਧਰ ਮਰਦੀ। ਇਹ ਵੀ ਉਹਦੀ ਕੁਦਰਤ ਨੇ ਇਤਫਾਕ ਭਾਈ ਜੇਦੂ ਜਿੱਦਾਂ ਭਾਜੀ ਇਤਫਾਕ। ਠੀਕ ਆ ਜੀ। ਉਸ ਤੋਂ ਬਾਅਦ ਉਹ ਹੁਣ ਉਹਨੂੰ ਕਹਿੰਦਾ ਇਹਦਾ ਰੰਗ ਮੈਂ ਬਦਲਣਾ ਦੇਖਣਾ, ਰੰਗ ਕਿੱਦਾਂ ਬਦਲਦਾ। ਉਹਨੂੰ ਕਦੀ ਕਿਤੇ ਛੱਡ ਰਿਹਾ, ਉਹਨੇ ਸੋਚਿਆ ਵੀ ਇੱਥੇ ਨਾ ਇਹਨੂੰ ਮੈਂ ਇਹਨੂੰ ਖਾਕੀ ਪੱਥਰ ਸਾਰੇ ਨਾ ਇੱਥੇ ਰੱਖਾਂਗਾ ਤੇ ਹਰੇ ਤੋਂ ਖਾਕੀ ਹੋਏਗਾ, ਤੇ ਉਹ ਖਾਪ ਰਿਹਾ ਤੇ ਰੰਗ ਨਹੀਂ ਬਦਲ ਰਿਹਾ, ਉਹ ਸਿੰਗਲ ਰੰਗ ਦਾ ਹੀ ਹੈ। ਤੇ ਉਹਦੇ ਨਾਲ 3-4 ਮੁੰਡੇ ਵੀ ਉਹਦੇ ਮਗਰ ਨੇ ਕਿ ਚਾਚਾ ਪਤਾ ਨਹੀਂ ਕਿਹੜੇ ਆਹੋ। ਲੇਕਿਨ ਫਿਰ ਇੱਕ ਜਗ੍ਹਾ ਤੇ ਏਦਾਂ ਹੋਇਆ ਕਿ ਉਹਨਾਂ ਨੇ ਰੱਖਿਆ, ਉਹ ਇਹ ਨਹੀਂ ਵੀ ਹੈ ਵੀ ਰੰਗ ਬਦਲੀ ਜਾਂਦਾ। ਹਾਂਜੀ, ਉਹ ਜਦੋਂ ਖਤਰਾ ਫੀਲ ਕਰਦਾ ਜਾਂ ਉਹਨੂੰ ਲੱਗਦਾ ਹੈ ਕਿ ਐਂ ਥੱਲੇ ਜ਼ਮੀਨ ਇੱਕ ਮਿਸਾਲ ਆ ਵਾਈਟ ਆ, ਤੇ ਇੱਥੇ ਮੈਨੂੰ ਖਤਰਾ ਵਾ, ਤੇ ਉਹਨੇ ਵਾਈਟ ਟੈਪ ਜਿਹਾ ਹੋ ਜਾਣਾ ਉਦਾਂ ਦਾ। ਉਹ ਦੂਰੋਂ ਇੰਜ ਲੱਗਦਾ ਕਿ ਵੀ ਇੱਕ ਉਹਨੇ ਕੰਮ ਦਿਖਾਇਆ ਕੋ ਬਿਲਕੁਲ ਹਰਾ ਸੀ, ਉਹਨੇ ਛੱਡਿਆ ਇੱਕ ਟਹਿਣੀ ਜਿਹਦੇ ਵਿੱਚ ਦਰਖਤ 'ਚ, ਉਹਦੇ ਤੇ ਪੌਦੇ ਸੀ ਜਿਵੇਂ ਹੁਣ ਇੱਥੇ ਛੱਡਦੇ ਉਹਨੂੰ, ਆ ਭਰਿਆ ਹੋਵੇ, ਤੇ ਇਹਦੇ ਵਿੱਚ ਪੀਲੇ ਪੀਲੇ ਫੁੱਲ ਲੱਗੇ ਸੀ, ਤੇ ਉਹਦੀ ਸਕਿਨ ਦੇ ਉੱਪਰ ਸਾਰਾ ਹਰਾ ਪੱਤਿਆਂ ਦੇ ਨਾਲ ਰਲ ਗਿਆ, ਤੇ ਵਿੱਚ ਡਾਟ ਪੀਲੇ ਪੀਲੇ ਬਣ ਗਏ। ਉਹ ਲੱਭਣ ਮੈਂ ਦਿਆ ਪਿੱਛੇ ਕਰਕੇ ਵੇਖਿਆ ਯਾਰ ਇਹਨੇ ਕਿੱਦਾਂ ਬਣਾ ਲਏ। ਗਿਰਗਿਰ ਨੂੰ ਸਾਰਾ ਨਹੀਂ ਬਦਲਿਆ ਉਹਨੇ ਰੰਗ, ਵੀ ਸਾਰਾ ਹੀ ਹਰਾ, ਪਹਿਲੇ ਸਾਰਾ ਹਰਾ ਸੀ, ਲੇਕਿਨ ਉਹਨੇ ਉੱਥੇ ਜਾ ਕੇ ਦੇਖਿਆ, ਸੈਂਸ ਕੀਤਾ ਕਿ ਇਹਦੇ ਵਿੱਚ ਪੀਲੇ ਫੁੱਲ ਲੱਗੇ ਨੇ,
ਉਹਨੇ ਆਪਣੀ ਸਕਿਨ ਦੇ ਵਿੱਚ ਨਾ ਨਿੱਕੇ ਨਿੱਕੇ ਪੀਲੇ ਡਾਟ ਕਰ ਲਏ। ਉਹ ਮੈਂ ਇੰਜ ਕਰਕੇ ਦੂਰ ਕਰਕੇ ਦੇਖਿਆ ਤਾਂ ਇੰਜ ਲੱਗੇ ਭਾਈ ਹੈ ਨਹੀਂ ਵਿੱਚ। ਇਹ ਲੁਕਣ ਲਈ ਉਹ ਕਰਦਾ ਸਟਾਰਟ। ਹਾਂ ਲੁਕਣ ਲਈ ਬਚਣ ਲਈ ਮਕਸਦ ਇਹ ਹੈ ਕਿ ਸਾਰਾ ਰੰਗ ਨਹੀਂ ਚੇਂਜ ਕਰਦਾ, ਉਹ ਵਿੱਚ ਡਿਜ਼ਾਈਨ ਵੀ ਪਾ ਲੈਂਦਾ ਆਪਣੇ। ਓਏ ਮਲਟੀ ਸ਼ੇਡ ਟਾਈਪ। ਹਾਂ ਡਿਜ਼ਾਈਨਰ ਹੈਗਾ ਵਾ। ਫੈਸਲ ਵੀ ਗਿਰਗਟ ਲੈ ਆ। ਹਾਂ ਰੰਗ ਬਦਲਣ ਵਾਲੀ ਨਹੀਂ ਬਲੈਕ ਐਂਡ ਵਾਈਟ ਸੀ। ਉਹ ਵਾਲੇ ਰੰਗ ਆਏ ਨਹੀਂ ਸੀ। ਉਹ ਜੋ ਬੜੀਆਂ ਚੀਜ਼ਾਂ ਜਾਨਵਰਾਂ ਨਾਲ ਵੇਖ ਕੇ ਬਣੀਆਂ ਬਾਬਾ ਜੀ। ਹਾਂਜੀ ਮੁਰਗੀ ਆੜਾ ਉਹ ਜਿਹੜਾ ਵਾ ਗਿੰਬਲ, ਹਾਂਜੀ ਹਾਂਜੀ ਮੁਰਗੀ ਨੂੰ ਤੂੰ ਪਿੱਛੋਂ ਫੜ ਲਾ ਤੇ ਉਹਨੂੰ ਇੰਜ ਕਰੀ ਜਾ, ਧੌਣ ਸਿੱਧੀ ਰੱਖੂਗੀ ਮਗਰੋਂ ਇੰਜ ਹੋਈ ਜੂਗੀ। ਮੁਰਗੀ ਦੇਖ ਨਹੀਂ ਕਦੀ ਏਦਾਂ ਹੀ ਆ ਸਹੀ ਗਿੰਬਲ ਜਿਹੜੀ ਉਹ ਕਹਿ ਸਹੀ ਗੱਲ ਆ। ਸਾਜੀ ਆ ਜਿਹੜੀ ਕ੍ਰੇਨ ਹੈ, ਯਾਨੀ ਤੁਸੀਂ ਛੋਟਾ ਜਿਹਾ ਕੈਮਰਾ ਮੁਰਗੀ ਦੇ ਉੱਤੇ ਲਾ ਦਿਓ ਸਿਰ ਤੇ, ਉਸ ਵਾਰ ਮੁਰਗੀ ਪਿੱਛੋਂ ਫੜ ਕੇ ਨਾ ਮੁਰਗੀ ਨੂੰ ਇੰਜ ਕਰ, ਉਹ ਧੌਣ ਉੱਤੇ ਰੱਖੇਗੀ ਪਿੱਛੋਂ ਇੰਜ ਹੋਈ ਜਾਏਗੀ। ਉਹ ਗਿੰਬਲ ਹੀ ਆ। ਮੁਰਗੀ ਤੋਂ ਗਿੰਬਲ ਆ। ਚਾਰੋਂ ਪਾਸੋਂ ਘੁੰਮਦੀ ਆ। ਹਾਂ ਛੋਟੇ ਕੈਮਰੇ ਤੋਂ ਇਹਨੂੰ ਮੁਰਗੀਆਂ ਰੱਖ ਕੇ ਨਾ ਗਿੰਬਲ ਰਹਿੰਦੇ ਨੇ ਉਹਦੇ ਤੇ ਬੰਨ ਕੇ ਸ਼ੂਟ ਕਰ ਲਿਆ। ਤੇ ਫੋਕਸ ਤੁਸੀਂ ਕਿੱਦਾਂ ਕਹਿ ਰਹੇ ਕਰਨਾ? ਹੋ ਗਿੰਬਲ ਮੁਰਗੀ ਵਾਲ ਵੇਖ ਕੇ ਬਣੀ। ਹਾਂ ਮੈਨੂੰ ਲੱਗਦਾ ਵਾ। ਭਾਈ ਜਿਹੜਾ ਸਾਜੀ ਜਿਹੜਾ ਬਿਛੂ ਹੈ ਉਹਦੇ ਵਾਲ ਵੇਖ ਕੇ ਕ੍ਰੇਨ ਬਣੀ, ਉਹ ਜਿਹੜਾ ਉਹ ਮਿੱਟੀ ਅੱਛਾ ਉਹ ਜਿਹੜੇ ਦੋ ਐਂ ਕਰਕੇ ਹੁੰਦੇ ਆ। ਕੇਕੜੇ ਕੇਕੜਾ 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 ਤੇ ਭਾਈ ਚੀਲ ਵਾਲ ਦੇਖ ਕੇ ਜਹਾਜ਼ ਬਣਿਆ। ਚੀਲ ਜਦੋਂ ਐ ਓਏ ਆਹੋ ਜਿਹੜਾ ਬੰਦਾ ਜਹਾਜ਼ ਬਣਾ ਰਿਹਾ ਸੀ ਨਾ, ਉਹ ਚੀਲਾ ਲੰਘਦੇ ਉਹ ਨਾਲ ਚੀਜ਼ ਦੇਖੀ ਜਾਂਦਾ, ਨਾਲ ਜਹਾਜ਼ ਬਣਾਈ ਜਾਂਦਾ ਸੀ। ਵੈਸੇ ਹੀ ਇਹ ਉਸਤਾਦ ਜੀ ਦੇਖੋ ਉਹ ਜਹਾਜ਼ ਬਣਾਉਂਦੇ ਉਹਨੇ ਚੀਲ ਵੇਖੀ ਆ। ਤਾਂ ਜੀ ਕੱਛੂ ਕੁੰਮੇ ਉਹਨੂੰ ਦੇਖ ਕੇ ਕਰੰਟ ਵਾਲੇ ਬੂਟ ਬਣੇ, ਜਿਹਦੇ ਨਾਲ ਕਰੰਟ ਨਹੀਂ ਪੈਂਦਾ ਉੱਤੇ ਵਾਲੇ। ਉਹ ਚਾਹ ਬੋਲੋ ਕੱਛੂ ਕੁਮੇਲ ਵੇਖ ਕੇ ਉਸਤਾਦ ਜੀ ਗੈਂਡਲ ਵੇਖ ਕੇ ਰਕਸ਼ਾ ਬਣਿਆ, ਆਟੋ ਰਕਸ਼ਾ। ਲਓ ਜੀ ਲਾਲ ਬੇਗਲ ਵੇਖ ਕੇ ਕਾਰ ਬਣੀ ਆ। ਹਾਂਜੀ ਲਾਲ ਬੇਗਲ ਵੇਖ ਕੇ ਕਾਰ ਬਣੀ ਸਾਰੀ ਸੱਚੀ। ਐਤੇ ਹੀ ਔਰ ਬਤਖ ਹਲ ਵੇਖ ਕੇ ਕਸ਼ਤੀ ਬਣੀ। ਬਤਖਾਂ ਤੈਰ ਹੀ ਨਹੀਂ ਜਾਂਦੀਆਂ। ਹਾਂਜੀ ਇਹ ਤੇਰੀ ਗੱਲ ਮੰਨਣ ਚਾਹੀਦੀ। ਹਾਂ ਲਾਲ ਬੇਗਲ ਦੇਖ ਕੇ ਬਿੱਲੂ ਉੱਥੇ ਬਣੀ ਆ ਸਾਜੀ। ਹਾਂ ਤੇ ਕੰਨ 'ਚ ਲਈ ਲੰਮੀ ਉਹ ਬਣੀ। ਹਾਂ ਤੂੰ ਐਵੇਂ ਯਾਰ ਕੋਲ ਛੱਡ ਦਿੰਦਾ। ਨਹੀਂ ਉਹ ਦੂਸਰਾ ਉਹ ਬਾਅਦ ਚ ਹੋਰ ਵੀ ਬਣ ਗਈ ਨਾ, ਪਹਿਲੇ ਕਾਰ ਬਣੀ ਸੀਗੀ। ਚਮਚੜੇ ਕਲ ਵੇਖ ਕੇ ਚੱਦਰ ਬਣੀ ਹੈ। ਸਾਜੀ ਆਹੋ ਉਹਦੇ ਵੀ ਦੋ ਬਰਕ ਹੁੰਦੀ ਨਾ, ਐਂ ਕਰਕੇ ਕਰਦੀ। ਸਾਜੀ ਮਾਲਟੇ ਵਾਲੇ ਵੇਖ ਕੇ ਬੰਬ ਬਣਿਆ। ਉਹ ਅੱਲਾ ਦੇ ਗੋਲ, ਬੰਦੇ ਸੇਬੇ ਵਾਲਾ ਬੰਬ। ਅੰਬ ਵਾਲ ਵੇਖ ਕੇ ਬਣਿਆ। ਅੰਬ ਦੀ ਪੈਣੀ ਜੀ ਗੱਡੀ ਚੂਸਣ ਵਾਸਤੇ। ਹਾਂ ਨਹੀਂ ਉਹ ਦੂਸਰਾ ਬਣਿਆ ਜੰਗੀ ਸੇਬੇ ਵਾਲਾ ਬੰਬ ਜਿਹੜਾ ਵਾ। ਸੇਬੇ ਵਾਲਾ ਇਹਦੇ ਵਾਲ ਵੇਖ ਕੇ ਬਣਿਆ। ਯਾਰ ਉਹ ਆਪਾਂ ਪੜ੍ਹਨ ਨਹੀਂ ਸੀ ਦੇ ਪਿੰਡ ਵਾਲਾ ਬਣਿਆ। ਤੂੰ ਆਪੇ ਦੱਸਿਆ ਮੈਨੂੰ ਉਦੋਂ। ਤੂੰ ਉੱਠ ਗਿਆ ਸੀ ਬਾਅਦ ਚ ਮੈਂ ਪੜਿਆ ਅੰਬ ਵਾਲਾ। ਅੱਛਾ ਫੇਰ ਠੀਕ ਸਾਜੀ ਭੜੋਲੇ ਵਾਲੇ ਵੇਖ ਕੇ ਆਪ ਦੁੱਧ ਬਣੀ ਏਦਾਂ ਲੰਮਾ ਪਿਆ ਸੀ ਉਹਨੇ ਕਿਹਾ। ਭੜੋਲੇ ਵਾਲੇ ਵੇਖ ਕੇ ਆਪ ਦੋਸਤ ਬਣੀ। ਹਾਂਜੀ ਉਹ ਲੰਮਾ ਪਿਆ ਸੀ ਵੱਖੀ ਬਾਨੇ ਉਹਨੇ ਕਿਹਾ ਬਣਾਓ ਆਪ ਦੁੱਧ ਬਣ ਗਈ। ਚੱਕੀ ਦੁੰਬੇ ਨੂੰ ਦੇਖ ਕੇ ਬੈਗ ਬਣਿਆ। ਹਾਂ ਜਿਹੜੇ ਹਾਂਜੀ ਬੈਗ ਉੱਥੋਂ ਯਾਦ ਹੋਇਆ। ਨਹੀਂ ਚੱਕੀ ਤੂੰ ਮੈਨੂੰ ਵੇਖ ਹਾਂ ਚੱਕੀ ਕੁਮੇਲ ਭਾਈ ਚੱਕੀ ਤੂੰ ਮੈਨੂੰ ਵੇਖ ਕੇ ਗਠੜੀ ਬਣੀ। ਨਹੀਂ ਗੱਠੜੀ ਨਹੀਂ ਬਣੀ, ਬੈਗ ਬਣਿਆ। ਪਹਿਲੇ ਬੱਚੇ ਨਾ ਹੱਥਾਂ 'ਚ ਬਸਤੇ ਫੜ ਕੇ ਲੈ ਕੇ ਜਾਂਦੇ ਸੀ। ਹਾਂ ਉਹ ਚੱਕੀ ਦੁੰਬੇ ਵੇਖ ਕੇ ਉਹਨਾਂ ਨੇ ਕਹਿੰਦੇ ਤਨੀਆਂ ਲਾ ਕੇ ਵੀ ਇਦਾਂ ਪਾਓ ਪਿੱਛੇ। ਹਾਂ ਤੜੀਆਂ ਲਾਓ। ਲਾਲ ਪੰਪ ਜਿਹੜਾ ਬਣਿਆ ਹਾਥੀ ਵਾਲ ਦੇਖ ਕੇ ਬਣਿਆ। ਚੱਲ ਓਏ ਯਾਰ ਉਹ ਜਿਹੜੇ ਅੱਗੇ ਥੋ ਪੈਪ ਹੁੰਦੇ ਉਹ ਸੁੰਡ ਆ, ਉਹਦੀ ਪਿੱਛੇ ਬਾਡੀ। ਇਹ ਵੀ ਗੱਲ ਸੀ। ਫੇਲ ਨਾ ਕਰੋ ਯਾਰ ਵੈਸਪਾ ਖੋਤੇ ਵਾਲ ਵੇਖ ਕੇ ਬਣਿਆ ਵਾ। ਕਾਲਾ ਲੈ ਹਾਂਜੀ ਉਸਤਾਦ ਜੀ। ਮਿੱਠੇ ਮੈਂ ਡਰਾਈ ਉਹ ਵੀ ਨਹੀਂ ਤੁਰਦਾ ਜਿੱਥੇ ਹਟ ਜਾਂਦਾ। ਹਾਂ ਇਹ ਗੱਲ ਸਹੀ ਆ ਵੀ ਜਿੱਥੇ ਵੈਸਪਾ ਵੀ ਪੈਂਚਰ ਹੋ ਗਿਆ ਮਰ ਗਏ ਤੁਸੀਂ, ਹਾਂਜੀ ਓਏ ਤੇ ਖੋਤਾ ਵੀ ਜਿੱਥੇ ਹਟ ਗਿਆ ਹਟ ਗਿਆ। ਅੜ ਗਿਆ। ਉਹ ਖੋਤੇ ਦੀ ਸਾਈਕੀ ਆ, ਉਹ ਕਹਿੰਦੇ ਉਹਨੂੰ 2 ਕਿਲੋਮੀਟਰ ਤੋਂ ਵੀ ਉਹਨੂੰ ਖਤਰਾ ਭਾਂਪ ਲੈਂਦਾ ਉਹ। ਹਾਂਜੀ 2 ਕਿਲੋਮੀਟਰ ਤੋਂ ਓਏ ਕਿ ਅੱਗੇ ਕੋਈ ਰੌਲਾ ਵਾ, ਉਹ ਆਪਣੇ ਵੱਲੋਂ ਜ਼ਿਹਨੀ ਤੌਰ ਤੇ ਠੀਕ ਅੜਿਆ ਹੁੰਦਾ ਵਾ। ਹਿੰਗਣ ਲੱਗ ਪੈਂਦਾ ਉਹ ਤੁਹਾਨੂੰ ਸਮਝ ਨਹੀਂ ਆਉਂਦੀ, ਤੁਸੀਂ ਉਹਨੂੰ ਮਾਰੀ ਜਾਂਦੇ ਆ। ਉਸਤਾਦ ਜੀ ਸਿਆਣੇ ਕਹਿੰਦੇ ਖੋਤਾ ਸਭ ਖਾ ਲਵੇ ਰਿਛ ਬਣ ਜਾਂਦਾ ਵਾ। ਇਹ ਵਾਲ ਮਿੱਠੇ ਇਹਦੇ ਵਾਲ ਆ ਇਹਦੇ ਸੋਹਣੇ ਆ। ਜ਼ਹਿਰ ਪਤ ਹੋ ਜਾਂਦਾ, ਜ਼ਹਿਰੀਲਾ ਹੋ ਜਾਂਦਾ। ਔਰ ਸੱਚੀ ਖੋਤਾ ਜ਼ਹਿਰ ਖਾ ਲਵੇ ਨਾ, ਸੱਪ ਖਾ ਲਵੇ, ਇਹ ਹਫਤੇ 15 ਕਿ ਦਿਨਾਂ ਬਾਅਦ ਤੁਹਾਨੂੰ ਨਹੀਂ ਪਤਾ ਕੋਈ ਐਂ ਨਿਕਲਣ ਲੱਗ ਜਾਊਗਾ। ਅੱਛਾ ਬਾਂਦਰਾਂ ਨਾਲ ਵੇਖ ਕੇ ਕੀ ਬਣਿਆ? ਟਾਰਜ਼ਨ ਨਾਲ ਵੇਖ ਕੇ ਬਾਂਦਰ ਬਣਿਆ। ਬਾਂਦਰ ਨਾਲ ਵੇਖ ਕੇ ਬੱਚਿਆਂ ਨੂੰ ਹੈ ਠੀਕ ਹੈ, ਟਾਰਜ਼ਨ ਨਾਲ ਵੇਖ ਕੇ ਕਹਿੰਦਾ ਬਾਂਦਰ ਬਣਿਆ। ਟਾਰਜ਼ਨ ਨਾਲ ਵੇਖ ਕੇ ਬਾਂਦਰ ਝਾੜੀ ਨਾਲ ਚੜ ਗਿਆ ਸੀ ਵੀ ਆ ਗਿਆ ਮੈਨੂੰ ਫੜਨ। ਟਾਰਜ਼ਨ ਇੱਕ ਵੈਸੇ ਖਿਆਲੀ ਕਹਾਣੀ, ਟਾਰਜ਼ਨ ਕੋਈ ਨਹੀਂ ਸੀ ਹੈਗਾ, ਐਵੇਂ ਹੈ ਅਫਸਾਨਵੀ ਹੈ ਕਰੈਕਟਰ। ਜੀ ਜ਼ਰਾਫੇ ਨੂੰ ਦੇਖ ਕੇ ਤੋਪ ਬਣੀ। ਭਾਜੀ ਜੀ ਠਹਿਰ ਜਾਓ ਇੱਕ ਮਿੰਟ ਭਾਜੀ, ਠਹਿਰ ਜਾਓ ਇੱਕ ਮਿੰਟ। ਆ ਝੂਠਾ। ਉਹ ਕਿੱਦਾਂ ਭਾਜੀ? ਉਹ ਤੋਪ ਦਾ ਅੱਗੇ ਪੈਪ ਹੁੰਦਾ ਨਾ, ਹਾਂਜੀ ਉਹ ਉਹਦੀ ਧੌਣ ਲਾ ਲਓ, ਠੀਕ ਹੈ, ਉਹ ਚੋਂ ਗੋਲਾ ਨਿਕਲਦਾ। ਪਿੱਛੇ ਉਹਦੀ ਬਾਡੀ ਜਿਹੜੀ ਉਹ ਟੈਂਕ ਦਾ ਉਹ ਬਣਾ ਲਿਆ ਉਹਨਾਂ ਨੇ। ਯਾਰ ਜਾਣ ਦੇ। ਉਹ ਭਾਜੀ ਗੈਂਡੇ ਵਾਲ ਵੇਖ ਕੇ ਟੋਚਨ ਬਣਿਆ। ਗੱਡੀ ਨਹੀਂ ਜਿਹੜਾ ਲਾਈਦਾ। ਹਾਂ ਉਹ ਨੱਕ ਰਾਈਨੋ ਚ। ਆਹ ਰਾਈਨੋ ਦਾ ਜਿਹੜਾ ਯਾਰ ਅੱਛਾ ਉਹਦਾ ਥੱਲੇ ਗੱਡੀ ਦੇ ਐ ਲੱਗਾ ਹੁੰਦਾ। ਜਾਣਦੇ ਯਾਰ ਹੁਣ ਸੱਪ ਵਾਲ ਵੇਖ ਕੇ ਸਾਇੰਸ ਨੇ ਭਲਾ ਕੀ ਬਣਾਇਆ ਵਾ? ਟ੍ਰੇਨ ਪਾਣੀ ਤਰੋਂ ਕੋਲ ਪੈਪ ਬਣਾਇਆ। ਭਾਜੀ ਕੀ ਹੋ ਗਿਆ ਤੁਹਾਨੂੰ? ਟ੍ਰੇਨ ਨਹੀਂ ਸੱਪ ਵੱਲ ਵੇਖ ਕੇ ਬਣਦੀ। ਟ੍ਰੇਨ ਭਲਾ ਕਿਹਦੇ ਨਾਲ ਬਣੀ? ਉਹ ਜਿਹੜਾ ਕਿੰਨੀਆਂ ਬਾਹਾਂ ਵਾਲਾ ਨਹੀਂ, ਲੱਤਾਂ ਵਾਲਾ ਨਹੀਂ ਹੋਣਾ। ਹਾਂ
ਸੁੰਡੀ ਗੱਲ ਵੇਖ ਮੈਨੂੰ ਉਹਦੇ ਵੇਖ ਕੇ ਕਸ਼ਤੀ ਨਹੀਂ ਬਣੀ ਚੱਪੂ। ਕਸ਼ਤੀ ਬਣੀ ਉਹਦੇ ਵੇਖ ਕੇ, ਬਤਖ ਵੇਖ ਕੇ। ਬਤਖ ਇੰਜਨ ਕਿਦੋਂ ਕਰਦੀ ਹੈ? ਬਤਖ ਸਿੱਧੀ ਨਹੀਂ ਆਉਂਦੀ ਐ। ਹਾਂ ਤੇ ਉਹ ਇੰਜਨ ਵਾਲਾ ਕਿਉਂ ਕੰਮ ਆ ਵਿੱਚ? ਉਹ ਜਦੋਂ ਬਤਖ ਨੇ ਪਰ ਮਾਰੇ ਇੰਜ ਕਰਕੇ, ਉਹਨੇ ਕਿਹਾ ਯਾਰ ਚੱਪੂ ਵੀ ਬਣਾ ਲਓ। ਹਾਂ ਅੱਛਾ, ਉਹਨੇ ਕਿਹਾ ਵੀ ਕੁਛ ਹੈ। ਸਾਜੀ ਫਰਾਂਸ ਦੇ ਵਿੱਚ ਇੱਕ ਬੰਦੇ ਨੇ ਪਾਈਪਲਾਈਨ ਵਿਛਾਈ ਥੱਲੇ ਆਪਣੇ ਘਰ, ਉਹ ਹੁਣ ਤਾਰਾਂ ਲੰਘਾਉਣੀਆਂ ਸੀ ਸਾਜੀ ਉਹਨੇ। ਉਹ ਬਿਊਟਨ ਦੀ ਗੱਲ ਕਰ ਰਹੇ ਆ? ਹਾਂਜੀ, ਉਹਨੇ ਚੂਹੇ ਦੀ ਪੂੰਛ ਨਾਲ ਬੰਨੀਆਂ ਵਾ, ਚੂਹਾ ਵਿੱਚ ਛੱਡਿਆ, ਉੱਤੇ ਮਾਰਦਾ ਰਿਹਾ, ਚੂਹਾ ਜਾਂਦਾ ਰਿਹਾ, ਚੂਹਾ ਜਾਂਦਾ ਨੇ। ਉਧਰੋਂ ਤਾਰ ਫੜ ਲਈ ਉਹਨੇ। ਇਹ ਲੌਜਿਕ ਸਹੀ ਹੈ ਵੈਸੇ। ਸਾਜੀ ਇਹ ਤੇ ਚੂਹੇ ਦੀ ਅਗਰ ਇੱਕ ਨਾਲੀ ਦੇ ਵਿੱਚੋਂ ਤੁਸੀਂ ਤਾਰ ਨਾਲੀ ਬੰਦ ਆ ਨਾ, ਇਧਰੋਂ ਖੋਡਾ ਤੇ ਉਧਰੋਂ ਖੋਡਾ, ਤਾਰ ਲੰਘਾਉਣੀ। ਵੈਸੇ ਤਾਂ ਸਰੀਆ ਸੁਰੀਆ ਵੀ ਆ, ਚੂਹਾ ਕਿੱਥੋਂ ਲੱਭਦੇ ਫਿਰ ਅੱਜ ਕੱਲ੍ਹ। ਲੇਕਿਨ ਇਹ ਆ ਕਿ ਚੂਹੇ ਨਾਲ ਬੰਨ ਕੇ ਉਹਨੂੰ ਕਰਦੇ ਰਹੋ, ਉਹਨੇ ਅੱਗੋਂ ਲੈ ਕੇ ਨਿਕਲ ਆਉਣਾ। ਅੱਛਾ ਉਸਤਾਦ ਜੀ ਸਾਰਾ ਕੁਝ ਉਸਤਾਦ ਜੀ ਚਿੜੀਅਲ ਵੇਖ ਕੇ ਕੀ ਬਣਿਆ? ਚਿੜੀਅਲ ਵੇਖ ਕੇ ਮੈਂ ਮੁਸਲਮਾਨ ਬਣਿਆ। ਮੱਖੀ ਨੂੰ ਵੇਖ ਕੇ ਪਲਾਸ ਬਣਿਆ। ਹੈ ਹਾਂਜੀ, ਮੱਖੀ ਪਲਾਸ ਕੀੜੇ ਨੂੰ ਵੇਖ ਕੇ ਬਣਿਆ। ਉਹ ਭਾਈ, ਅੱਛਾ ਉਹ ਜਿਹੜਾ ਕੱਟਦਾ ਐ ਪੂਰਾ ਪਾਉਂਦਾ, ਉਹ ਉਹਨੂੰ ਵੇਖ ਕੇ ਬਣਿਆ ਪਲਾਸ। ਉਹਨੂੰ ਵੇਖ ਕੇ ਅਗਲੀ ਸਾਈਡ ਬਣੀ ਜਿੱਥੋਂ ਗ੍ਰਿਪ ਕਰੀਦਾ, ਜਿੱਥੋਂ ਫੜੀ ਦੀ ਆ ਉਹ ਚਲੋ ਮੱਖੀ ਜੇ ਸਿਆਣਾ ਬੜਾ ਬੰਦਾ ਬਕਵਾਸ ਕਰ ਰਿਹਾ ਤੇ ਗਲਤੀ ਹੋਣੀ ਹੈ। ਤੁਹਾਨੂੰ ਪਤਾ ਕਿੱਕਰ ਤੇ ਇੱਕ ਘੋਗਾ ਹੁੰਦਾ, ਜਿਹੜਾ ਘੁੰਮਦਾ ਹੁੰਦਾ ਸੀ ਘੋਗਾ, ਉਹਨੂੰ ਵੇਖ ਕੇ ਪੇਚਕਸ ਬਣੇ 4 ਮੂੰਹ ਵਾਲਾ, ਉਹ ਐ ਵਿੱਚ ਬੜੀ ਜਾਂਦਾ ਸੀ। ਆ ਸੂਈ ਜਹਾਜ਼ ਜਿਹੜਾ ਵਾ, ਉਹਦੇ ਵੱਲ ਵੇਖ ਕੇ ਸਲਾਈ ਵੀ ਸੂਈ ਜਾ ਉਹ ਚੁੰਝ ਵਾਲਾ ਜਹਾਜ਼। ਉਹ ਸੂਏ ਵਾਲਾ ਜਹਾਜ਼ ਭਾਜੀ। ਹੁਦਹੁਦਲ ਦੇਖ ਕੇ ਡਰਿਲ ਮਸ਼ੀਨ ਬਣੀ ਹੈ। ਉਹ ਵੁੱਡ ਪੈਕਰ। ਵੁੱਡ ਪੈਕਰ। ਹਾਂਜੀ, ਜਿਹੜਾ ਸਪੀਕਰ ਮੇਲੇ 'ਚ ਲੱਗੇ ਹੁੰਦੇ, ਕੋਇਲ ਨਾਲ ਵੇਖ ਕੇ ਬਣੇ। ਕੋਇਲਲ ਆਵਾਜ਼ ਵਿੱਚ ਨਹੀਂ ਹੁੰਦੀ ਉਹਦੇ। ਚੱਲ ਦੋ ਇਹਦੀ ਨਾ ਆਵਾਜ਼ ਕੱਢਿਆ ਕਰ ਯਾਰ ਮਿੱਠੇ, ਇਹ ਬਹੁਤ ਬੁਰੀ ਤੂੰ ਕੱਢ ਗੱਡੀ ਨਾ, ਇਹਦੀ ਨਾ ਕੱਢਿਆ ਕਰ ਯਾਰ। ਇਹ ਕੋਇਲ ਕਿਹੜੀ ਹੈ ਵੀ ਅੱਲਾ ਮਾਫੀ ਦੇਵੇ। ਤਾਈ ਸਵੇਰੇ ਸਵੇਰੇ ਪਿੰਡ ਤੁਸੀਂ ਜਾਣਾ ਵਾ, ਉਹ ਯਾਰ ਉਹ ਏਦਾਂ ਨਹੀਂ, ਐਡੀ ਝੋਲ ਨਹੀਂ ਲੈਂਦੀ ਉਹ ਬਈ ਘੂ ਐ ਨਹੀਂ ਕਰਦੀ। ਤੁਸੀਂ ਸਵੇਰੇ ਪਿੰਡ 'ਚ ਜਾਇਓ, ਸਵੇਰੇ ਇੰਜ ਕਰਕੇ ਕਿਰਨਾਂ ਫੁੱਟਣੀਆਂ ਸੂਰਜ ਦੀਆਂ। ਓਏ ਭਾਈ ਜੀ ਠੀਕ ਆ, ਲੇਕਿਨ ਉਹ ਐਡੀ ਨਹੀਂ ਹੈਗੀ, ਐਡੀ ਝੋਲ ਨਹੀਂ ਹੈਗੀ ਉਹਦੀ ਆਵਾਜ਼ 'ਚ। ਤੂੰ ਤੇ ਐ ਜਿਵੇਂ ਅੱਲਾ ਮਾਫੀ ਦੇਵਾ ਕਿਸੇ ਨੂੰ ਆਵਾਜ਼ ਮਾਰਨ ਆ ਘੂ ਦੇ। ਸਾਡੇ ਮੇਰੀ ਨਾਨੀ ਦੇ ਘਰ ਦੇ ਬਾਹਰ ਇੱਕ ਦਰਖਤ ਹੁੰਦਾ ਸੀ, ਦਰਖਤ ਤੇ ਚਿੜੀਆਂ ਚੁੱਟ 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 ਉਹ ਕਰਨੀਆਂ, ਤੇ ਪਿੱਛੋਂ ਕੋਇਲ ਘੂ ਉਹ ਆਵਾਜ਼ ਹੋਣੀ, ਤੇ ਟੂਲ ਦੀ ਆਵਾਜ਼ ਹੁੰਦੀ ਟੁੱਟ ਟੁੱਟ ਚੁੱਟ ਚੁੱਟ ਚੁੱਟ। ਉਹ ਘੰਟੀ ਦੀ ਆਵਾਜ਼ ਵੀ ਆਉਂਦੀ ਨਾ ਪਿੰਡ ਦੀ ਆਡੀਓ ਖਰਾਬ ਹੋਈ ਹੈ। ਆ ਤੇਰੇ ਪਿੰਡ ਦੇ ਤੇਰੇ ਸਾਊਂਡ ਇਫੈਕਟ ਨਹੀਂ ਸਹੀ। ਟੂਲ ਦੀ ਆਵਾਜ਼ ਸੁਣੀ ਟੁੱਟ ਚੁੱਟ ਚੁੱਟ ਚੁੱਟ। ਇਹ ਕਿਹਦੀ ਹੈ ਜੀ? ਟੂਲ ਦੀ। ਟੂਬਲ ਦੀ ਸਾਜੀ। ਟੂਲ ਦੀ? ਹਾਂਜੀ। ਕੀ ਟੱਚੂ ਟੱਚੂ? ਟੁੱਚੂ ਟੁੱਚੂ ਉਹ ਵਾਜਦਾ ਹੁੰਦਾ ਨਾ ਪੀਟਰ। ਆਹੋ ਯਾਰ, ਉਹ ਜਿਹੜੇ ਉਹਦਾ ਇੱਟਾਂ ਵਾਲਾ ਭੱਠਾ ਹੁੰਦਾ, ਉਹਦੀ ਵੀ ਇੱਕ ਹੁੰਦੀ ਹੈ, ਉਹਦੇ ਵਿੱਚ ਵੀ ਇੱਕ ਕੂਕ ਆਵਾਜ਼ ਉਹਦੀ ਹੁੰਦੀ। ਮਿੱਠੇ ਤੁਹਾਡੇ ਪਿੰਡ ਨੂੰ ਵੌਇਸ ਚੇਂਜਰ ਲੱਗਾ। ਇੱਕ ਚੱਕੀ ਦੀ ਹੁੰਦੀ ਇੱਟਾਂ ਵਾਲੇ ਸਾਜੀ। ਪੱਠੇ ਦੀ ਕਿਹੜੀ ਆਵਾਜ਼ ਹੁੰਦੀ? ਇੱਟਾਂ ਵਾਲੇ ਪੱਠੇ ਦੀ ਆਵਾਜ਼ ਹੀ ਕੋਈ ਨਹੀਂ ਉਹ ਹੁੰਦੀ। ਸੇਕ ਦੀ ਨਹੀਂ ਜਿਹੜੀ ਨਿਕਲਦੀ ਨਹੀਂ ਯਾਰ, ਇੱਕ ਹੋਰ ਪਤਾ ਨਹੀਂ ਕਿਹਦੀ ਹੁੰਦੀ ਇੱਕ ਆਵਾਜ਼ ਜਿਹੜੀ ਚੱਕੀ ਦੀ ਸਾਜੀ। ਕੋਲੂ ਦੀ ਇੱਕ, ਹਾਂ ਏਦਾਂ ਦੀ ਚੱਕੀ ਦੀ ਟੂ ਹਾਂ ਇਹ ਕਿਹਦੀ ਹੁੰਦੀ ਹੈ? ਚੱਕੀ ਦੀ ਚੱਕੀ ਦੀ ਆਟੇ ਵਾਲੀ ਸਾਜੀ, ਉਹ ਪੁਰਾਣਾ ਇੰਜਨ ਹੁੰਦਾ ਵਾ। ਪੀਟਰ ਲੱਗਾ ਹੁੰਦਾ, ਪੀਟਰ। ਮੈਂ ਸਮਝਿਆ ਇੱਟਾਂ ਵਾਲੇ ਭੱਠੇ ਜਾਂਦੇ। ਉਹ ਜਿਹੜੀ ਉਹ ਘੰਟੀ ਦੀ ਵੀ ਆਵਾਜ਼ ਅਕਸਰ ਬਚਪਨ 'ਚ ਸੁਣਦੇ ਹੁੰਦੇ ਸੀ। ਤੂੰ ਘੰਟੇ ਦੀ ਆਵਾਜ਼ ਸੁਣਨ ਆ, ਉਹ ਘੰਟੇ ਦੀ ਸਾਡੀ ਆਵਾਜ਼ ਸੁਣਨ ਦੇ। ਨਹੀਂ ਰੋਜ਼ ਘੰਟਾ ਸੁਣਦੇ ਸਾਡੀ ਆਵਾਜ਼। ਜਦੋਂ ਟੂਲ ਆਈ ਸੀ ਨਾ ਪੈਲ ਕੇ ਉਹ ਟੂਲ ਦੀ ਆਵਾਜ਼ ਪਾਣੀ ਡਿੱਗਣ ਦੀ। ਮਿੱਠੇ ਤੁਹਾਡੇ ਪਿੰਡ ਨੂੰ ਫਿਲਟਰ ਲੱਗੇ ਭਾਈ, ਹੋਰ ਵਾਸ ਚੇਂਜ। ਪਿੰਡ ਮਾਨਾ ਇਹਦੀ ਨਾਨੀ ਦੇ ਘਰ ਦੇ ਬਾਹਰ ਬਹੁਤ ਕੁਝ ਹੁੰਦਾ ਹੀ। ਦਰਖਤ ਦੀ ਨਾਨੀ ਦੇ ਘਰ ਦੇ ਬਾਹਰ, ਕੋਇਲੇ ਦੀ ਨਾਨੀ ਦੇ ਘਰ, ਇਹਨਾਂ ਦੀ ਨਾਨੀ, ਇਹਦੀ ਨਾਨੀ ਦੇ ਘਰ ਦੇ ਬਾਹਰ ਪਤਾ ਨਹੀਂ ਕੀ ਆ, ਮੇਰੀ ਸਮਝੋ ਬਾਹਰ। ਟੂਵਲ ਪਿੰਡ ਸੀ ਨਾ, ਪਿੰਡ ਬੜਾ ਹਿੱਟ ਵਾ। ਉਹ ਯਾਰ ਇੱਕ ਨਾਨੀ ਆ, ਇੱਕ ਨਾਨੀ ਆ ਵਿਚਾਰੀ, ਉਹਦੇ ਘਰ ਦੇ ਬਾਹਰ ਕਿੰਨਾ ਕੁਝ ਤੂੰ ਪਾ ਦਿੰਦਾ। ਨਾਨੀ ਦਾ ਘਰ ਹੁੰਦੀ ਹੀ ਹੇਠੇ ਉਸਤਾਦ ਜੀ, ਬਚਪਨ 'ਚ ਵੀ ਅਸੀਂ ਕਹਿੰਦੇ ਸੀ ਹਾਏ ਕਿ ਨਾਨੀ ਘਰ ਜਾਵਾਂਗੇ ਤੇ ਮੋਟੇ ਹੋ ਕੇ ਆਵਾਂਗੇ। ਉਸਤਾਦ ਜੀ ਇੰਨਾ ਕੁ ਖਾਲਾ ਸੀ, ਇੰਨਾ ਕੁ ਖਾਲਾ। ਉੱਥੇ ਨਾ ਸਾਰ ਨਾਨੀ ਹੁਣੀ ਅੱਲਾ ਜੱਤਾਂ ਦੇ ਘਰ ਦੇ, ਅਸੀਂ ਜੋ ਜਾਣਾ ਨਾ ਬਚਪਨ ਕੱਪੜੇ ਧੋਂਦੇ ਹੁੰਦੇ, ਮੈਨੂੰ ਮੈਂ ਛੋੜਾ ਸੀ, ਅੰਮੀ ਨੇ ਕਿਹਾ ਵੀ ਮੇਰੇ ਕੱਪੜੇ ਕੁਪੜੇ ਲਾ ਕੇ ਮੇਰੇ ਕੋਲ ਛਾਲ ਮਾਰ ਦੇ, ਮੈਂ ਲੰਬੇ ਰੁੱਖ ਮਾਰਤੀ। ਹੁਣ ਐਡਾ ਕਿ ਸੀ ਨਾ ਵੀ ਏਦਾਂ ਮਾਰ ਨਹੀਂ ਛਾਲ, ਮੈਂ ਐਸ ਰੁੱਖ ਮਾਰਤੀ, ਮੈਂ ਮੇਰਾ ਮੱਥਾ ਹੀ ਬਚਿਆ, ਮੇਰੀ ਲੱਤਾਂ ਹੀ ਬਚੀ। ਮੈਂ ਬੰਦੇ ਵੈਸੇ ਟੂਬਲ ਦੀ ਆਪਣੀ ਚਾਸਾ ਪਿੰਡ 'ਚ ਸਾਜੀ। ਉਹ ਟੂਵਲ ਤੇ ਨਹਾਉਣ ਦਾ ਕਿੰਨਾ ਮਜ਼ਾ ਆਉਂਦਾ ਯਾਰ। ਠੰਡਾ ਪਾਣੀ ਸਾਜੀ, ਬੰਦੇ ਦੇ ਦੰਦ ਵੱਜਣ ਲੱਗ ਪੈਂਦੇ। ਉਹ ਵਾਕਿਆ ਸੁਣਿਆ ਸਾਰੀ ਵੀ 1.5 ਕਿਲੋ ਵੇਸਣ ਦਾ ਇੱਕੋ ਪਕੌੜਾ ਕੱਢਦਾ। ਉਸ ਮੇਰਾ ਸਕਾ ਕਜ਼ਨ ਮਾਮਾ ਵਾ, ਮੇਰੀ ਅੰਮੀ ਦਾ ਕਜ਼ਨ ਸੀ। ਪਕੌੜਾ ਇਹ ਸੱਚੀ ਵਾਕਿਆ, ਉਹਨੂੰ 3-4 ਕਿਲੋ ਉਹਨੂੰ ਪਹਿਲੇ ਹੀ ਤੇ ਪਹਿਲੇ ਦਿਨ ਪਕੌੜੇ ਲਾਉਣੇ ਸੀ। ਉਹਨੇ ਸਾਰਾ ਬਣਾ ਕੇ ਨਾ, ਤੇ ਉਹਨੂੰ ਸੀ ਪਤਾ ਪਕੌੜੇ ਕਿੱਦਾਂ ਕੜੀ, ਉਹਨੂੰ ਐਂ ਕਰਕੇ ਚੁੱਕ ਕੇ ਐਂ ਕਰਕੇ ਕੜਾਈ ਰੱਖਦਾ ਪੂਰਾ ਐਡਾ। ਹਾਂ ਬੈਠਾ ਰਾਮ ਗਾਹ ਕੌੜੇ ਗਾਹ ਭਾਜ ਆ ਕੇ ਪਕੌੜੇ ਨਹੀਂ ਕੜੇ, ਹਾਂ ਪਕੜ ਲਿਆ, ਹਾਲੇ ਪਕੜ ਲਿਆ, ਸੁਣ ਲੱਗ ਬੈਠਾ। ਤੇ ਗਾਹ ਘਰ ਕਹਿੰਦੇ ਇਹਦੀ ਇਧਰਲੀ ਸਾਈਡ ਤੋਂ ਅੱਧਾ ਕਿਲੋ ਪਕੌੜਾ ਲਾ ਦੇ। ਜਦੋਂ ਹੁੰਦੇ ਦਹੀਂ ਤਰ੍ਹਾਂ ਪਕੌੜਾ ਲਾ ਕੇ ਦੇ ਯਾਰ ਦੱਸ। ਤੇ ਲੋਕ ਕਰਕੇ ਯਾਰ ਪਕੌੜਾ ਉਦਾਂ ਹੀ ਪਿਆ ਯਾਰ, ਹਾਲ ਤਾਂ ਵੇਖ ਇੱਕੋ ਹੀ ਪੂਰਾ ਬਣਾ ਲਿਆ ਯਾਰ ਮੈਨੂੰ ਯਾਦ ਹੈ ਬਚਪਨ ਉਸਤਾਦ ਜੀ, ਬਸੰਤ ਆਣੀ ਸੀਗੀ, ਸਾਨੂੰ ਛੁੱਟੀਆਂ ਹੋਈਆਂ ਸੀਗੀਆਂ 3 ਮਹੀਨੇ ਦੀਆਂ, ਤੇ ਈਦ ਆਈ। ਮੈਂ ਉਸਤਾਦ ਜੀ ਈਦ ਤੇ ਆਲੂ ਛੋਲੇ ਵੀ ਲਾਏ ਸੀਗੇ ਕਸਮੇ। ਮੈਂ ਵੀ ਲਾਇਆ। ਅਸੀਂ ਵੀ ਲਾਏ, ਮੈਂ ਵੀ ਲਾਏ। ਈਦ ਤੇ ਬੜਾ ਆਲੂ ਛੋਲੇ ਲਾਏ ਮੇਜ਼ ਤੇ ਵਿਕੇ ਹੀ ਨਹੀਂ। ਨਹੀਂ ਮੈਂ ਉਸਤਾਦ ਜੀ ਨਿੱਕੀ ਜੀ ਮੇਜ਼ ਤੇ ਨਾ ਬਾਹਰ ਕੱਢ ਕੇ ਆਲੂ ਛੋਲੇ ਲਾਏ ਈਦ ਤੇ। ਉਦੋਂ ਯਾਮੇ ਚੱਲਦੇ ਸੀ, ਯਾਮੇ। ਇੱਕ ਬੰਦਾ ਯਾਮੇ ਤੇ ਆਲੂ ਛੋਲੇ ਖਾ ਕੇ ਇੰਜ ਕਰਕੇ ਤੁਰਨ ਲੱਗਾ,
ਉਹਦੀ ਕੇਕ ਦੀ ਉਹਨੂੰ ਕੇਕ ਮਾਰ ਕੇ ਉਹ ਕੇਕ ਦੀ ਗੁੱਲੀ ਜੀ ਨਹੀਂ ਉਹ ਮੇਜ਼ 'ਚ ਫਸ ਗਈ ਉਹਨੇ ਸੋਹਣੀ ਰੇਸ ਦੇ ਤੋਰਿਆ ਨਾਲ ਮੇਜ਼ ਵੀ ਜਾਣ ਰਿਹਾ ਅੱਡਾ ਵੀ ਤਾਂ ਖੱਟਾ ਕਿੱਦਾਂ ਬਣਾਉਣਾ ਸੀ? ਹਾਂਜੀ ਖੱਟਾ ਕਿੱਦਾਂ ਬਣਾਉਣਾ? ਉਹ ਖੱਟਾ ਬੱਚਾ ਉਹ ਪਾ ਟਾਟਰੀ ਕੇ ਪੈਂਦੀ ਸੀਗੀ ਟਾਟਰੀ ਇਮਲੀ ਬਸ ਟਾਟਰੀ ਹੁਣ ਤੇ ਮੈਂ ਤੁਹਾਨੂੰ ਖੱਟਾ ਪਿਲਾਵਾਂ ਤੁਹਾਡੀ ਮੈਂ ਰੂਹ ਮੁਸਾਫਰ ਕਰ ਦਵਾਂ ਇਸ ਕਿਸਮ ਦਾ ਖੱਟਾ ਹਦਾਇਤ ਵਾਲਾ ਪੁਦੀਨੇ ਵਾਲਾ ਨਹੀਂ ਟਾਟਰੀ ਨਹੀਂ ਪਾਉਣੀ, ਨਹੀਂ ਟਾਟਰੀ ਨਹੀਂ ਪਾਉਣੀ ਹੁਣ ਇਮਲੀ ਹੋਰ ਆਲੂ ਬੁਖਾਰਾ ਨਮਕ। ਨਾ ਇਮਲੀ ਪਾਉਣੀ ਨਾ ਆਲੂ ਬੁਖਾਰਾ ਪਾਉਣਾ ਨਾ ਟਾਟਰੀ ਪਾਉਣੀ ਕੀ ਪਾਉਣਾ ਫਿਰ? ਸਾਦਾ ਪਾਣੀ ਪੀਓ ਬਸ ਤੁਸੀਂ ਆਲੂ ਛੋਲੇ ਖਾਂਦੇ ਹੋ? ਸਟੋਕ ਨਾ ਖਾਂਦੇ? ਬਹੁਤ ਓਕੇ ਹੋ ਗਿਆ ਉਸਤਾਦ ਜੀ, ਕੱਲ ਆਲੂ ਛੋਲੇ ਆਣਗੇ। ਉਹ ਚਾਟ ਟੈਪ ਉਹ ਨਹੀਂ ਉਹ ਨਹੀਂ 700 ਰੁਪਏ ਦੀ ਪਲੇਟ ਜੀ ਆਲੂ ਛੋਲੇ ਚਲੋ ਲੈ ਲਓ ਸਮਨਾਬਾਦ ਉਹ ਮੈਂ ਲਾ ਲਿਆ ਹਿਸਾਬ। ਸਮਨਾਬਾਦ ਨਹੀਂ ਹਾਂ ਮੈਂ ਹਿਸਾਬ ਲਾ ਲਿਆ। ਆਲੂ ਛੋਲੇ ਜਿਹੜੇ ਤੁਸੀਂ ਕਹਿ ਰਹੇ ਨਾ ਉਹ ਚਾਟ ਨੂੰ ਨਾ ਚਾਟ ਟੈਪ ਕਰ ਦਿੰਦੇ ਵਿੱਚ ਮਿੱਠੀ 33 ਚਟਨੀਆਂ ਪਾ ਕੇ ਵਿੱਚ ਉਹ ਆਲੂ ਬੁਖਾਰੇ ਦੀ। ਆਲੂ ਛੋਲੇ ਚ ਕਿਹੜਾ ਮਿੱਠੀ ਚੀਜ਼ ਹੁੰਦੀ? ਕੁਛ ਉਸਤਾਦ ਦੇ ਮੋਹਤਰਮ ਜਿਨ੍ਹਾਂ ਨੇ ਕਨਸੈਪਟ ਹੀ ਨਹੀਂ ਹੈਗਾ। ਚਾਟ ਦੀ ਥੋੜੀ ਸ਼ਕਲ ਭਰ ਕੇ ਆਲੂ ਛੋਲੇ ਕਰ ਦਿੱਤੇ। ਆਲੂ ਛੋਲੇ ਹੁਣ ਮਤਲਬ ਹੁੰਦੇ ਆ ਕਿ ਉਹਦੇ ਚ ਸਿਰਫ ਖੱਟਾ ਹੁੰਦਾ, ਆਲੂ ਪਿਆਜ਼ ਤੇ ਪਿਆਜ਼ ਤਰਦੇ ਉਹ ਖੱਟੇ ਉਹਨਾਂ ਨੂੰ ਕਹਿੰਦੇ ਆਲੂ ਛੋਲੇ। ਹਲਕੀ ਜਿਹੀ ਹਰੀ ਅਕਸਰ ਮੈਂ ਆਉਂਦੇ ਨੇ ਨਹੀਂ ਜਿਹੜੇ ਆੜੇ ਗੋਲ ਗੱਪਿਆਂ ਵਾਲੇ, ਹਾਂ ਅਕਸਰ ਗੋਲ ਗੱਪਿਆਂ ਨੂੰ ਜਿਹੜੇ ਗੋਲ ਗੱਪੇ ਦੇ ਵਿੱਚ ਪਾਉਂਦੇ ਆ ਉਹਨੂੰ ਮੈਂ ਕਹਣਾ ਯਾਰ ਇੱਕ ਪਿਆਲੀ ਚਾਹ ਪਾ ਕੇ ਨਾ ਉਹਦੇ ਵਿੱਚ ਖੱਟਾ ਪਾ ਦੇ ਬਸ। ਉਹ ਹੀ ਮਟੀਰੀਅਲ ਆਲੂ ਚ ਉਹ ਆਲੂ ਛੋਲੇ ਆ। ਹਾਂਜੀ ਉਸਤਾਦ ਜੀ ਉਹ ਮਸ਼ਹੂਰ ਨੇ ਆਲੂ ਛੋਲੇ ਨੇ। ਮੈਨੂੰ ਮੈਂ ਪਤਾ ਕਹਿੰਦਾ 7ਵੇਂ ਰੋਜ਼ੇ ਇੱਕ ਬੰਦੇ ਦੀ ਆਵਾਜ਼। ਸਰ ਜੀ ਮੈਨੂੰ ਪਤਾ ਲੱਗ ਗਿਆ। ਉਹਨਾਂ ਨੇ ਅੱਗੇ ਮਰਤਬਾਨ ਲਾਏ ਹੁੰਦੇ ਨੇ, ਉਹ ਆਲੂ ਛੋਲੇ ਪਾਉਂਦੇ ਨੇ, ਉਸ ਤੋਂ ਬਾਅਦ ਇੱਕ ਮਿੱਠੀ ਦਹੀਂ, ਦੂਜੀ ਮਿੱਠੀ, ਤੀਜੀ ਉੱਤੇ ਆ ਉਹ ਆਲੂ ਛੋਲੇ ਨਹੀਂ ਆ ਯਾਰ। ਇੱਕ ਨਵਾਂ ਡਰਾਮਾ ਹੁਣ ਚੱਲ ਉਹ ਤੋਂ ਸੇਵੀਆਂ ਪਾਉਣ ਲੱਗ ਗਏ ਆ। ਸੇਵੀਆਂ ਉਸਤਾਦ ਜੀ ਸਿਰਫ ਆਲੂ ਛੋਲੇ ਕਾਲੇ ਚਨੇ ਤੇ ਵਾਈਟ ਆਲੂ ਉਬਾਲ ਕੇ ਨਾ ਤੁਹਾਨੂੰ ਚਾਟ ਮਸਾਲਾ ਲਿਆ ਕੇ ਦਊਂਗਾ ਤੁਸੀਂ ਉਹ ਪਾਉਣਾ ਉੱਤੇ ਬਸ। ਹਾਏ 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 ਤੇ ਨਹੀਂ ਪਿਆਜ਼ ਮੈਨੂੰ ਤੁਹਾਨੂੰ ਕਿਸ ਦਿਨ ਆਲੂ ਛੋਲੇ ਬਣਾ ਕੇ ਖਵਾਉਣੇ। ਉਹ ਡਨ ਕਰੋ। ਚਲੋ ਉਸਤਾਦ ਜੀ ਇਹ ਵੀ ਖਵਾ ਲਿਆ, ਮੈਂ ਵੀ ਖਵਾਵਾਂਗਾ। ਜਿਸ ਬੰਦੇ ਨੇ ਤੁਸੀਂ ਆਲੂ ਛੋਲੇ ਹੁਣ ਲੈਣਗੇ ਨਾ ਉਹਨੇ ਕਹਿਣਾ ਭਾਵੇਂ 7ਵੇਂ ਰੋਜ਼ੇ ਨੂੰ ਵਾਰੀ ਆਣੀ ਤੁਹਾਡੀ। ਇੰਨੀ ਉਥੇ ਲਾਮ ਲੱਗੀ ਹੁੰਦੀ ਯਾਰ ਉਹ ਨਹੀਂ ਮੈਂ ਆਲੂ ਛੋਲੇ ਟੀ ਜਾਣਦੇ ਆ ਕਿ ਉਹ ਨਹੀਂ ਆਲੂ ਛੋਲੇ ਖੱਟੇ ਵਾਲੇ ਹੁੰਦੇ ਨੇ। ਉਹ ਭਾਜੀ ਗੱਲ ਖੱਟੇ ਵਾਲੇ ਇੱਕ ਮਿੰਟ ਭਾਨ ਫੈਸਲ ਕੱਲੇ ਆਲੂ ਚਨੇ ਹਲਕੀ ਜੀ ਹਰੀ ਮਿਰਚ ਕੱਟਣੀ ਤੇ ਇੱਕ ਪੱਤਾ ਪੁਦੀਨੇ ਦਾ ਪਾਉਣਾ ਹਾਏ ਹਾਏ ਬਸ। ਪੁੱਤ ਇਹ ਮੈਨੂੰ ਸਵੇਰੇ ਬਣਾ ਕੇ ਤੇ ਬਰੀਕ ਬਰੀਕ ਪਿਆਜ਼ ਕੱਟਣਾ ਬਸ। ਚਲੋ ਜੀ ਹੋਵੇ ਨਾ ਬਣਾ ਕੇ ਚੱਲ ਬੈਠਾ ਜੀ ਜੀ ਦੇ ਮੂੰਹ 'ਚ ਪਾਣੀ ਆ ਗਿਆ ਹੁਣ ਤੇ ਕਸਮ ਖਾਤੀ ਉਸਤਾਦ। ਹਾਏ ਮੈਨੂੰ ਬਣਾ ਕੇ ਖਵਾ ਦੇ। ਖੱਟੇ ਟਾਟਰੀ ਨਾ ਹੋਵੇ ਵਿੱਚ। ਨਹੀਂ ਟਾਟਰੀ ਇਮਲੀ ਹਾਂ ਇਮਲੀ ਦਾ ਮੇਰਾ ਵੀ ਜ਼ਿਹਨ ਮਿੱਠਾ ਵੀ ਨਾ ਹੋਵੇ ਕੁਝ ਵਿੱਚ। ਤੇ ਆਲੂ ਛੋਲੇ ਹੋਰ ਵੀ ਸਾਦੇ ਆਲੂ ਛੋਲੇ ਵੀ ਮੈਂ ਖਾਵਾਂ ਤੇ ਹਾਏ ਤੇ ਉਹ ਚਿੱਟੇ ਜਾਂ ਕਾਲੇ ਚਨੇ ਵੀ ਨਾਲ ਬਾਲ ਕੇ ਹੈ ਤੇਰਾ ਖੈਰਾ ਹੋ ਜਾਂਦਾ। ਸਕੂਲ ਵਾਲੇ ਸਵੇਰੇ ਮੈਨੂੰ ਖਵਾ ਦੇ। ਹਾਂ ਯਾਰੋ ਤੁਸੀਂ ਪਤਾ ਨਹੀਂ ਜ਼ਿੰਦਗੀ ਤੇਰੀ ਦਾ ਸਵੇਰੇ ਨਾਲੇ ਫੁੱਫੜ ਦਾ ਕਹੀ ਸਕੂਲ ਦੇ ਬਾਹਰੋਂ ਪੈਕਟ ਲੈਣਾ। ਫੁੱਫੜ ਨੇ ਕਿਹੜਾ ਮੇਰੇ ਆਲੂ ਛੋਲੇ ਬੋਨੇ ਬੈਨ ਕਰਦੇ ਨੇ ਮੇਰੇ ਆ ਕੇ। ਉਹ ਬਣਾਈ ਜਾਵੇ ਆਲੂ ਛੋਲੇ ਤੇ 15 ਮਿੰਟ ਮੈਂ ਖਾ ਲੂੰਗਾ। ਚੱਲ ਕੋਈ ਨਹੀਂ ਖੈਰ ਖਵਾ ਦੇ ਯਾਰ ਉਸਤਾਦ ਜੀ ਤਰਸੇ ਪਏ। ਹੁਣ ਫੁੱਫੜ ਨੇ ਆਉਣਾ ਕਿ ਨਹੀਂ ਆਉਣਾ? ਕਹਿਤਾ ਕੱਲ ਸਵੇਰੇ ਆਉਣਾ ਫੁੱਫੜ ਨੇ। ਹਾਂ ਜੀ ਸਵੇਰ ਤੁਸੀਂ ਟਾਈਮ ਨਾਲ ਜਾਣਾ। ਮੈਂ 4 ਵਜੇ ਮੈਂ ਸੱਦ ਲੈਣਾ ਇੱਥੇ ਇਫਤਾਰੀ ਤੋਂ ਪਹਿਲੇ। ਵੀ ਅਸੀਂ ਕਿਤੇ 4 ਵਜੇ ਹਾਂਜੀ ਇਫਤਾਰੀ ਤੋਂ ਪਹਿਲੇ 4 ਵਜੇ ਪਹਿਲੇ ਆਲੂ ਛੋਲੇ ਅਸੀਂ ਖਾ ਲਾਂਗੇ। ਓਏ ਗੱਲ ਸੁਣ ਉਹ ਯਾਰ ਫੁੱਫੜ ਨੇ ਆ ਕੇ ਆਪਣਾ ਕੰਮ ਕਰਨਾ ਇਹਨੇ ਆਪਣਾ ਕੰਮ ਨਹੀਂ ਤੂੰ ਘਰੋਂ ਬਣਾ ਲਿਆ। ਘਰੋਂ ਬਣਾ ਕੇ ਲਿਆਂਗਾ ਸਾਰੀ ਟੈਨਸ਼ਨ ਨਾ। ਇਫਤਾਰੀ ਉਸਤਾਦ ਜੀ ਤੁਸੀਂ ਉਹਨਾਂ ਚਨਿਆਂ ਨਾਲ ਹੀ ਕਰੋਗੇ ਠੀਕ ਹੈ ਜੀ। ਕਿੰਨਾ ਨਹੀਂ ਮੈਂ ਲੈ ਕੇ ਆਏਗਾ ਇਫਤਾਰੀ ਕਰਕੇ ਆਉਣਾ ਵਾ। ਉਸਤਾਦ ਜੀ ਲਈ ਲਿਆ ਤੂੰ। ਉਹ ਉਸਤਾਦ ਜੀ ਲਈ ਜਾਨ ਹਾਜ਼ਰ ਤੂੰ ਮੇਰੇ ਲਈ ਆਲੂ ਛੋਲੇ ਲਿਆਉਣੇ ਆ। ਹਾਂ ਠੀਕ ਹੋ ਬਸ ਠੀਕ। ਉਹ ਤੂੰ ਉੱਪਰ ਤੇ ਭੇਜ ਉੱਥੇ ਆਨਲਾਈਨ ਭੇਜ। ਨਹੀਂ ਉੱਪਰ ਵੋਟੀ ਉਹਨੇ ਆਉਣਾ ਨਹੀਂਗਾ ਯਾਰ। ਹੋਣਾ ਹੀ ਆ ਟਿਫਨ 'ਚ ਪਾ ਲਿਆ ਉਸਤਾਦ ਜੀ ਦੀ ਬਣਾ ਲਿਆਊਗਾ ਇਕੱਲੇ ਮੇਰੇ ਹੱਥ ਤੇ ਹੋਰ ਨਹੀਂ ਦੇਣੇ ਕਿਸੇ ਨੂੰ। ਤੁਹਾਡੇ ਵਾਸਤੇ ਹੀ ਆਉਣੇ ਜੀ ਬਸ। ਬਹੁਤ ਜੀ ਉਹਨੇ ਆਣਾ ਇਫਤਾਰੀ ਤੋਂ ਬਾਅਦ ਆ ਨਾ। ਤੇ ਯਾਰ ਫੇਕ ਹੀ ਹੋ ਗਿਆ ਯਾਰ ਇਫਤਾਰੀ ਤੋਂ। ਓਏ ਆਲੂ ਛੋਲੇ ਦਿਖਾਈ ਦੇ ਦੁਪਹਿਰੇ ਨੇ, ਰਾਤ ਕੋਲ ਖਾਂਦਾ। ਓ ਯਾਰ ਜਾਣ ਯਾਰ ਮੈਂ ਰਾਤ ਨੂੰ ਖਾ ਲੂੰਗਾ ਰੱਖ ਕੇ। ਮੈਂ ਅੱਧੀ ਰਾਤ ਫੇਰ ਥੋੜੇ ਜਿਹਾ ਖਾ ਲੂੰ। ਮੈਂ ਅਗਲੇ ਦਿਨ ਖਾ ਲੂੰ। ਉਹਨੂੰ ਲਿਆਣ ਤੇ ਦੇ। ਹਾਂ ਜੇ ਮੰਨ ਨਹੀਂ ਗਿਆ ਅੱਜ। ਆਹੋ ਕੀ ਹੋ ਗਿਆ? ਇੱਕ ਕੂਲਰ ਲੈ ਆਈ ਖੱਟੇ ਦਾ, ਅਸੀਂ ਵੀ ਖਾਣੇ ਆ। ਕੀ ਗੱਲ ਵਿਹੜਾ ਯਾਰ ਇੱਕ ਧੋਣਾ? ਹੋਰ ਕੰਮ ਕਰ ਪੁੱਤ। ਇੱਕ ਨਾ ਕੋਈ 200-400 ਸਮੋਸੀਆਂ ਰੋਲ ਅੱਛੇ ਹਦਾਇਤ ਵਾਲੇ ਘਰ ਚਿਕਨ ਵਾਲੇ ਬਣਾ ਕੇ ਉਹ ਜਿੰਨੇ ਪੈਸੇ ਉਹਨੂੰ ਵੀ ਮੈਨੂੰ ਦੱਸ। ਉਹ ਵੀ ਲਿਆ ਕੇ ਤੇ ਫ੍ਰਿਜ 'ਚ ਰੱਖੀ ਆਪਾਂ 2 ਦਿਨ ਜਦੋਂ ਦਿਲ ਕੀਤਾ ਤਲ ਕੇ ਖਾ ਲਏ। ਇਹਨਾਂ ਤੋਂ ਕੰਮ ਕਰਦਾ ਰਿਹਾ ਸਾਨੂੰ ਵੀ ਕੋਈ ਖਵਾ ਦੇ। ਆ ਜਾਣਗੇ ਯਾਰ। ਜੇ ਤੇਰਾ ਰਚਾ ਨਹੀਂ ਤੇ ਮੈਨੂੰ ਛੋਟਾ ਜਿਹਾ ਇੱਥੇ ਗੰਦਾ ਨਾਲਾ ਬਣਵਾ ਦੇਂਗਾ। ਉਹਦੇ ਆਰਜੀ ਜਿਹਾ ਬਣਵਾ ਦਾਂਗਾ ਉੱਤੇ ਬਹਿ ਕੇ ਖਾ। ਫੇਰ ਦਿਮਾਗ ਖੁੱਲੇ। ਚਾਹ ਤੇ ਜਿੱਥੇ ਕੋਈ ਮਸਲਾ ਵਾ ਮੈਂ ਤੈਨੂੰ ਡੰਮੀ ਜਿਹਾ ਬਣਾ ਦਾਂਗਾ ਇੱਥੇ। ਬਸ ਕੋਈ ਗਾਰਾ ਲਿਆ ਦਾਂਗਾ ਤੇ। ਆਹੋ ਮੋਸੀ ਤੇ ਮੱਝ ਵੀ ਘਰ ਕੱਢੀਆਂ ਵਾ। ਤਾਂ ਦੇਲਾ ਲੈ ਕੇ ਨਹੀਂ ਆਇਆ ਮਿੱਠੇ ਤੂੰ ਆ ਮੁਖ ਲੋ। ਨਹੀਂ ਕੱਚੀਆਂ ਲੈ ਕੇ ਆਉਣੀਆਂ ਸੀ ਫ੍ਰਿਜ 'ਚ ਰੱਖ ਲਈਏ। ਫਰੀਜ਼ਰ 'ਚ ਰੱਖ ਲਈਏ। ਮੈਂ ਭਰ ਗਿਆ ਅੱਜ ਮਾੜਾ ਜਿਹਾ ਘਿਓ ਪਾਈਏ ਵਿੱਚ 2 ਸਿੱਟੀਏ ਕੈਚਅਪ ਖਾ ਲਿਆ ਕਰੋ। ਆਹਾ ਲੇਕਿਨ ਹਦਾਇਤ ਵਾਲੀਆਂ। ਹਾਂ ਅੰਦਰ ਉਹਨਾਂ ਦੇ ਚਿਕਨ ਦੀ ਵੀ ਉਹ ਹੋਵੇ ਉਹ ਜਿਹੜੀ ਚਿਕਨ ਦੇ ਜ਼ਰਰੇ ਹੁੰਦੇ ਆ। ਓਕੇ ਹੋ ਗਿਆ ਉਸਤਾਦ ਜੀ। ਚਿਕਨ ਰੇਸ਼ੇ ਕਰਕੇ ਪਾਈਦਾ ਹੁੰਦਾ। ਆ ਓਏ ਰੇਸ਼ੇ ਕਰਕੇ ਉਹ ਪਾ ਦੀ ਬਸ ਤੂੰ। ਲਓ ਜੀ ਨਾਜ਼ਰੀਨ ਉਹ ਮੈਨੂੰ ਗੱਲ ਯਾਦ ਆ ਗਈ ਉਸਤਾਦ ਜੀ। ਕਿਹੜੀ? ਉਹ ਮੈਂ ਗੱਡੀ ਤੇ ਜਿਹੜੀ ਅੰਮਾ ਨੂੰ ਲਿਫਟ ਦੇਤੀ। ਮੈਂ ਕਿਹਾ ਮਾਂ ਜੀ ਕਿੱਥੇ ਜਾਣਾ? ਕਹਿੰਦੇ ਪੁੱਤਰ ਲਾਈਆ ਬਾਹਰ। ਤੂੰ ਬਹਿ ਕੇ ਗੱਡੀ ਤੇ ਡੇਕੀ
ਕਿਉਂ? ਕਹਿੰਦੀ ਲਾਈਆਬਾਦ। ਮੈਂ ਕਿਹਾ ਮਾਂ ਜੀ ਮੈਂ ਹੁਣ ਗੱਡੀ ਚਲਾਣਾ, ਮਾਂ ਜੀ ਲਾਈਆਬਾਦ। ਮੈਂ ਫਿਰ ਉਸਤਾਦ ਜੀ ਬਿੱਟੇ ਚਾਲ ਤੋਂ ਲਾਈਆਬਾਦ। ਮੈਂ ਗੱਡੀ, ਮੈਂ ਕਿਹਾ ਮਾਂ ਜੀ ਲਾਈਆਬਾਦ, ਲਾਈਆਬਾਦ। ਹੁਣ ਗੰਦੇ ਨਾਲੇ ਤੋਂ ਮੈਂ ਸਿੱਧਾ ਦਾਤਾ ਕਰਿਆਨਾ ਸਟੋਰ ਵੱਡਾ ਤੇ ਜਾ ਕੇ ਕਹਿੰਦੀ ਇੱਥੇ ਲਾ ਦੇ। ਸਹੀ ਹੋ ਗਿਆ। ਕਿਉਂਕਿ ਉਦਾਂ ਨੇ ਐਡੀ ਦੂਰ ਇਹਨੇ ਛੱਡ ਨਹੀਂ ਜਾਣਾ। ਸਾਰੀ ਰਾਤ ਦਿਲ ਤੇ ਹੱਥ ਰਿਹਾ ਉਹਦਾ। ਹਾਂਜੀ ਉਹ ਯਾਰ ਮੈਂ ਤੈਨੂੰ ਕੀ ਦੱਸਾਂ, ਮੈਨੂੰ ਡਰ ਲੱਗਾ ਰਿਹਾ ਕਿ ਯਾਰ ਇਹ ਹੋਣਾ ਜਾਏ ਸਿਸਟਮ। ਚਲੋ ਜੀ, ਲਓ ਜੀ ਭਾਈ, ਬੜੇ ਲੋਕ ਯਾਰ ਐਟਮਾਂ ਰੱਬ ਰੱਖਾ ਜੀ।